ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇੱਕ ਪੈਨਲ ਡਿਸਕਸ਼ਨ ਕਰਨ ਜਾ ਰਹੇ ਹਾਂ। ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਵਰਲਡ ਸਿੱਖ ਪਾਰਲੀਮੈਂਟ ਦਾ ਆਗਾਜ਼ ਹੋਇਆ ਸੀਗਾ 2015 ਦੇ ਸਰਬੱਤ ਖਾਲਸੇ ਦੇ ਵਿੱਚ ਮਤਾ ਸੀ ਜਿਹਨੂੰ ਸੰਗਤ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇਹਦੇ ਤੇ ਕੰਮ ਹੋਣਾ ਸ਼ੁਰੂ ਹੋਇਆ ਸੀ। ਤੇ ਇਸ ਵਕਤ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਉਂਦੇ ਵੀਕਐਂਡ ਦੇ ਉੱਤੇ ਫਰੈਂਕਫਰਟ ਜਰਮਨੀ ਦੇ ਵਿੱਚ 5ਵਾਂ ਸਾਲਾਨਾ ਇਜਲਾਸ ਹੋਣ ਜਾ ਰਿਹਾ ਹੈ ਵਰਲਡ ਸਿੱਖ ਪਾਰਲੀਮੈਂਟ ਦਾ। ਇਸ ਦੇ ਮੁਤਲਕ ਜਿਹੜੀਆਂ ਡਿਵੈਲਪਮੈਂਟਸ ਨੇ ਇਹਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਅੱਜ ਦੀ ਪੈਨਲ ਡਿਸਕਸ਼ਨ ਦੇ ਲਈ ਸਾਡੇ ਨਾਲ ਸਰਦਾਰ ਹਿੰਮਤ ਸਿੰਘ ਇਸ ਵਕਤ ਜੁੜੇ ਹੋਏ ਨੇ, ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਗਲੋਬਲ ਕੋਆਰਡੀਨੇਟਰ ਨੇ, ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਨੇ ਸਟੂਡੀਓ 'ਚ ਮੌਜੂਦ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਿੰਮਤ ਸਿੰਘ ਜੀ, ਮੈਂ ਸ਼ੁਰੂਆਤ ਤੁਹਾਡੇ ਕੋਲੋਂ ਕਰਾਂ। ਜਿਹੜਾ ਇਹ ਹੁਣ ਮਤਲਬ 5ਵਾਂ ਐਨੂਅਲ ਜਨਰਲ ਸੈਸ਼ਨ ਹੋਣ ਜਾ ਰਿਹਾ ਹੈ ਫਰੈਂਕਫਰਟ ਜਰਮਨੀ ਦੇ ਵਿੱਚ, ਤੁਸੀਂ ਉਸ ਦੇ ਲਈ ਰਵਾਨਾ ਹੋਣਾ ਆ ਇੱਥੋਂ, ਤੇ ਮਤਲਬ ਥੋੜਾ ਜਿਹਾ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਸਾਨੂੰ ਸਾਡੇ ਦਰਸ਼ਕਾਂ ਨੂੰ ਬਰੀਫਲੀ ਥੋੜਾ ਜਿਹਾ ਦੱਸੋ। ਇਹਦੇ ਆਗਾਜ਼ ਤੋਂ ਲੈ ਕੇ ਜਦੋਂ ਨਿਊਯਾਰਕ ਦੇ ਵਿੱਚ ਕਨਵੈਨਸ਼ਨ ਹੁੰਦੀ ਹੈ, ਉਹ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਵਿੱਚ ਤੁਸੀਂ ਜਿਹੜੇ ਐਨੂਅਲ ਸੈਸ਼ਨਸ ਹੈਗੇ ਆ ਉਹ ਕੀਤੇ ਆ, ਤੇ ਪ੍ਰਾਪਤੀਆਂ ਦੀ ਗੱਲ ਵੀ ਅਸੀਂ ਕਰਦੇ ਹਾਂ ਵੀ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਵਿਜ਼ਨ ਦੇ ਤੌਰ ਤੇ ਅਸੀਂ ਸਾਰੇ ਜਾਣਦੇ ਵੀ ਹਾਂ, ਮਤਲਬ ਇੱਕ ਗਲੋਬਲ ਬਾਡੀ ਹੋਵੇ ਜਿਹਦੇ ਥੱਲੇ ਸਿੱਖਾਂ ਦੀ ਨੁਮਾਇੰਦਗੀ ਕੀਤੀ ਜਾ ਸਕੇ। ਸੋ ਇਸ ਦੇ ਵਿੱਚ ਕਿੰਨਾ ਕੁ ਸਫਲ ਹੋ ਸਕਿਆ ਯਤਨ ਜਦੋਂ ਅਸੀਂ ਇਸ ਵਕਤ 5ਵੇਂ ਸਾਲਾਨਾ ਇਜਲਾਸ ਮੌਕੇ ਗੱਲ ਕਰਨ ਜਾ ਰਹੇ ਹਾਂ ਜੀ। ਧੰਨਵਾਦ ਜੀ ਅਮਰਵੀਰ ਸਿੰਘ ਜੀ, ਤੁਸੀਂ ਅੱਜ ਦਾ ਜੋ ਇਹ ਡਿਸਕਸ਼ਨ ਜਿਹੜੀ ਆ TV84 ਤੇ ਕਰ ਰਹੇ ਹੋ, ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਇਜਲਾਸ 5ਵਾਂ ਇਜਲਾਸ ਯੂਰਪ ਦੇ ਵਿੱਚ ਹੋਣ ਜਾ ਰਿਹਾ। ਸੋ ਵਰਲਡ ਸਿੱਖ ਪਾਰਲੀਮੈਂਟ ਆਪਾਂ ਸਾਰੇ ਹੀ ਜਾਣਦੇ ਹਾਂ ਕਿ 2015 ਦੇ ਵਿੱਚ ਜੋ ਸਰਬੱਤ ਖਾਲਸਾ ਸੱਦਿਆ ਗਿਆ ਸੀ, ਜਿਸ ਵੇਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਦੇ ਹੋਰ ਕਈ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਸਿੱਖ ਇਸ਼ੂਜ਼ ਨੂੰ ਲੈ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਸੀ, ਉਹਨਾਂ ਤੋਂ ਬਾਅਦ ਸਰਬੱਤ ਖਾਲਸਾ ਹੋਇਆ। ਔਰ ਉਸ ਸਰਬੱਤ ਖਾਲਸਾ ਦੇ ਵਿੱਚ ਜਿਹੜੀਆਂ ਕਾਫੀ ਮਤੇ ਪਾਏ ਗਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਮਤਾ ਸੀ ਕਿ ਸਿੱਖਾਂ ਦੀ ਇੱਕ ਆਪਣੀ ਸੰਸਥਾ ਹੋਵੇ, ਕਿਉਂਕਿ ਗਲੋਬਲੀ ਜਿਹੜੀ ਸਾਡੀ ਕੌਮ ਆ ਹੁਣ ਵੱਡੀ ਤਾਦਾਦ ਵਿੱਚ ਦੁਨੀਆ ਦੀਆਂ ਵੱਡੀਆਂ ਜਿਹੜੀਆਂ ਪਾਵਰਫੁਲ ਕੰਟਰੀਆਂ ਦੇ ਵਿੱਚ ਵੱਡੇ ਨੰਬਰਾਂ ਦੇ ਵਿੱਚ ਜਿਹੜੀ ਆ ਸਿੱਖ ਕੌਮ ਰਹਿੰਦੀ ਆ ਜੀ। ਸੋ ਉਸੇ ਤਰ੍ਹਾਂ ਸਾਡੀਆਂ ਜਿੱਥੇ ਪੰਜਾਬ ਤੋਂ ਲੈ ਕੇ ਅਲੱਗ-ਅਲੱਗ ਹੁਣ ਸਾਡੀਆਂ ਪ੍ਰੋਬਲਮਾਂ ਇਸ਼ੂਜ਼ ਜਿਹੜੇ ਹੈਗੇ ਆ ਉਹ ਗਲੋਬਲੀ ਹਨ। ਸੋ ਉਹਦੇ ਵਾਸਤੇ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਇਹ ਮਤਾ ਲਿਆਂਦਾ ਗਿਆ ਸੀ, ਜਿਸ ਉੱਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਉਸ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਸੀ ਕੌਮ ਵੱਲੋਂ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਡਾਇਸਪੋਰਾ ਦੇ ਵਿੱਚ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਉਹ ਹੋਂਦ ਵਿੱਚ ਆਈ ਜੀ। ਸੋ 2017 ਦੇ ਵਿੱਚ ਜਿਹੜੀ ਵਰਕਿੰਗ ਕਮੇਟੀ ਬਣਾਈ ਗਈ ਸੀ 15 ਮੈਂਬਰੀ, ਉਹਨਾਂ ਦੇ ਵੱਲੋਂ ਫਿਰ ਇੱਕ ਜਿਹੜੀ 2017 ਦੇ ਵਿੱਚ ਜਦੋਂ ਵਰਕਿੰਗ ਕਮੇਟੀ ਬਣੀ ਆ, ਤੇ 18 ਦੇ ਵਿੱਚ ਨਿਊਯਾਰਕ ਦੇ ਵਿੱਚ ਜਿਹੜੀ ਵਰਲਡ ਸਿੱਖ ਕਨਵੈਨਸ਼ਨ ਰੱਖੀ ਗਈ, ਉਹਦਾ ਤਰੀਕਾਕਾਰ ਰੱਖਣ ਦਾ ਇਹੀ ਸੀ ਵੀ ਸਾਰੇ ਹੀ ਪੰਥ ਨੂੰ ਉਹ ਪੰਜਾਬ ਤੋਂ ਵੀ ਇਨਵੀਟੇਸ਼ਨ ਦੇ ਕੇ ਅਸੀਂ ਡਾਇਸਪੋਰਾ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਕੌਮ ਦੀਆਂ ਵੱਡੀਆਂ ਸੰਸਥਾਵਾਂ ਗੁਰਦੁਆਰੇ ਸਾਹਿਬਾਨ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਕਿ ਤੁਸੀਂ ਆਓ ਭਾਈ ਇਹਦੇ ਸੰਸਥਾ ਦੇ ਮੈਂਬਰ ਬਣੋ। ਇਹ ਕੌਮ ਦਾ ਸਰਬੱਤ ਖਾਲਸਾ ਦਾ ਮਤਾ ਆ, ਸੋ ਇਹਦੇ ਉੱਤੇ ਰਲ ਕੇ ਚੱਲਣ ਦੀ ਜਿਹੜੀ ਗੱਲ ਆ। ਸੋ ਉਸ ਤੋਂ ਬਾਅਦ ਅਸੀਂ ਜਿਹੜੇ ਆ 15 ਦੇ ਵਿੱਚ 18 ਦੇ ਵਿੱਚ ਜਦੋਂ ਕਨਵੈਨਸ਼ਨ ਹੋਈ ਆ ਨਿਊਯਾਰਕ ਦੇ ਵਿੱਚ, ਉਸ ਤੋਂ ਬਾਅਦ ਅਸੀਂ ਜਿਹੜੇ ਉਹ 150 ਮੈਂਬਰ ਡਾਇਸਪੋਰਾ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਆ ਅਲੱਗ-ਅਲੱਗ ਕੰਟਰੀਆਂ ਤੋਂ ਜਿਹੜਾ ਮੈਂਬਰ ਬਣਿਆ। ਸੋ ਉਹ ਮੈਂਬਰਾਂ ਦੀ ਜਿਹੜੀ ਐਕਟੀਵਿਟੀ ਆ, ਉਹਨਾਂ ਦੇ ਕੰਮ ਕਾਜ ਆ, ਵਨਸ ਈਅਰ ਜਿਹੜਾ ਇਹਦਾ ਸੈਸ਼ਨ ਜਿਹਨੂੰ ਅਜਲਾਸ ਆਪਾਂ ਕਹਿ ਲਈਏ ਵੀ ਉਹ ਕਿਸੇ ਨਾ ਕਿਸੇ ਡਾਇਸਪੋਰਾ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਰੱਖਿਆ ਜਾਂਦਾ ਆ।
ਸੋ ਸਭ ਤੋਂ ਪਹਿਲਾਂ ਜਿਹੜਾ ਸਪੇਨ ਦੇ ਵਿੱਚ ਹੋਇਆ ਸੀ ਜੀ। ਸੋ ਉਸ ਤੋਂ ਬਾਅਦ ਫਿਰ ਜਿਹੜਾ ਯੂਕੇ ਦੇ ਵਿੱਚ ਜਿਹੜਾ ਅਜਲਾਸ ਰੱਖਿਆ ਗਿਆ, ਸੋ ਉਪਰੰਤ ਕੈਨੇਡਾ ਦੇ ਵਿੱਚ ਹੋਇਆ, ਟੋਰਾਂਟੋ ਦੇ ਵਿੱਚ, ਤੇ ਲਾਸਟ ਈਅਰ ਜਿਹੜਾ ਨਿਊਯਾਰਕ ਦੇ ਵਿੱਚ ਹੋਇਆ ਸੀ ਅਮਰੀਕਾ ਦੇ ਵਿੱਚ। ਸੋ ਹੁਣ ਇਹ ਫਰੈਂਕਫੋਰਟ ਜਰਮਨੀ ਦੇ ਵਿੱਚ ਜਿਹੜਾ ਆ ਇਹ 5ਵਾਂ ਅਜਲਾਸ ਕਰਨ ਜਾ ਰਹੇ ਆ। ਇਹ ਤਾਂ ਅਸੀਂ ਲੇਖਾ ਜੋਖਾ ਕਰਦੇ ਆ ਪੂਰੇ 1 ਸਾਲ ਦਾ ਜੀ, ਵਰਲਡ ਸਿੱਖ ਪਾਰਲੀਮੈਂਟ ਕਿੰਨੀ ਕੁ ਅੱਗੇ ਵਧੀ ਆ। ਸੋ ਅਸੀਂ ਸਾਡੇ ਅਗਲੇ ਆਉਣ ਵਾਲੇ ਸਾਲ ਦੇ ਟੀਚੇ ਕੀ ਹੋਣਗੇ, ਸੋ ਅਸੀਂ ਇਹਨੂੰ ਕਿਵੇਂ ਦੁਨੀਆ ਦੀਆਂ ਦੂਜੀਆਂ ਕੰਟਰੀਆਂ ਹੋਰ ਵਿੱਚ ਕਿਵੇਂ ਅਸੀਂ ਇਹਨੂੰ ਸਟੈਪ ਬਾਈ ਸਟੈਪ ਅੱਗੇ ਵਧਣਾ ਆ ਜੀ। ਸੋ ਸਾਡੇ ਕਾਫੀ ਸਾਰੇ ਇਸ਼ੂਜ਼ ਹੈਗੇ ਆ, ਕਿਉਂਕਿ 17 ਦੇ ਵਿੱਚ 18 ਦੇ ਵਿੱਚ ਕਨਵੈਨਸ਼ਨ ਹੋਣ ਤੋਂ ਬਾਅਦ 5ਵਾਂ ਅਜਲਾਸ ਵੀ ਆ। ਸੋ ਅਸੀਂ ਸਟੈਪ ਬਾਈ ਸਟੈਪ ਬਹੁਤ ਸਾਰੇ ਕਾਰਜ ਵੀ ਕੀਤੇ ਆ। ਸੋ ਔਰ ਅਸੀਂ ਜਿਹੜਾ ਸਾਡਾ ਮਕਸਦ ਆ, ਜਿਹੜਾ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਵੀ ਸਾਨੂੰ ਹੁਕਮ ਹੈ, ਸੰਦੇਸ਼ ਆ ਕੌਮ ਨੂੰ, ਵਰਲਡ ਸਿੱਖ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਵਾਸਤੇ, ਕਿ ਤੁਸੀਂ ਦੁਨੀਆ ਦੀਆਂ ਜਿਹੜੀਆਂ ਕੰਟਰੀਆਂ ਉਹਨਾਂ ਨਾਲ ਜਿੱਥੇ ਰਾਬਤੇ ਬਿਲਡ ਕਰਨੇ ਆ, ਤੁਸੀਂ ਆਪਣੀਆਂ ਕੌਮ ਦੀਆਂ ਕਮਿਊਨਿਟੀ ਦੀਆਂ ਜਿਹੜੀਆਂ ਪ੍ਰੋਬਲਮ ਨੂੰ ਡਿਸਕਸ਼ਨ ਉਹਨਾਂ ਨੂੰ ਉਭਾਰਨਾ ਆ ਜੀ। ਸੋ ਉੱਥੇ ਨਾਲ ਦੀ ਨਾਲ ਜਿਹੜਾ ਯੂਥ ਆ, ਨੌਜਵਾਨ ਆ, ਉਹਨਾਂ ਨੂੰ ਅਸੀਂ ਕਿਵੇਂ ਐਕਟਿਵ ਕਰਨਾ। ਦੇਖੋ ਇਹ ਵਰਲਡ ਸਿੱਖ ਪਾਰਲੀਮੈਂਟ ਇੱਕ ਪੈਰਲਰ, ਇੱਕ ਸਰਕਾਰ ਦੀ ਤਰ੍ਹਾਂ, ਇੱਕ ਗਵਰਨਮੈਂਟ ਦੀ ਤਰ੍ਹਾਂ ਜਿਹੜੀ ਇਹ ਵਰਕਆਊਟ ਕਰੇ, ਕਿਉਂਕਿ ਇਹਦਾ ਫਿਰ ਤੁਸੀਂ ਅੱਗੇ ਚੱਲਦੇ ਆਪਾਂ ਡਿਸਕਸ਼ਨ ਕਰਾਂਗੇ ਵੀ ਇਹਦੀਆਂ ਕੌਂਸਲਾਂ ਹੈਗੀਆਂ ਆ ਉਹ ਕਿਵੇਂ ਕੰਮਕਾਰ ਕਰਦੀਆਂ। ਭਾਵੇਂ ਫੁੱਲੀ ਹਾਲੇ ਬਹੁਤ ਸਾਰੀਆਂ ਕੌਂਸਲਾਂ ਦੇ ਵਿੱਚ ਕੰਮਕਾਰ ਉਨੀ ਰਫ਼ਤਾਰ ਦੇ ਨਾਲ ਨਹੀਂ ਹੋ ਰਿਹਾ, ਪਰ ਸਾਡਾ ਇਹ ਵਨਸ ਈਅਰ ਜਿਹੜਾ ਆ ਅਜਲਾਸ ਕਰਨ ਦਾ ਜਿਹੜਾ ਇਹ ਇਰਾਦਾ ਵੀ ਇਸੇ ਗੱਲ ਦਾ ਆ ਕਿ ਅਸੀਂ ਆਪਣੀਆਂ ਕੌਂਸਲਾਂ ਨੂੰ ਐਕਟਿਵ ਕਰਨਾ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਾ ਕੇ ਉੱਥੇ ਦੀ ਜਿਹੜੀ ਯੂਥ ਆ, ਨੌਜਵਾਨੀ ਆ ਸਾਡੀ ਕੌਮ ਦੀ, ਉਹਨਾਂ ਨੂੰ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਲਿਆਉਣਾ ਕਿ ਕਮਾਂਡ ਉਹਨਾਂ ਨੇ ਸੰਭਾਲਣੀ ਆ। ਉਹਨਾਂ ਕੋਲ ਇਹਨਾਂ ਕੰਟਰੀਆਂ ਦੀ ਐਜੂਕੇਸ਼ਨ ਆ, ਕੋਈ ਇੰਜੀਨੀਅਰਿੰਗ ਆ ਕੋਈ ਵਕੀਲ ਆ, ਕੋਈ ਇੰਜੀਨੀਅਰਿੰਗ ਕਰਕੇ ਇੰਜੀਨੀਅਰ ਬਣਿਆ ਆ, ਜਾਂ ਕੋਈ ਡਾਕਟਰ ਆ। ਅਲੱਗ-ਅਲੱਗ ਫੀਲਡ ਦੇ ਵਿੱਚ ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਕੰਮ ਕਰ ਰਹੇ ਆ ਡਾਇਸਪੋਰਾ ਦੇ ਵਿੱਚ। ਸੋ ਉਹਨਾਂ ਦੇ ਐਕਸਪੀਰੀਅੰਸ ਨੂੰ, ਉਹਨਾਂ ਦੇ ਤਜਰਬੇ ਨੂੰ, ਉਹ ਕਿਸ ਤਰੀਕੇ ਦਾ ਜਿਹੜਾ ਉਹਨਾਂ ਦਾ ਹੁਨਰ ਉਹਨਾਂ ਦੇ ਕੋਲ ਹੈਗਾ ਕਿ ਉਹ ਕਿਸ ਕੰਮ ਦੇ ਵਿੱਚ ਜਿਹੜੀ ਕਾਬਲੀਅਤ ਰੱਖਦੇ ਆ ਜਾਂ ਰੁਚੀ ਉਹਨਾਂ ਦੀ ਕਿਸ ਕੰਮ ਦੇ ਵਿੱਚ ਆ, ਉਸ ਸਾਰੇ ਕਾਸੇ ਨੂੰ ਇਕੱਠਾ ਕਰਕੇ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਲਿਜਾ ਕੇ ਜਿਹੜਾ ਕਿ ਕੌਮ ਨੂੰ ਬੈਨੀਫਿਟ ਹੋਵੇ, ਕੌਮ ਦੀ ਸੇਵਾ ਆਪਾਂ ਕਿਵੇਂ ਕਰ ਸਕਦੇ ਹਾਂ। ਆਪਣੀ ਜਿਹੜਾ ਸਾਡੇ ਇਸ਼ੂਜ਼ ਹੈਗੇ ਇੰਟਰਨੈਸ਼ਨਲ ਲੈਵਲ ਦੇ, ਪੰਜਾਬ ਦੀ ਧਰਤੀ ਤੋਂ ਲੈ ਕੇ ਸਨ 47 ਤੋਂ ਬਾਅਦ ਲਗਾਤਾਰ ਉਹਨਾਂ ਨੂੰ ਆਪਾਂ ਡਿਸਕਸ਼ਨ ਕਰਦੇ। ਸੋ ਉਸ ਤਰੀਕੇ ਦੇ ਨਾਲ ਸਾਰਾ ਇਹ ਸੋਚ ਹੈਗੀ ਆ। ਸੋ ਜਿਹੜੀ ਹੁਣ ਤਰੀਕ ਆ ਰਹੀ ਆ ਅਕਤੂਬਰ ਦੀ 4, 5, 6 ਜੀ, 3 ਦਿਨ ਦਾ ਇਹ ਪ੍ਰੋਗਰਾਮ ਹੈਗਾ। ਸੋ ਉਹਦੇ ਵਿੱਚ ਜਿਹੜਾ ਆਪਾਂ ਨੇ 4 ਤਰੀਕ ਨੂੰ ਇੰਟਰਨਲ ਜਿਹੜੇ ਡੈਲੀਗੇਟ ਸਾਡੇ ਅਲੱਗ-ਅਲੱਗ ਕੰਟਰੀਆਂ ਤੋਂ ਆਉਣਗੇ, ਸੋ ਉਹਨਾਂ ਦੀ ਆਪਸੀ ਡਿਸਕਸ਼ਨ ਹੋਏਗੀ ਰਾਉਂਡ ਟੇਬਲ ਦੇ ਉੱਤੇ ਬੈਠ ਕੇ ਕਿ ਭਾਈ ਆਪਾਂ ਨੇ ਕੀ ਕੁਝ ਖੱਟਿਆ, ਹੁਣ ਤੱਕ ਸਾਡੀਆਂ ਪ੍ਰਾਪਤੀਆਂ ਕੀ ਆ ਜੀ। ਸੋ ਸਾਡੀਆਂ ਕੌਂਸਲਾਂ ਨੂੰ ਅਸੀਂ ਐਕਟਿਵ ਕਿਵੇਂ ਕਰ ਸਕਦੇ ਹਾਂ, ਸਾਡੇ ਟੀਚੇ ਜਿਹੜੇ ਮਿਥਣੇ ਆਉਣ ਵਾਲੇ ਸਮੇਂ ਲਈ ਉਹਨਾਂ ਦੇ ਉੱਤੇ ਜਿਹੜਾ ਵਰਕਆਊਟ ਸਾਰੀਆਂ ਕੌਂਸਲਾਂ ਦੀ ਆਪਸ ਵਿੱਚ ਡਿਸਕਸ਼ਨ ਹੋਏਗੀ। ਪਹਿਲਾ ਦਿਨ ਇਸ ਗੱਲ ਵਾਸਤੇ ਰੱਖਿਆ ਖੁੱਲੀ ਡਿਸਕਸ਼ਨ ਜਿਹੜੀ ਅਲੱਗ-ਅਲੱਗ ਕੰਟਰੀਆਂ ਤੋਂ, ਨਾਲੇ ਉਹਦੇ ਵਿੱਚ ਇੱਕ ਇਹ ਹੁੰਦਾ ਵੀ ਆਪਸੀ ਕਮਿਊਨੀਕੇਸ਼ਨ ਬਿਲਡ ਹੋਵੇ, ਕਿਉਂਕਿ ਅਸੀਂ ਡਾਇਸਪੋਰਾ ਦੀਆਂ ਅਲੱਗ-ਅਲੱਗ ਦੂਰ ਦਰਾਡੇ ਬੈਠੇ ਕੰਟਰੀਆਂ ਦੇ ਵਿੱਚ ਭਾਵੇਂ ਆਪਾਂ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਆ, ਜ਼ੂਮ ਦੇ ਉੱਤੇ ਟੈਲੀ ਕਾਨਫਰੰਸਾਂ ਦੇ ਉੱਤੇ ਕਰਦੇ ਹਾਂ, ਪਰ ਇੱਕ ਮਿਲ ਕੇ ਜਿਹੜਾ ਅਹਿਸਾਸ ਹੁੰਦਾ ਆ ਬਾਈ ਫੇਸ ਜਦੋਂ ਮੀਟਿੰਗਾਂ ਕਰਦੇ ਆਪਾਂ ਜੀ, ਉਹਦਾ ਇੱਕ ਤਜਰਬਾ ਅਲੱਗ ਹੁੰਦਾ ਤੇ ਉਹਦੇ ਵਿੱਚ ਇੱਕ ਦੂਜੇ ਨੂੰ ਅਹਿਸਾਸ ਹੁੰਦਾ, ਭਰੋਸਾ ਵੱਧਦਾ, ਸੋ ਕੰਮ ਕਰਨ ਦਾ ਚਾਅ ਵੀ ਪੈਦਾ ਹੁੰਦਾ। ਸੋ ਉਸ ਤਰੀਕੇ ਦੇ ਨਾਲ ਇਹ ਅਜਲਾਸ ਕਰਨ ਦਾ ਜਿਹੜਾ ਹੈਗਾ ਆ। ਸੋ ਜਿੱਥੇ ਅਸੀਂ ਪਹਿਲਾ ਦਿਨ ਇਸ ਡਿਸਕਸ਼ਨ ਇੰਟਰਨਲ ਹੈ, ਦੂਜਾ ਦਿਨ ਅਸੀਂ ਜਿਹੜੇ ਏਜੰਡੇ ਹੋਣਗੇ ਉਹ ਡਿਸਕਸ਼ਨ ਹੋਣਗੇ, ਜਿਹੜੇ ਮਤੇ ਪੈਣਗੇ ਕੌਂਸਲਾਂ ਵੱਲੋਂ, ਟੀਚੇ ਮਿਥੇ ਜਾਣਗੇ, ਔਰ ਜਿਹੜਾ ਲਗਭਗ ਲੰਚ ਤੋਂ ਬਾਅਦ 2-3 ਵਜੇ ਦਾ ਰਾਉਂਡ ਜਿਹੜੀ ਉੱਥੇ ਦੀ ਲੋਕਲ ਯੂਥ ਆ ਯੂਰਪ ਦੀ, ਜਿਹੜੇ ਬੱਚੇ ਉੱਥੇ ਪੋਲਿਟਿਕਸ ਵਿੱਚ ਯੂਰਪ ਦੇ ਵਿੱਚ ਇਨਵੋਲਵ ਆ
ਜੀ। ਸੋ ਉਹਨਾਂ ਦੀਆਂ ਕੀ ਪ੍ਰੋਬਲਮਾਂ ਹੈਗੀਆਂ, ਕੀ ਇਸ਼ੂਜ਼ ਹੈਗੇ ਆ, ਉਹ ਜਿੱਥੇ ਉਸ ਕੰਟਰੀ ਦੇ ਮਸਲਿਆਂ ਨੂੰ ਲੈ ਕੇ ਵੀ ਡਿਸਕਸ਼ਨ ਹੋਏਗੀ, ਉੱਥੇ ਓਵਰਆਲ ਜਿਹੜੀਆਂ ਦੂਜੀਆਂ ਕੰਟਰੀਆਂ ਤੋਂ ਸਾਡੇ ਨੌਜਵਾਨ ਜਾਣਗੇ ਉਹਨਾਂ ਨੂੰ ਵੀ ਇਨਵੋਲਵ ਕਰਨਾ ਕਿ ਹਰ ਇੱਕ ਕੰਟਰੀ ਦੇ ਵਿੱਚ ਡਿਫਰੈਂਟ ਜਿਹੜੇ ਇਸ਼ੂਜ਼ ਹੈਗੇ ਆ। ਸਾਡੀ ਕੌਮੀ ਘਰ ਦੀ ਗੱਲ ਹੈਗੀ, ਸਿੱਖ ਹੋਮਲੈਂਡ ਦੀ ਗੱਲ ਹੈਗੀ ਆ, ਉਹਨਾਂ ਨੂੰ ਡਿਸਕਸ਼ਨ ਕਰਾਂਗੇ। ਸੋ ਤੀਸਰਾ ਦਿਨ ਜਿਹੜਾ ਉੱਥੇ ਗੁਰਦੁਆਰਾ ਸਾਹਿਬਾਨ ਹੈਗੇ ਵੱਡੇ ਯੂਰਪ ਦੇ ਫਰੈਂਕਫੋਰਟ ਦੇ, ਉੱਥੇ ਜਿਹੜੀ ਆ ਉਹ ਕਨਵੈਨਸ਼ਨ ਹੋਏਗੀ ਜਿਹਦੇ ਵਿੱਚ ਉੱਥੇ ਦੀ ਲੋਕਲ ਸਾਰੀਆਂ ਸੰਗਤਾਂ ਨੂੰ ਖੁੱਲ੍ਹਾ ਸੱਦਾ ਪੱਤਰਿਆ ਜੀ। ਸੋ ਉਹਨਾਂ ਨੂੰ ਮੁਖਾਤਬ ਹੋਵਾਂਗੇ ਤੇ ਉਹਨਾਂ ਤੋਂ ਆਸ ਵੀ ਰੱਖਾਂਗੇ ਵੀ ਭਾਈ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਇਹ ਇੱਕ ਮਾਈਂਡਟ ਜਿਹੜਾ ਕੌਮ ਨੇ ਦਿੱਤਾ, ਜਿੱਥੇ ਜਥੇਦਾਰ ਸਾਹਿਬ ਚੁਣਿਆ ਸਿੰਘ, ਭਾਵੇਂ ਉਹ ਤਿਹਾੜ ਜੇਲ੍ਹ ਦਿੱਲੀ ਬੰਦ ਆ, ਪਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਵਰਲਡ ਸਿੱਖ ਪਾਰਲੀਮੈਂਟ ਉਹਨਾਂ ਦਾ ਜਿਹੜਾ ਦਰਦ ਆ ਜਥੇਦਾਰ ਸਾਹਿਬ ਦਾ ਕੌਮ ਪ੍ਰਤੀ, ਸੋ ਆਪਣੇ ਸਿੱਖ ਮੁੱਦਿਆਂ ਪ੍ਰਤੀ ਉਹਨਾਂ ਨੂੰ ਕਿਵੇਂ ਉਭਾਰਨਾ, ਉਹਨਾਂ ਦੇ ਉੱਤੇ ਕਿਵੇਂ ਇੱਕ ਇਹਨਾਂ ਕੰਟਰੀਆਂ ਦੇ ਕਾਨੂੰਨ ਕਾਇਦੇ ਦੇ ਵਿੱਚ ਰਹਿ ਕੇ ਜਿਹੜਾ ਇੱਕ ਪੀਸਫੁਲ ਤਰੀਕੇ ਨਾਲ ਆਪਾਂ ਅੱਗੇ ਵਧ ਰਹੇ ਹਾਂ। ਸੋ ਕਮਿਊਨੀਕੇਸ਼ਨ ਕਿਵੇਂ ਬਿਲਡ ਕਰਨੇ ਆ ਦੂਜੀਆਂ ਕੰਟਰੀਆਂ ਦੇ ਨਾਲ, ਉਹਦੇ ਉੱਤੇ ਸਾਰਾ ਕੰਮਕਾਜ ਹੈਗਾ। ਸੋ ਇਹ ਥੋੜਾ ਜਿਹਾ ਜਿਹੜੀਆਂ ਤੁਸੀਂ ਜਿਵੇਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਂ ਜਿਹੜਾ ਕਾਉਂਸਲਸ ਦੇ ਹਵਾਲੇ ਨਾਲ ਥੋੜਾ ਜਿਹਾ ਕਰ ਹੀ ਦਿਓ, ਐਕਸਪਲੇਨ ਵੀ ਕਰ ਦਿਓ ਵੀ ਜਿਹੜੀਆਂ ਕਾਉਂਸਲਸ ਹੈਗੀਆਂ ਨੇ ਵੱਖਰੀਆਂ ਵੱਖਰੀਆਂ ਕਿਹਦੇ ਵਿੱਚ ਕਿਸ ਕਿਸਮ ਦਾ ਕੰਮ ਹੋਇਆ ਵੀ ਹੈ ਤੇ ਕਿੰਨਾ ਕੁ ਅੱਗੇ ਹੋ ਸਕਿਆ, ਤਾਂ ਕਿ ਥੋੜਾ ਜਿਹਾ ਆਈਡੀਆ ਹੋਵੇ ਵੀ ਭਾਈ ਜਿਹੜਾ ਇਹ 5ਵੇਂ ਸੈਸ਼ਨ ਤੱਕ ਪਹੁੰਚਦੇ ਆ ਕਿੱਥੇ ਤੱਕ ਗੱਲ ਪਹੁੰਚੀ ਹੈ, ਪ੍ਰਾਪਤੀਆਂ ਕੀ ਨੇ। ਜੀ ਅਮਰਵੀਰ ਸਿੰਘ ਜੀ, ਜਿਹੜੀ ਸਾਡੀ ਵੈਲਫੇਅਰ ਕਾਉਂਸਲ ਆ ਉਹਦੇ ਵਿੱਚ ਅਸੀਂ ਸਾਡੀ ਅਮਰੀਕਾ ਦੀ ਅਸੀਂ ਮਾਣ ਮਹਿਸੂਸ ਕਰਦੇ ਹਾਂ। ਯੂਨਾਈਟਿਡ ਸਿੱਖ ਅਸੀਂ ਉਹਨਾਂ ਨਾਲ ਰਲ ਕੇ ਵੈਲਫੇਅਰ ਕਾਉਂਸਲ ਦੇ ਵਿੱਚ ਜਿਹੜੇ ਸਾਡੇ ਹਰ ਕਾਉਂਸਲ ਦੇ ਵਿੱਚ ਹਰ ਕੰਟਰੀ ਤੋਂ 3-3 ਮੈਂਬਰ ਆ, ਜਿਹੜੇ ਟੋਟਲ 15 ਬਣ ਜਾਂਦੇ ਆ। ਸੋ ਉਹ ਫਿਰ ਆਪਣੇ ਨਾਲ ਹੋਰ ਵੀ ਜਿਹੜੇ ਲੋਕਲ ਉੱਥੇ ਦੇ ਵਲੰਟੀਅਰ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵਧਣਗੇ ਮੈਂਬਰ, ਉਹਨਾਂ ਨੂੰ ਟੀਮਾਂ ਵੱਡੀਆਂ। ਸੋ ਉਹ ਅਸੀਂ 2020 ਦੇ ਵਿੱਚ ਵੀ ਅਸੀਂ ਜਦੋਂ ਨਿਊਯਾਰਕ ਦੇ ਵਿੱਚ ਫਸਟ ਵੇਵ ਕੋਵਿਡ ਦੀ ਆਈ ਆ, ਉਦੋਂ ਅਸੀਂ ਜਿਹੜੀ ਸਾਡੀ ਵੈਲਫੇਅਰ ਕਾਉਂਸਲ ਆ ਉਹਦੇ ਵਿੱਚ ਨੋ ਡਾਊਟ ਕਿ ਦੂਜੀਆਂ ਕਾਉਂਸਲਾਂ ਦੇ ਮੈਂਬਰ ਵੀ ਇਨਵੋਲਵ ਹੋਏ ਆ, ਸਾਰਿਆਂ ਨੇ ਰਲ ਕੇ ਯੂਨਾਈਟਿਡ ਸਿੱਖ ਦੇ ਲੋਕਲ ਸਾਡੇ ਗੁਰਦੁਆਰਾ ਸਾਹਿਬ। ਸੋ ਉਹਨਾਂ ਨੇ ਵੱਡੀ ਤਾਦਾਦ ਵਿੱਚ ਉਹ ਸਾਡਾ ਕਾਫੀ ਜਿਹੜਾ ਪੰਥ ਦਾ ਨਾਮ ਵੀ ਉਹਦੇ ਨਾਲ ਹੋਇਆ। ਸੋ ਉਹ ਵੈਲਫੇਅਰ ਕਾਉਂਸਲ ਆਈ ਆ। ਅਸੀਂ ਪੰਜਾਬ ਦੇ ਵਿੱਚ ਆਪਣੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਉਹਦੇ ਵਿੱਚ ਵੀ ਅਸੀਂ ਕਾਫੀ ਯੋਗਦਾਨ, ਸੋ ਜਿਹੜਾ ਉਹਦਾ ਤਰੀਕਾਕਾਰ ਹੈਗਾ। ਸੋ ਅੱਛਾ, ਉਹ ਤੋਂ ਬਾਅਦ ਅਸੀਂ ਜਿਹੜੀ ਹੈਗੀ ਸਾਡੀ ਐਜੂਕੇਸ਼ਨ ਕਾਉਂਸਲ ਹੈ, ਰਿਲੀਜੀਅਸ ਕਾਉਂਸਲ, ਦੋਨੇ ਹੀ ਜਿਹੜੀਆਂ ਹੈਗੀਆਂ ਉਹਦੇ ਵਿੱਚ ਅਸੀਂ ਬਹੁਤ ਕੰਮ ਜਿਹੜੇ ਆ ਕੈਨੇਡਾ ਦੇ ਵਿੱਚ ਵੀ ਹੋਏ, ਭਾਈ ਜਗਜੀਤ ਸਿੰਘ ਹੋਣੀ, ਅਮਰੀਕਾ ਦੇ ਵਿੱਚ ਅਸੀਂ ਬਹੁਤ ਜਗ੍ਹਾ ਦੇ ਉੱਤੇ, ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ, ਨਿਊ ਜਰਸੀ, ਅਲੱਗ-ਅਲੱਗ ਜਗ੍ਹਾ ਦੇ ਉੱਤੇ। ਸੋ ਜਾਂ ਹੁਣ ਉਹਨਾਂ ਦਾ ਟੂਰ ਭਾਈ ਜਗਜੀਤ ਸਿੰਘ ਉਹਨਾਂ ਦਾ ਐਜੂਕੇਸ਼ਨ ਕਾਉਂਸਲ ਵਾਲਿਆਂ ਦਾ ਆਸਟ੍ਰੇਲੀਆ ਦੇ ਕਈ ਕੰਟਰੀਆਂ ਦੇ ਦੌਰੇ ਆ। ਸੋ ਉਹਦੇ ਵਿੱਚ ਅਸੀਂ ਜਿਹੜੀ ਸਾਡੇ ਬੱਚੇ ਆ ਇਹਨਾਂ ਕੰਟਰੀਆਂ ਦੇ ਵਿੱਚ ਉਹ ਵੈਸਟਰਨ ਕਲਚਰ ਨੂੰ ਅਡਾਪਟ ਕਰ ਰਹੇ ਆ। ਸੋ ਉਹਨਾਂ ਕੋਲ ਬਹੁਤ ਵਧੀਆ ਜਿਹੜਾ ਉਹ ਕੋਰਸ ਆ, ਉਹ 2 ਦਿਨ ਦਾ ਹੁੰਦਾ ਆ। ਉਹ ਅਲੱਗ-ਅਲੱਗ ਕੋਰਸ ਆ ਵੀ ਕਿਵੇਂ ਆਪਣੇ ਬੱਚਿਆਂ ਨੂੰ ਅੱਜ ਦੇ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਉਹ ਵਰਤੋ, ਪਰ ਉਹਦੇ ਵਿੱਚ ਤੁਸੀਂ ਮਸਰੂਫ ਨਾ ਹੋ, ਉਹਨੂੰ ਆਪਣੇ ਦਿਮਾਗ ਦੇ ਵਿੱਚ ਨਾ ਵਾੜ ਲਓ। ਤੁਸੀਂ ਮਤਲਬ ਜਿਹੜਾ ਆ ਉਹ ਪੇਰੈਂਟਸ ਦੇ ਜਿਹੜੇ ਇਸ਼ੂਜ਼ ਹੁੰਦੇ ਆ, ਉਹ ਕਹਿੰਦੇ ਵੀ ਸਾਡੇ ਬੱਚੇ ਕੰਪਿਊਟਰਾਂ ਦੇ ਗੇਮਾਂ ਹੀ ਖੇਡੀ ਜਾਂਦੇ ਆ, ਤੇ ਬੱਚਿਆਂ ਨਾਲ ਗੱਲ ਕਰੀ ਦੀ ਉਹ ਕਹਿੰਦੇ ਵੀ ਸਾਡੇ ਮਾਂ ਪਿਓ, ਸਾਡੇ ਮਾਤਾ ਪਿਤਾ ਸਾਨੂੰ ਸਮਾਂ ਨਹੀਂ ਦਿੰਦੇ, ਰਾਈਟ, ਅਸੀਂ ਤਾਂ ਖੇਡਦੇ ਆ। ਸੋ ਉਸ ਪ੍ਰਤੀ ਕਾਫੀ ਜਿਹੜਾ ਜਾਗਰੂਕਤਾ ਪੈਦਾ ਕਰਦੇ ਉਹਨਾਂ ਦੇ ਜਿਹੜੇ ਕੋਰਸ ਆ ਐਜੂਕੇਸ਼ਨ ਕਾਉਂਸਲ, ਰਿਲੀਜੀਅਸ ਕਾਉਂਸਲ ਦੇ। ਸੋ ਉਹਦੇ ਵਿੱਚ ਅਸੀਂ ਜਿਵੇਂ ਅਮਰੀਕਾ ਦੇ ਵਿੱਚ ਸ਼ੁਰੂਆਤ ਕੀਤੀ ਆ, ਸੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਐਜੂਕੇਸ਼ਨ ਕਾਉਂਸਲ ਦਾ ਕੰਮ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਹੁਣ ਅਸੀਂ ਉਹਨੂੰ ਐਕਸਰਸਾਈਜ਼ ਕਰਾਂਗੇ ਕਿ ਅਸੀਂ ਧਾਰਮਿਕ ਪ੍ਰਤੀਯੋਗਤਾ ਜਿਹੜੇ ਮੁਕਾਬਲੇ ਕਰਾਉਂਦੇ ਆ। ਸੋ ਸਾਡਾ ਈਸਟ ਕੋਸਟ ਲੈਵਲ ਦਾ ਉਹ ਬੜਾ ਤਗੜਾ ਪ੍ਰੋਗਰਾਮ ਆ, ਹੁਣ ਚੌਥਾ ਇਸ ਸਾਲ ਅਸੀਂ ਕਰਾ ਰਹੇ ਹਾਂ। ਸੋ ਉਹਦੇ ਵਿੱਚ ਅਸੀਂ ਪ੍ਰਾਈਜ਼ ਵੀ ਬੱਚਿਆਂ ਨੂੰ ਦਿੰਦੇ ਹਾਂ। ਉਹਦੇ ਵਿੱਚ ਗੁਰਬਾਣੀ ਕੰਠ ਮੁਕਾਬਲੇ, ਸਪੀਚਸ, ਤੇ ਨਾਲ ਅਸੀਂ ਜਿਹੜੀਆਂ ਆ ਕੁਇਜ਼, ਸਵਾਲ ਜਵਾਬ। ਅਸੀਂ ਜਿਹੜਾ ਸਾਡਾ ਸਿੱਖ ਇਤਿਹਾਸ ਆ, ਗੁਰੂ ਸਾਹਿਬਾਨ ਦਾ ਇਤਿਹਾਸ ਆ, ਉਹ ਕਿਸੇ ਨਾ ਕਿਸੇ ਗੁਰੂ ਸਾਹਿਬਾਨ ਦੇ ਆਧਾਰਿਤ ਜਿਹੜਾ ਉਹ ਟੌਪਿਕ ਰੱਖੀਦਾ, ਪਰ ਡੈਡੀਕੇਟ ਅਸੀਂ ਸਾਹਿਬਜ਼ਾਦਿਆਂ ਨੂੰ ਕਰਦੇ ਹਾਂ ਉਹ ਪ੍ਰੋਗਰਾਮ। ਸੋ ਉਹਦੇ ਵਿੱਚ ਲਾਸਟ ਈਅਰ ਤਕਰੀਬਨ 700 ਕੁਛ ਜਿਹੜੇ ਬੱਚੇ ਰਜਿਸਟਰ ਹੋਏ ਸੀ।
ਸੋ ਸਾਰਿਆਂ ਨੇ ਪਾਰਟਿਸਿਪੇਟ ਕੀਤਾ। ਸੋ ਇਸ ਵਾਰੀ ਅਸੀਂ 15 ਸੈਂਟਰ ਬਣਾਏ ਆ ਈਸਟ ਕੋਸਟ ਦੇ ਵਿੱਚ, ਉਹ ਕਾਫੀ ਵੱਡਾ ਪ੍ਰੋਗਰਾਮ ਸਾਡਾ ਹੈਗਾ ਆ। ਸੋ ਇਸ ਤੋਂ ਬਾਅਦ ਸੈਲਫ ਡਿਟਰਮੀਨੇਸ਼ਨ ਕੌਂਸਲ ਆ ਵਰਲਡ ਸਿੱਖ ਪਾਰਲੀਮੈਂਟ ਦੀ, ਜਿਨ੍ਹਾਂ ਦੇ ਕੋਆਰਡੀਨੇਟਰ ਜਿਹੜੇ ਆ UK ਤੋਂ ਰਣਜੀਤ ਸਿੰਘ ਸਰਾਏ ਜੀ ਉਹਨੇ ਆ ਜੀ। ਸੋ ਮੈਂ ਮਤਲਬ ਇਸ ਗੱਲ ਤੇ ਜਿਹੜਾ ਲਾਸਟ ਇਸ ਸਾਲ ਸਾਡਾ ਸਭ ਤੋਂ ਵੱਡਾ ਕਾਰਜ ਭਾਈ ਰਣਜੀਤ ਸਿੰਘ ਸਰਾਏ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਜੋ ਸੈਲਫ ਡਿਟਰਮੀਨੇਸ਼ਨ ਕੌਂਸਲ ਦੇ ਕੋਆਰਡੀਨੇਟਰ, ਉਹਨਾਂ ਵੱਲੋਂ ਤਕਰੀਬਨ 5-6 ਮਹੀਨਿਆਂ ਦੀ ਮਿਹਨਤ ਦੇ ਨਾਲ ਇੱਕ 24 ਪੇਜਾਂ ਦੀ ਜਿਹੜੀ ਆ ਉਹ ਰਿਪੋਰਟ ਤਿਆਰ ਕੀਤੀ ਗਈ ਸੀ। ਸੋ ਜੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਜਨੇਵਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਆਫਿਸ ਆ ਜੀ, ਉੱਥੇ ਇੰਡੀਆ ਦੇ ਉੱਤੇ ਜਿਹੜਾ ਆ ਉਹ ਇੱਕ ਸੈਸ਼ਨ ਸੀਗਾ UN ਦਾ, ਜਿਹਦੇ ਵਿੱਚ ਤਕਰੀਬਨ 32 ਦੇ ਕਰੀਬ ਇੰਡੀਆ ਦੇ ਜਿਹੜੇ ਇੰਡੀਆ ਵੱਲੋਂ ਜਿਹੜੇ ਆਏ ਸੀ ਰਿਸਪੌਂਸ ਕਰਨ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀਆਂ ਹਿਊਮਨ ਰਾਈਟ ਵਾਇਓਲੇਸ਼ਨਾਂ ਜਾਂ ਜਿਹੜਾ ਸਾਡਾ ਖੁਦ ਮੁਖਤਿਆਰੀ ਦਾ ਜਿਹੜਾ ਸਾਡਾ ਹੈਗਾ ਆ ਵੀ ਸਿੱਖ ਹੋਮਲੈਂਡ ਦਾ ਖਾਲਿਸਤਾਨ ਦੀ ਗੱਲ ਜੀ, ਉਹਦੇ ਉੱਤੇ ਵੀ ਉਹਨੂੰ ਕਿਵੇਂ ਇਹ ਆਪਣੀਆਂ ਸਾਡੇ ਸਿੱਖ ਲੀਡਰਾਂ ਦੀਆਂ ਖਾਲਿਸਤਾਨੀ ਲੀਡਰਾਂ ਦੀਆਂ ਜਿਹੜਾ ਉਹਨੂੰ ਅਸੀਂ ਸਿੱਖ ਐਕਟੀਵਿਸਟ ਵੀ ਕਹਿੰਦੇ ਆ, ਉਹਨਾਂ ਦੀਆਂ ਕਿਲਿੰਗ ਕਰਕੇ ਜਾਂ ਡਰਾ ਧਮਕਾ ਕੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਪਿਛਲੇ ਸਮਿਆਂ ਦੇ ਵਿੱਚ ਹੁਣ ਇਹ ਹਾਈਲਾਈਟ ਹੋਇਆ ਆ ਜੀ। ਸੋ ਉਹਦੇ ਉੱਤੇ ਉਹ ਸਾਰਾ ਹੀ ਜਿਹੜਾ ਆ ਉਹ ਸਾਰਾ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਤੇ ਉਹ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਵੈਬਸਾਈਟ ਦਾ ਜਿਹੜਾ ਕਾਲਮ ਆ ਹਿਊਮਨ ਰਾਈਟ ਦੇ ਉੱਤੇ ਉਹਦੇ ਉੱਤੇ ਉਹ ਪਬਲਿਸ਼ ਹੋ ਗਈ ਆ। ਸੋ ਇਹ ਮੈਂ ਸਮਝਦਾ ਵੱਡੀ ਅਚੀਵਮੈਂਟ ਆ। ਅਦਰਵਾਈਜ਼ ਸਾਡੇ ਪੰਥ ਵਿੱਚ ਨਾ ਡਾਇਸਪੋਰਾ ਦੇ ਵਿੱਚ ਗੱਲ ਚੱਲਦੀ ਵੀ ਅਸੀਂ ਬਹੁਤ ਵਾਰੀ ਮੈਮੋਰੈਂਡਮ ਦਿੱਤੇ ਯੂਨਾਈਟਿਡ ਨੇਸ਼ਨ ਨੂੰ, ਸਾਡੀ ਕੋਈ ਗੱਲ ਕਿਸੇ ਬੰਨੇ ਕੰਢੇ ਨਹੀਂ ਲੱਗਦੀ। ਸੋ ਇਹ ਤਾਂ ਜੀ ਅਸੀਂ ਮੁਜ਼ਾਹਰੇ ਵੀ ਕਰਦੇ, ਧਰਨੇ ਵੀ ਦਿੰਦੇ ਆ। ਇਹ ਸਾਨੂੰ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਜੀ। ਸੋ ਸਤਿਗੁਰਾਂ ਨੇ ਸਾਨੂੰ ਜਿਹੜੇ ਚੜ੍ਹਦੀ ਕਲਾ ਦਾ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਰਹਿੰਦਾ ਆ, ਕਦੇ ਵੀ ਆਪਣੀ ਸਪੇਸ ਨਹੀਂ ਛੱਡਦਾ। ਸੋ ਉਹਦੇ ਉੱਤੇ ਸਟੈਪ ਬਾਈ ਸਟੈਪ ਅੱਗੇ ਵਧੇ ਆ ਤੇ ਉਹ ਰਿਪੋਰਟ ਜਿਹੜੀ ਆ ਸੈਲਫ ਡਿਟਰਮੀਨੇਸ਼ਨ ਕੌਂਸਲ ਵਾਲੇ ਸਿੰਘਾਂ ਨੇ ਸਾਡਿਆਂ ਨੇ ਜਨੇਵਾ ਦੇ ਵਿੱਚ ਉਹ ਐਸੇ ਸਾਲ ਜਿਹੜੀ ਆ ਉਹ ਚਾੜਤੀ, ਉਹ ਪ੍ਰਾਪਤੀ ਮੈਂ ਕਹਾਂਗਾ। ਸੋ ਐਸੇ ਤਰ੍ਹਾਂ ਅਸੀਂ ਅਮਰੀਕਾ ਦੇ ਵਿੱਚ ਜਿਹੜੇ ਜੈਨੋਸਾਈਡ ਦੇ ਬਿੱਲ ਹੋਏ ਆ, ਭਾਵੇਂ ਉਹ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਆ, ਸਿੱਖ ਕਾਕਸ ਆ, ਸੋ ਅਸੀਂ ਰਲ ਕੇ ਕੰਮ ਕਰਦੇ ਆ ਪਾਰਲੀਮੈਂਟ। ਸੋ ਉਹ ਵੀ ਜਿੱਥੇ ਕੈਲੀਫੋਰਨੀਆ 'ਚ ਮਤੇ ਪਏ ਆ, ਈਵਨ ਨਿਊ ਜਰਸੀ ਦੇ ਵਿੱਚ ਤੇ ਕਨੈਕਟੀਕਟ ਦੇ ਵਿੱਚ ਸਵਰਨਜੀਤ ਸਿੰਘ ਖਾਲਸਾ ਉਹ ਨਹੀਂ ਕਰਦੇ ਇਹ ਕੰਮ ਜੀ। ਸੋ ਉਹ ਵੀ ਸਾਡੀਆਂ ਪ੍ਰਾਪਤੀਆਂ ਆ। ਇਸ ਤਰੀਕੇ ਨਾਲ ਕੁਝ ਅਸੀਂ ਕੰਟਰੀਆਂ ਦੇ, ਭਾਵੇਂ ਛੋਟੀਆਂ ਕੰਟਰੀਆਂ, ਪਰ ਸਾਡਾ ਜਿਹੜਾ ਇਹ ਤਰੀਕਾਕਾਰ ਹੈਗਾ ਵੀ ਛੋਟੀਆਂ ਕੰਟਰੀਆਂ ਸਾਡੇ ਕੋਲ ਜਿੰਨੀ ਕੁ ਅਸੀਂ ਫਾਈਨੈਂਸ਼ੀਅਲੀ ਤਗੜੇ ਆ, ਜਿੰਨੇ ਕਿ ਸਾਡੇ ਕੋਲ ਅਸੀਂ ਲੈਗ ਵਰਕ ਕਰ ਸਕਦੇ ਆ ਜੀ। ਸੋ ਉਹਦੇ ਨਾਲ ਅਸੀਂ ਕੰਟਰੀਆਂ ਦੇ ਨਾਲ ਰਿਲੇਸ਼ਨ ਬਿਲਡ ਕਰੀਏ ਕਿ ਜਦੋਂ ਕਿਤੇ ਗੱਲ ਤੁਰੇ ਤਾਂ ਉਹ ਕੰਟਰੀਆਂ ਕਮ ਸੇ ਕਮ ਤੁਹਾਡੇ ਸਿੱਖ ਹੋਮਲੈਂਡ ਦਾ ਖਾਲਿਸਤਾਨ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਸਕਣ। ਸੋ ਸਾਡੀ ਉਸ ਤਰ੍ਹਾਂ ਦੀ ਸੋਚ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਹੈਗੀ ਆ। ਸੋ ਨੋ ਡਾਊਟ ਜਿਹੜੇ ਸਾਡੇ ਨੌਜਵਾਨ ਆ, ਅਸੀਂ ਹਿਊਮਨ ਰਾਈਟ ਡੇ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਸ਼ਾਟਲ ਦੇ ਵਿੱਚ ਕਨਵੈਨਸ਼ਨ ਕੀਤੀ ਸੀ। ਸੋ ਸਾਡੇ ਕੋਲ ਕੈਨੇਡਾ ਤੋਂ ਨੌਜਵਾਨ ਜਿਹੜੇ ਵਕੀਲ ਆ, ਅਮਰੀਕਾ ਤੋਂ ਪੜ੍ਹੇ ਲਿਖੇ ਬੱਚੇ, ਸੋ UK ਤੋਂ, ਯੂਰਪ ਤੋਂ, ਅਸੀਂ ਉਹਨਾਂ ਨੌਜਵਾਨਾਂ ਨੂੰ ਜਿਹੜਾ ਇੱਕ ਬ੍ਰੇਨ ਸਾਡਾ ਪੜ੍ਹਿਆ ਲਿਖਿਆ ਯੂਥ ਆ, ਜਿਨ੍ਹਾਂ ਕੋਲ ਇੱਕ ਵਿਜ਼ਨ ਵੀ ਆ ਕੌਮੀ ਘਰ ਖਾਲਿਸਤਾਨ ਦਾ ਜੀ, ਉਸ ਯੂਥ ਨੂੰ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਉਹਨਾਂ ਵਾਸਤੇ ਪਲੇਟਫਾਰਮ ਆ, ਉਹ ਅੱਗੇ ਲੱਗਣ, ਕੌਮ ਦੀ ਵਾਗਡੋਰ ਸੰਭਾਲਣ। ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਚੱਲਣ ਨੂੰ ਤਿਆਰ ਆ। ਔਰ ਸਾਡਾ ਮਕਸਦ, ਸਾਡਾ ਸੋਚ ਵੀ ਇਹੀ ਆ ਵੀ ਅਸੀਂ ਆਪਣੀ ਕੌਮ ਦੀ ਪਨੀਰੀ ਨੂੰ ਜਿਹੜੇ ਇਹਨਾਂ ਕੰਟਰੀਆਂ ਦੇ ਕਾਨੂੰਨ ਕਾਇਦੇ ਦੇ ਵਿੱਚ ਰਹਿ ਕੇ ਆਪਣਾ ਕੇਸ ਜਿਹੜਾ ਬਿਲਡ ਕਰਨਾ, ਉਹਨਾਂ ਕੰਟਰੀਆਂ ਦੇ ਟੇਬਲਾਂ ਤੱਕ ਲਿਜਾਣਾ, ਵੱਡੀਆਂ ਪਾਵਰਫੁੱਲਾਂ ਦੇ ਤੱਕ, ਜਿਹੜੀਆਂ ਅਮਰੀਕਾ ਹੋਵੇ, ਤੇ ਕੀ ਭਾਈ ਸਾਡਾ ਦਾਵਾ ਆ, ਸਾਡਾ ਰਾਜ ਸੀ, ਅਸੀਂ ਉੱਥੇ ਉਹ ਆਪਣਾ ਰਾਜ ਜਿਹੜਾ ਸਾਡੇ ਕੋਲੋਂ ਧੋਖੇ ਨਾਲ ਤਿਆਇਆ ਗਿਆ, ਉਹਨੂੰ ਅਸੀਂ ਜਿਹੜਾ ਪ੍ਰਾਪਤ ਕਰਨ ਵਾਸਤੇ ਸਾਡੇ ਇਹ ਰੋਡ ਮੈਪ ਆ, ਅਸੀਂ ਇਸ ਤਰੀਕੇ ਨਾਲ ਲੜਦੇ ਹਾਂ। ਸੋ ਇਹ ਸਾਡਾ ਹੈਗਾ। ਕੌਂਸਲਾਂ ਸਾਡੀਆਂ 10 ਕੌਂਸਲਾਂ ਆ, ਮੈਂ ਮਾੜਾ ਜਿਹਾ 1 ਮਿੰਟ ਹੀ ਲਾਉਣਾ। 10 ਕੌਂਸਲਾਂ ਦੇ ਵਿੱਚੋਂ ਅਸੀਂ ਕਈ ਵਾਰੀ ਸਾਡੇ ਆਮ ਸੰਗਤਾਂ ਵਿੱਚ ਵਿਚਰਦਿਆਂ ਹੋਇਆਂ ਜਿਹੜਾ ਵੀ ਨੌਜਵਾਨ ਜਿਸ ਵੀ ਫੀਲਡ ਦੇ ਵਿੱਚ ਰੁਚੀ ਰੱਖਦਾ, ਉਹ ਭਾਵੇਂ ਧਾਰਮਿਕ ਪੱਖ ਤੋਂ ਕੰਮ ਕਰਨਾ ਚਾਹੁੰਦੇ ਆ, ਜਿਵੇਂ ਐਜੂਕੇਸ਼ਨ ਕੌਂਸਲ ਆ, ਰਿਲੀਜੀਅਸ ਕੌਂਸਲ ਆ,
ਜਾਂ ਹਿਊਮਨ ਰਾਈਟ ਵਾਇਲੇਸ਼ਨ ਆ ਸਾਡੇ ਕਿੰਨੀ ਸਿੱਖਾਂ ਦੀ ਜੈਨੋਸਾਈਡ ਹੋਈ ਆ ਜੀ। ਦਿੱਲੀ ਪੰਜਾਬ ਦੇ, ਉਹਦੇ ਉੱਤੇ ਕੰਮ ਕਰਨਾ ਚਾਹੁੰਦਾ। ਹਰ ਇੱਕ ਵਾਸਤੇ ਜਿਹੜਾ ਆ ਉਹ ਸਪੇਸ ਹੈਗਾ ਆ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ। ਤੇ ਜਿਹਨੇ ਸਪੋਰਟਸ ਕਾਉਂਸਲ ਦੇ ਵਿੱਚ ਆਉਣਾ ਆ, ਸਾਡੇ ਬੱਚੇ ਸਪੋਰਟ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਕੈਂਪ ਧਾਰਮਿਕ ਪ੍ਰਤੀਯੋਗਤਾ ਉਹਦੇ ਵਿੱਚ ਵੀ ਅਸੀਂ ਇੱਕ ਤੀਰ ਕਮਾਨੀ ਵਾਲਾ ਜਿਹੜਾ ਆ ਉਹ ਐਤਕੀ ਐਡ ਕੀਤਾ ਆ ਵੀ ਬੱਚਿਆਂ ਨੂੰ ਸਾਡੇ ਬੱਚੇ ਉਹਦੇ 'ਚ ਆਉਣ, ਉਹ ਸਿੱਖਣ ਕੁਛ। ਅਸੀਂ ਪੂਰਾ ਪ੍ਰਬੰਧ ਉਹਦਾ ਪ੍ਰੋਪਰ ਕਰ ਰਹੇ ਹਾਂ ਵੀ ਕਿਵੇਂ ਪੁਆਇੰਟ ਦੇਣੇ ਆ, ਸਾਰਾ ਉਹ ਸਾਜੋ ਸਮਾਨ ਖਰੀਦਿਆ ਜਾ ਰਿਹਾ ਹੈ ਜੀ। ਸੋ ਸਪੋਰਟਸ ਦੀ ਕੌਂਸਲ ਦੇ ਵਿੱਚ ਜਿਹੜਾ ਕੋਈ ਸਪੋਰਟਸ ਦੇ ਵਿੱਚ ਰੁਚੀ ਰੱਖਦਾ, ਹਰ ਇੱਕ ਇਨਸਾਨ ਵਾਸਤੇ ਜਿਹੜਾ ਪੰਥ ਦਾ ਹਿੱਸਾ ਆ, ਜਿਹੜਾ ਪੰਥ ਦੀ ਵਾਸਤੇ ਕੰਮ ਕਰਨਾ ਚਾਹੁੰਦਾ, ਸਪੇਸ ਆ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ। ਉਹਨਾਂ ਦਾ ਹੀ ਪਲੇਟਫਾਰਮ ਆ। ਅਸੀਂ ਚਾਹੁੰਦੇ ਆ ਵੀ ਭਾਈ ਆਓ, ਤੁਹਾਡੇ ਕੋਲ ਕਿਸੇ ਵੀ ਤਰੀਕੇ ਦੀ ਕਾਬਲੀਅਤ, ਹੁਨਰ ਹੈਗਾ, ਉਹ ਜਿਹੜਾ ਹੁਨਰ ਜਿਹਦਾ ਕੌਮ ਨੂੰ ਲਾਭ ਹੋ ਸਕਦਾ, ਉਹ ਤੁਸੀਂ ਆਣ ਕੇ ਜ਼ਰੂਰ ਸੇਵਾ 'ਚ ਹਿੱਸਾ ਪਾਓ ਜੀ। ਇਹ ਕੌਮ ਦੀ ਵਰਲਡ ਸਿੱਖ ਪਾਰਲੀਮੈਂਟ ਆ। ਸੋ ਇਸ ਤਰੀਕੇ ਦੇ ਨਾਲ ਇਹ 5ਵਾਂ ਇਜਲਾਸ ਜਿਹੜਾ ਹੋਣ ਜਾ ਰਿਹਾ, ਸੋ ਉਹਦੇ ਵਿੱਚ ਉਮੀਦਾਂ ਆ, ਸੋ ਚੰਗੀਆਂ ਖੋਜਾਂ ਹੋਣਗੀਆਂ, ਸੋ ਚੰਗੇ ਮਤੇ ਜਿਹੜੇ ਰੋਡ ਮੈਪ ਬਣਾਏ ਜਾਣਗੇ, ਟੀਚੇ ਮਿੱਥੇ ਜਾਣਗੇ ਜੀ। ਸੋ ਇਹ ਗੱਲ ਬਾਤ ਹੈ ਜੀ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਵੀ ਜਾਣਨਾ ਚਾਹੂੰਗਾ, ਇਹੀ ਜਿਹੜੀ ਹਿੰਮਤ ਸਿੰਘ ਨੂੰ ਮੇਰਾ ਸਵਾਲ ਸੀ ਵੀ ਜਦੋਂ ਅਸੀਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, 5ਵਾਂ ਸੈਸ਼ਨ ਜਰਮਨੀ ਦੇ ਵਿੱਚ ਹੋਣ ਜਾ ਰਿਹਾ ਆ, ਤੁਸੀਂ ਕਿਵੇਂ ਦੇਖਦੇ ਹੋ 2015 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਵੀ ਹੈ, ਇਹਨਾਂ ਹਾਲਾਤਾਂ ਦੇ ਵਿੱਚੋਂ ਜਿਸ ਵਿੱਚੋਂ ਅਸੀਂ ਲੰਘੇ ਆ ਜਾਂ ਲੰਘ ਰਹੇ ਹਾਂ, ਇਹ ਆਪਸ ਦੇ ਵਿੱਚ ਜਦੋਂ ਅਸੀਂ ਕੌਮ ਦੀਆਂ ਅੰਦਰੂਨੀ ਗੁੱਟਬੰਦੀਆਂ, ਸਫਬੰਦੀਆਂ ਦੇਖਦੇ ਹਾਂ ਤੇ ਬੜਾ ਕੁਝ ਅਜਿਹਾ ਹੁੰਦਾ ਜਿਹੜਾ ਪਬਲਿਕਲੀ ਉਹ ਨਹੀਂ ਹੁੰਦਾ। ਹਰ ਇੱਕ ਬੰਦਾ ਆਪਣੇ ਤੌਰ ਤੇ ਕੰਮ ਕਰਨਾ ਚਾਹੁੰਦਾ ਹੈ ਤੇ ਇਸ ਮਾਹੌਲ ਦੇ ਵਿੱਚ ਵੀ ਮਤਲਬ ਜਦੋਂ ਹਰੇਕ ਬੰਦੇ ਦੀ ਲਾਈਨ ਜਾਂ ਹਰੇਕ ਜਥੇਬੰਦੀ ਦੀ ਉਹੀ ਹੁੰਦੀ ਹੈ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹ ਠੀਕ ਹੈ, ਜਿਹੜੇ ਬਾਕੀ ਕਰ ਰਹੇ ਨੇ ਉਹਨਾਂ ਦਾ ਨੂੰ ਤੇ ਪਤਾ ਨਹੀਂ ਹੈਗਾ ਜਾਂ ਉਹਨਾਂ ਨੂੰ ਕਰਨਾ ਨਹੀਂ ਆਉਂਦਾ। ਇਸ ਕਿਸਮ ਦੀ ਸਾਡੀ ਇੱਕ ਨੈਗੇਟਿਵ ਪਹੁੰਚ ਹੁੰਦੀ ਹੈ ਦੂਜਿਆਂ ਦੇ ਪ੍ਰਤੀ। ਸੋ ਉਹਦੇ ਵਿੱਚ ਜਿਹੜਾ ਇਹ ਕਨਸੈਪਟ ਹੈਗਾ ਵਰਲਡ ਸਿੱਖ ਪਾਰਲੀਮੈਂਟ ਦਾ, ਉਹ ਕਿੰਨਾ ਕੁ ਰਚਿਆ ਆ ਤੇ ਕਿੰਨਾ ਕੁ ਅੱਗੇ ਵਧਿਆ? ਦੇਖੋ, ਜਦੋਂ ਇੱਕ ਐਵਰੇਜ ਬੰਦਾ ਇਹ ਲਫ਼ਜ਼ ਪਾਰਲੀਮੈਂਟ ਸੁਣਦਾ ਹੈ ਤੇ ਉਸ ਦੇ ਸਾਹਮਣੇ ਕਿਸੇ ਮੁਲਕ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਇਕੱਠ, ਜਿਸ ਨੂੰ ਅਸੈਂਬਲੀ ਵੀ ਕਹਿੰਦੇ ਨੇ, ਪਾਰਲੀਮੈਂਟ ਵੀ ਕਹਿੰਦੇ ਨੇ, ਇਹ ਲਫ਼ਜ਼ ਵੈਸਟਰਨ ਵਰਲਡ 'ਚੋਂ ਆਇਆ ਜੀ। ਸਾਡੇ ਖਿੱਤੇ ਦੇ ਵਿੱਚ ਜਿਹੜੀ ਕੋਈ ਡਿਸੀਜਨ ਮੇਕਿੰਗ ਬਾਡੀ, ਖਾਸ ਤੌਰ ਤੇ ਸਭਾ ਦੇ ਨਾਂ ਥੱਲੇ ਜਿਹਨੂੰ ਰਾਜ ਸਭਾ ਕਿਹਾ ਜਾਂਦਾ ਸੀ ਜਾਂ ਰਾਇਲ ਅਸੈਂਬਲੀ ਜਿਹਦੇ ਲਈ ਲਫ਼ਜ਼ ਸੀ, ਸੋ ਅਸੀਂ ਇਸੇ ਲਈ ਜਦੋਂ ਸਿੰਘ ਸਭਾ ਦੀ ਸ਼ੁਰੂਆਤ ਹੋਈ, ਜਿਹੜਾ ਅੱਜ ਦਾ ਦਿਨ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇਹਨਾਂ ਦਿਨਾਂ 'ਚ ਸਿੰਘ ਸਭਾ ਫਾਊਂਡ ਹੋਈ ਸੀਗੀ, ਤੇ ਉਦੋਂ ਵੀ ਸਭਾ ਦਾ ਮਤਲਬ ਰਾਇਲ ਅਸੈਂਬਲੀ ਹੁੰਦਾ। 2015 ਦੇ ਸਰਬੱਤ ਖਾਲਸਾ ਨੇ, ਕਿਉਂਕਿ ਸਾਡੇ ਲਈ ਜਿਹੜਾ ਸਮੁੱਚੀ ਕੌਮ ਦਾ ਇਕੱਠ ਹੈ, ਪੰਥਕ ਜਜ਼ਬਿਆਂ ਦੀ ਤਰਜਮਾਨੀ ਕਰਨ ਵਾਲਾ, ਉਹਦੇ ਲਈ ਸਾਡੇ ਲਈ ਰਵਾਇਤੀ ਲਫ਼ਜ਼ ਸਰਬੱਤ ਖਾਲਸਾ ਹੈ। ਆਮ ਤੌਰ ਤੇ ਸਰਬੱਤ ਖਾਲਸਾ ਅਕਾਲ ਤਖਤ ਦੀ ਛਤਰ ਛਾਇਆ ਹੇਠ ਹੁੰਦਾ ਜਦੋਂ ਹਾਲਾਤ ਨਾਰਮਲ ਹੋਣ, ਪਰ ਜਦੋਂ ਅਕਾਲ ਤਖਤ ਤੇ ਕਿਸੇ ਹੋਰ ਦਾ ਕਬਜ਼ਾ ਹੋਏ, ਜਿਵੇਂ 2015 'ਚ ਬਾਦਲਾਂ ਦਾ ਸੀ ਜਾਂ 18ਵੀਂ ਸਦੀ 'ਚ ਅਸੀਂ ਮੱਸਾ ਰੰਗੜ ਔਰ ਦੂਸਰੇ ਲੋਕ ਉੱਥੇ ਕਾਬਜ਼ ਸੀ, ਤੇ ਉਦੋਂ ਉਹ ਸਰਬੱਤ ਖਾਲਸਾ ਬੀਕਾਨੇਰ 'ਚ ਵੀ ਹੋਇਆ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕਰਨਾ। ਇਸੇ ਤਰ੍ਹਾਂ 2015 ਦਾ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੋਇਆ, ਇਤਿਹਾਸਕ ਮੁਕਾਮ ਦੇ ਉੱਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਸਰਬੱਤ ਖਾਲਸਾ ਨੇ, ਜਿਹੜੀ ਕਿ ਜਿਹਦੇ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਪ ਮੁਹਾਰੇ ਸ਼ਾਮਲ ਹੋਈਆਂ, ਉਹਨਾਂ ਨੇ ਜਿਹੜੇ ਅੱਡ-ਅੱਡ ਵਿਸ਼ਿਆਂ ਸੰਬੰਧੀ ਮਤੇ ਪਾਸ ਕੀਤੇ। ਉਹਦੇ 'ਚ ਇੱਕ ਬੜਾ ਅਹਿਮ ਮਤਾ ਸੀ ਕਿ ਸਿੱਖਾਂ ਦੀ ਇੱਕ ਇੰਟਰਨੈਸ਼ਨਲ ਬਾਡੀ, ਜਿਹਦਾ ਨਾਂ ਸਰਬੱਤ ਖਾਲਸਾ ਵੱਲੋਂ ਹੀ ਵਰਲਡ ਸਿੱਖ ਪਾਰਲੀਮੈਂਟ ਰੱਖਿਆ ਗਿਆ, ਇਹ ਕਨਸਟੀਟਿਊਟ ਕੀਤੀ ਜਾਏ। ਹੁਣ ਦੂਸਰੀਆਂ ਪਾਰਲੀਮੈਂਟਸ ਨਾਲੋਂ, ਕਿਉਂਕਿ ਉਹ ਇੱਕ ਕਨਸਟੀਟਿਊਸ਼ਨ ਦੇ ਥੱਲੇ ਇਲੈਕਟਡ ਬਾਡੀ ਹੁੰਦਾ, ਉਹਨਾਂ ਦੀ ਐਕਟੀਵਿਟੀ ਪੋਲੀਟੀਕਲ ਹੈ, ਇਸ ਵਰਲਡ ਸਿੱਖ ਪਾਰਲੀਮੈਂਟ ਦੇ ਕਨਸੈਪਟ ਨੂੰ ਸਮਝਣ ਲਈ ਸਾਨੂੰ ਸਮਝਣਾ ਹੋਏਗਾ ਕਿ ਇਹ ਮਾਨੋ ਅਸੀਂ 2 ਏਕੜ ਜ਼ਮੀਨ ਦੇ ਉੱਤੇ ਇੱਕ ਪਾਸੇ ਸੌਕਰ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਕ੍ਰਿਕਟ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਬੈਡਮਿੰਟਨ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਰੈਸਲਿੰਗ ਹੋ ਰਹੀ ਹੈ, ਇੱਕ ਪਾਸੇ ਤੀਰਅੰਦਾਜ਼ੀ ਹੋ ਰਹੀ ਹੈ। ਜਿਵੇਂ ਭਾਈ ਹਿੰਮਤ ਸਿੰਘ ਉਹਨਾਂ ਨੇ 10 ਕੌਂਸਲਸ ਦੀ ਗੱਲ ਕੀਤੀ, ਬੇਸ਼ੱਕ ਅਲਟੀਮੇਟ ਮਕਸਦ ਵਰਲਡ ਸਿੱਖ ਪਾਰਲੀਮੈਂਟ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਜਿੱਥੇ ਅਸੀਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਲੈਣਾ, ਔਰ ਉਹਦੇ ਲਈ ਪਿਛਲੀਆਂ 4 ਦਹਾਈਆਂ 'ਚ
ਲੱਖਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ ਤੋਂ ਬਾਅਦ ਉਹਦਾ ਨਾਂ ਖਾਲਿਸਤਾਨ ਰੱਖਿਆ ਹੋਇਆ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਪੋਲੀਟੀਕਲ ਗੋਲ ਖਾਲਿਸਤਾਨ ਹੈ। ਪਰ ਇਹਦੇ 'ਚ ਹਰ ਉਸ ਫੀਲਡ 'ਚ ਕੰਮ ਕਰ ਰਹੀਆਂ ਜਥੇਬੰਦੀਆਂ, ਜਿਵੇਂ ਤੁਸੀਂ ਕਿਹਾ ਕਿ ਜੀ ਭਾਵੇਂ ਕੋਈ ਕਿਤੇ ਕਰ ਰਿਹਾ ਉਹਨੂੰ ਲੱਗਦਾ ਵੀ ਮੈਂ ਹੀ ਕਰ ਰਿਹਾ, ਅਸੀਂ ਉਹਦੇ ਲਈ ਵੀ ਜਿਹੜਾ ਹੈ ਉਹਦੀ ਮਿਸ਼ਨ ਸਟੇਟਮੈਂਟ 'ਚ ਇਹ ਸਪੇਸ ਕ੍ਰੀਏਟ ਕੀਤਾ। ਇਸ ਲਈ ਜਿਹੜੀਆਂ 10 ਕੌਂਸਲਾਂ ਨੇ ਉਹ ਧਾਰਮਿਕ ਵੀ ਆਰਥਿਕ ਵੀ, ਉਹਦੇ 'ਚ ਈਵਨ ਵਰਲਡ ਲੈਵਲ ਤੇ ਸਿੱਖਾਂ ਦਾ ਬੈਂਕ ਹੋਏ ਇਹ ਕਨਸੈਪਟ ਵੀ ਹੈ। ਉਹਦੇ 'ਚ ਸੋਸ਼ਲ ਲੈਵਲ ਦੇ ਉੱਤੇ ਕਿਵੇਂ ਅਸੀਂ ਵਣਜਾਰੇ, ਸਿਕਲੀਗਰ, ਦਲਿਤ ਜਿਹੜੇ ਸਾਡੇ ਜਿਹੜੇ ਕਮਜ਼ੋਰ ਸੈਕਸ਼ਨ ਨੇ ਸੁਸਾਇਟੀ ਦੇ, ਉਹਨਾਂ ਨੂੰ ਕਿਵੇਂ ਉਭਾਰਨਾ ਹੈ, ਉਸ ਦੇ ਲਈ ਕੋਈ ਕੰਮ ਕਰਨਾ ਚਾਹੁੰਦਾ ਉਹਦੇ ਲਈ ਸਪੇਸ ਹੈ। ਔਰ ਇਸੇ ਤਰ੍ਹਾਂ ਐਜੂਕੇਸ਼ਨ ਦੇ ਹਵਾਲੇ ਨਾਲ ਜਿਵੇਂ ਆਲਰੇਡੀ ਇਹਨਾਂ ਨੇ ਦੱਸਿਆ ਹੈ, ਜਿਹਦੇ 'ਚ ਸਾਡੀ ਐਜੂਕੇਸ਼ਨ ਕੌਂਸਲ ਨੇ ਕਾਫੀ ਰਿਮਾਰਕੇਬਲ ਪ੍ਰਾਪਤੀਆਂ ਕੀਤੀਆਂ ਨੇ। ਫਿਰ ਇਹ ਸਮਝਦਿਆਂ ਹੋਇਆ ਕਿ ਭਾਈ ਜਦੋਂ ਅਸੀਂ ਇੰਟਰ ਜਨਰੇਸ਼ਨਲ ਕ੍ਰਾਈਸਿਸ ਚੋਂ ਗੁਜ਼ਰ ਰਹੇ ਹਾਂ, ਕਿਉਂਕਿ ਇਹਨਾਂ 40 ਸਾਲਾਂ 'ਚ 2 ਜਨਰੇਸ਼ਨਾਂ ਗੁਜ਼ਰ ਗਈਆਂ ਜੀ, ਉਹ ਇੰਟਰ ਜਨਰੇਸ਼ਨਲ ਟਰਾਮੇ 'ਚੋਂ ਵੀ ਗੁਜ਼ਰੀਆਂ ਨੇ, ਅਸੀਂ ਗੁਜ਼ਰ ਰਹੇ ਹਾਂ ਅੱਜ ਵੀ। ਨਵਾਂ ਦੁਸ਼ਮਣ ਜਿਹੜਾ ਨਵਾਂ ਵੈਪਨ ਲਿਆ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ ਦੇ ਵਿੱਚ ਬਾਹਰ ਉਹਨਾਂ ਨੇ ਲੈ ਆਂਦਾ, ਉਹਨੂੰ ਵੀ ਡਾਇਸਪੋਰਾ ਸਿੱਖ ਦੇਖ ਰਹੇ ਨੇ। ਸੋ ਇਹ ਜਿਹੜਾ ਓਵਰਆਲ ਕਨਸੈਪਟ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਇਹ ਵਿਦਨ ਇੰਡੀਆ ਜਿਹੜੀ ਕਿ ਸਿੱਖ ਕੌਮ ਦਿੱਲੀ ਦੇ ਜ਼ੇਰ ਕੀਤੀ ਹੋਈ ਹੈ ਤਾਕਤ ਦੇ ਨਾਲ, ਔਰ ਡਾਇਸਪੋਰਾ। ਸੋ ਜਿਹੜਾ ਓਵਰਆਲ ਮਾਡਲ ਹੈ ਉਹਦੇ 'ਚ ਜੇ ਅਸੀਂ 300 ਦੇ ਕਰੀਬ ਡੈਲੀਗੇਟ ਰੱਖਣੇ ਨੇ ਤੇ ਉਹਦੇ 'ਚੋਂ ਘੱਟੋ ਘੱਟ ਹਾਫ ਜਿਹੜੇ ਨੇ ਉਹ ਡਾਇਸਪੋਰਾ 'ਚ ਹੋਣਗੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਉੱਥੋਂ ਦੇ ਸੈਟਅਪ 'ਚ ਉਹ ਰਿਲੀਜੀਅਸ ਅਰੀਨਾ 'ਚ ਕੰਮ ਕਰ ਸਕਦੇ ਨੇ, ਥੋੜਾ ਬਹੁਤ ਆਰਥਿਕ 'ਚ ਕਰ ਸਕਦੇ ਨੇ, ਹੈਲਥ ਸੈਕਟਰ 'ਚ ਕਰ ਸਕਦੇ ਨੇ, ਕੋਈ ਹੋਰ ਜਿਹੜਾ ਉਹਦੇ 'ਚ, ਲੇਕਿਨ ਪੋਲੀਟੀਕਲੀ ਉਹਨਾਂ ਨੂੰ ਉੱਥੇ ਕਿਸੇ ਨੇ ਸਪੇਸ ਨਹੀਂ ਦੇਣਾ ਹੈ। ਔਰ ਅਸੀਂ ਆਲਰੇਡੀ ਦੇਖ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਇਹਦੇ ਬਾਵਜੂਦ ਕਿ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤਦੇ ਨੇ, ਸਹੁੰ ਵੀ ਚੁਕਾ ਦਿੱਤੀ ਜਾਂਦੀ ਹੈ ਪਰ NSA ਲਾ ਦਿੱਤਾ ਜਾਂਦਾ। ਸੋ ਇਹ ਠੀਕ ਹੈ ਕਿ ਇਹ ਸਾਰੇ 2015 ਤੋਂ ਬਾਅਦ ਇਹ ਛੋਟਾ ਕਨਸੈਪਟ ਨਹੀਂ ਸੀ ਜਿਹਨੂੰ ਇੰਪਲੀਮੈਂਟ ਕੀਤਾ ਜਾਂਦਾ। ਡੈਲੀਬਰੇਸ਼ਨਸ ਹੋਈਆਂ, ਫਿਰ ਆਲਮੋਸਟ 2 ਸਾਲ ਕੋਵਿਡ ਦੇ ਹਵਾਲੇ ਨਾਲ ਨਿਕਲ ਗਏ, ਲੇਕਿਨ ਇਹਦੇ ਬਾਵਜੂਦ ਇਹ ਜਿਹੜੇ 5 ਸੈਸ਼ਨ ਨੇ ਉਹਨਾਂ ਨੇ ਇੱਕ ਮੈਸੇਜ ਤਾਂ ਇਹ ਦਿੱਤਾ ਹੈ, ਕੰਟੀਨਿਊਟੀ ਹੈ, ਇਸ ਦੇ ਉੱਤੇ ਕੰਮ ਹੋ ਰਿਹਾ ਹੈ। ਸੈਕੰਡ ਪਾਰਟ, ਕਿਉਂਕਿ ਮੈਂ ਪੋਲੀਟੀਕਲ ਐਂਗਲ ਤੋਂ ਜ਼ਿਆਦਾ ਗੱਲ ਕਰਾਂਗਾ, ਕਿਉਂਕਿ ਜਦੋਂ ਅਸੀਂ ਸੰਘਰਸ਼ਸ਼ੀਲ ਕੌਮਾਂ ਦੀ ਗੱਲ ਕਰਦੇ ਹਾਂ, ਜਦੋਂ ਕੌਮਾਂ ਕਿਸੇ ਦੇ ਜੂੜੇ ਚੋਂ ਨਿਕਲਣਾ ਚਾਹੁੰਦੀਆਂ ਨੇ, ਆਮ ਤੌਰ ਤੇ ਇੱਕ ਕਨਸੈਪਟ ਹੁੰਦਾ ਸੀ ਜਿਹਨੂੰ ਸਿੱਖ ਸਟਰਗਲ ਦੇ ਵਿੱਚ ਵੀ ਇਸਤੇਮਾਲ ਕੀਤਾ ਗਿਆ ਪਰ ਉਹਦੀ ਕ੍ਰੈਡੀਬਿਲਿਟੀ ਬਹੁਤੀ ਨਹੀਂ ਰਹੀ, ਉਹ ਸੀ ਜਲਾਵਤਨ ਸਰਕਾਰਾਂ ਦਾ, ਗਵਰਨਮੈਂਟ ਇਨ ਐਗਜ਼ਾਈਲ। ਨਹੀਂ ਕਿ ਗਵਰਨਮੈਂਟ ਇਨ ਐਗਜ਼ਾਈਲ ਦੇ ਵਿੱਚ ਤੁਸੀਂ ਮੈਸੇਜ ਦੇ ਰਹੇ ਹੋ ਕਿ ਭਾਵੇਂ ਸਾਡੀ ਧਰਤੀ ਦੇ ਉੱਤੇ ਦੁਸ਼ਮਣ ਦਾ ਕਬਜ਼ਾ ਹੈ ਪਰ ਅਸੀਂ ਜਲਾਵਤਨੀ ਦੇ ਵਿੱਚ ਜਿਹੜਾ ਉਹਨੂੰ ਐਕਟ ਕਰ ਰਹੇ ਹਾਂ। ਪਰ ਉਹ ਅਸੀਂ ਦੇਖਦੇ ਹਾਂ ਕਿ ਭਾਵੇਂ 2-3 ਜਲਾਵਤਨ ਸਰਕਾਰਾਂ 1984 ਤੋਂ ਬਾਅਦ ਜਿਹੜੀਆਂ ਆਈਆਂ, ਪਰ ਉਹਨਾਂ ਦੀਆਂ ਕੋਈ ਰੂਟਸ ਨਹੀਂ ਬਣ ਸਕੀਆਂ ਔਰ ਇਵੈਂਚੁਅਲੀ ਉਹ ਇੱਕ ਬਿਆਨ ਦੇਣ ਦੇ ਲਈ ਜਾਂ ਫੋਟੋ ਕਲਚਰ ਤੱਕ ਮਹਿਦੂਦ ਰਿਹਾ। ਇੰਡੀਵਿਜੂਅਲੀ ਕੰਮ ਹੋਇਆ, ਲੇਕਿਨ ਮੈਂ ਕਨਸੈਪਟ ਦੀ ਗੱਲ ਕਰਦਾ। ਸੋ ਜਦੋਂ ਮੈਂ ਵਰਲਡ ਸਿੱਖ ਪਾਰਲੀਮੈਂਟ ਵੱਲ ਦੇਖਦਾ, ਮੈਂ ਸਮਝਦਾ ਵੀ ਇਹ ਸਾਡਾ ਅੱਜ ਦੇ ਪਾਰਲੀਮਾਨੀ ਸਿਸਟਮ ਦੇ ਵਿੱਚ, ਇੰਟਰਨੈਸ਼ਨਲ ਸਿਸਟਮ ਦੇ ਵਿੱਚ ਇੱਕ ਸਰਬੱਤ ਖਾਲਸਾ ਵਾਲਾ ਕਨਸੈਪਟ ਹੈ ਪੋਲੀਟੀਕਲ ਐਂਗਲ ਤੋਂ ਵੀ, ਜਿਹਦੇ 'ਚ ਕਿ ਜੇ ਕੱਲ ਨੂੰ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਭਾਈ ਹਿੰਮਤ ਸਿੰਘ ਹੋਰਾਂ ਨੇ ਵੀ ਕੀਤਾ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਨਵਾਂ ਹਥਿਆਰ ਉਹਨਾਂ ਨੇ ਜਿਹੜਾ ਉਹ ਕਿਲਿੰਗਸ ਬਾਹਰ ਸ਼ੁਰੂ ਕੀਤੀਆਂ ਨੇ। ਹੁਣ ਜੇ ਅਸੀਂ ਬਾਹਰਲੀਆਂ ਹਕੂਮਤਾਂ ਦੇ ਨਾਲ ਤਾਲਮੇਲ ਕਰ ਰਹੇ, ਹੁਣ ਤਾਂ ਚਲੋ ਇੰਡੀਵਿਜੂਅਲ ਲੈਵਲ ਤੇ ਵੀ ਹੋ ਰਿਹਾ, ਕੋਈ ਜਥੇਬੰਦੀਆਂ ਦੇ ਲੈਵਲ ਤੇ ਵੀ ਹੋ ਰਿਹਾ। ਹਾਲਾਂ ਜਦੋਂ ਅਸੀਂ ਸਾਲ ਦੇ ਵਿੱਚ 2 ਮੀਟਿੰਗਸ FBI, ਜਸਟਿਸ ਡਿਪਾਰਟਮੈਂਟ, ਹੋਮਲੈਂਡ ਸਿਕਿਉਰਿਟੀ, ਈਵਨ ਸਟੇਟ ਡਿਪਾਰਟਮੈਂਟ ਨਾਲ ਵਾਸ਼ਿੰਗਟਨ DC 'ਚ ਕੀਤੀਆਂ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਕੀਤੀਆਂ, ਉਹਦੇ 'ਚ ਮੈਂ ਤਰਜਮਾਨੀ ਕੀਤੀ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਦੇ ਉੱਤੇ। ਇਸੇ ਤਰ੍ਹਾਂ ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਉਹ ਕਨੈਟੀਕਟ ਹੋਏ ਜਾਂ ਈਵਨ ਵਿਦ ਨਿਊਯਾਰਕ ਅਸੈਂਬਲੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਰੈਕਗਨਾਈਜ਼ ਕੀਤਾ ਗਿਆ, ਜਾਂ ਖਾਲਸਾ ਸਾਜਨਾ ਦਿਵਸ ਨੂੰ, ਉਹਦੇ 'ਚ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੂੰ ਰੈਕਗਨਾਈਜ਼ ਕੀਤਾ ਕਿਉਂਕਿ ਉਹਨਾਂ ਦਾ ਐਫਰਟ ਸੀ। ਲੇਕਿਨ ਮੈਂ ਅਜੇ ਸਮਝਦਾ ਵੀ ਅਜੇ ਇਹਦੇ 'ਚ ਬਹੁਤ ਕੁਝ ਹੋਣ ਵਾਲਾ ਹੈ। ਅਸੀਂ ਕੰਮ ਕਰ ਰਹੇ ਹਾਂ ਔਰ ਦੇਖੋ ਇੱਕ ਪਾਰਟ ਹਮੇਸ਼ਾ ਇਹ ਹੁੰਦਾ ਜਦੋਂ ਕੋਈ ਨਵਾਂ ਕਨਸੈਪਟ ਆਉਂਦਾ ਜਾਂ ਨਵੀਂ ਗੱਲ ਆਉਂਦੀ ਹੈ, ਜਿਹੜੇ ਆਲਰੇਡੀ ਐਗਜ਼ਿਸਟਿੰਗ ਸੈਟਅਪ ਹੁੰਦੇ ਨੇ
ਉਹ ਥੋੜੇ ਜਿਹੇ ਇਨਸਿਕਿਉਰ ਵੀ ਹੁੰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਪੰਜਾਬ ਦੀ ਤਹਿਜ਼ੀਬ ਦੇ ਵਿੱਚ ਜਾਂ ਸਾਡੀ ਤਰਬੀਅਤ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਉਹ ਹੰਨੇ ਮੀਰੀ ਵਾਲੀ ਗੱਲ ਹੈ ਕਿ ਭਾਈ ਜਿਹੜਾ ਜਿਹਦੇ ਹੱਥ ਜੋ ਹੁੰਦਾ ਹੈ ਉਹਨੂੰ ਇਹ ਲੱਗਦਾ ਹੈ ਜਦੋਂ ਕੋਈ ਨਵੀਂ ਗੱਲ ਆਉਂਦੀ ਹੈ ਕਿ ਵੀ ਪਤਾ ਨਹੀਂ ਮੈਨੂੰ ਡਿਸਪੋਜ਼ੈਸ ਕਰ ਦੇਣਾ। ਇਹੀ ਕਾਰਨ ਹੈ ਕਿ ਇਨੀਸ਼ੀਅਲੀ ਇਸ ਨੂੰ ਸਮਝਣ 'ਚ ਵੀ ਕੁਝ ਵਕਤ ਲੱਗਾ, ਥੋੜਾ ਬਹੁਤ ਵਿਰੋਧ ਲਾਈਨ ਉਸ ਲੈਵਲ ਦੀ ਤਾਂ ਨਹੀਂ ਹੋਈ ਵਿਰੋਧਤਾ, ਲੇਕਿਨ ਬਹੁਤਿਆਂ ਨੂੰ ਇਹ ਲੱਗਿਆ ਕਿ ਭਾਈ ਇਹ ਜਿਹੜਾ ਹੈ ਇਹ ਨਵੀਂ ਗੱਲ ਔਰ ਇਹਦੇ 'ਚ ਸਾਡਾ ਕੀ ਹੋਏਗਾ। ਸੋ ਮੈਂ ਸਮਝਦਾ ਵੀ ਅਲਟੀਮੇਟਲੀ ਸਾਡਾ ਗੋਲ ਇਹੀ ਹੋਏਗਾ ਕਿ ਪੰਜਾਬ ਦੀਆਂ ਸਾਡੀਆਂ ਸਿਆਸੀ ਧਿਰਾਂ ਵੀ ਇਸ ਦੇ ਅੰਬਰੇਲਾ ਦੇ ਥੱਲੇ ਆਣ, ਇੱਕ ਵੱਡਾ ਵਾਸਟ ਅੰਬਰੇਲਾ ਹੈ। ਇਸੇ ਤਰ੍ਹਾਂ ਜਿਹੜੇ ਬਾਹਰ ਕੰਮ ਕਰ ਰਹੀਆਂ, ਬੇਸ਼ੱਕ ਉਹ ਜਿਹੜਾ ਹਿਊਮਨ ਡਿਵੈਲਪਮੈਂਟ ਦੇ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਨੇ, ਹਿਊਮਨ ਰਾਈਟਸ ਦੇ ਵਿੱਚ ਤਾਂ ਕਲੀਅਰਲੀ ਹਿਊਮਨ ਰਾਈਟ ਕਾਉਂਸਲ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ, ਪਰ ਈਵਨ ਜਿਵੇਂ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਜਾਂ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਨੇ, ਉਹ ਵੀ ਅਸੀਂ ਸਮਝਦੇ ਹਾਂ ਕਿ ਭਾਈ ਜੇ ਯੂਕਰੇਨ ਦੇ ਵਿੱਚ ਯੂਨਾਈਟਿਡ ਸਿੱਖਸ ਨੇ ਕੰਮ ਕੀਤਾ, ਜਾਂ ਜਿਵੇਂ ਕੋਵਿਡ ਦੇ ਚੱਲਦੇ ਆ ਨਿਊਯਾਰਕ ਦੇ ਵਿੱਚ ਹੌਟ ਮੀਲਸ ਦੀ ਡਿਮਾਂਡ 60,000 ਤੋਂ ਜ਼ਿਆਦਾ ਹੌਟ ਮੀਲਸ ਚਾਹੀਦੇ ਨੇ, ਮੇਅਰ ਨੇ ਕੀਤੀ ਔਰ ਉਹਦੇ ਥੱਲੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਦੇ ਨਾਲ ਮਿਲ ਕੇ ਅੱਗੇ ਆਈਆਂ। ਸੋ ਇਹ ਬੇਸ਼ੱਕ ਟੀਚਾ ਬਹੁਤਿਆਂ ਨੂੰ ਲੱਗੇਗਾ ਕਿ ਭਾਈ ਇਹਨਾਂ ਵਰਿਆਂ ਦੇ ਵਿੱਚ ਬਹੁਤ ਕੁਝ ਹਾਸਲ ਨਹੀਂ ਅਸੀਂ ਕਰ ਸਕੇ ਪੋਲੀਟੀਕਲ ਲੈਵਲ ਦੇ ਉੱਤੇ, ਲੇਕਿਨ ਆਲਰੇਡੀ ਅਸੀਂ ਫੁੱਟ ਹੋਲਡ ਬਣਾ ਲਿਆ। ਔਰ ਜਦੋਂ ਇਸ ਕਿਸਮ ਦੀਆਂ ਕਨਵੈਨਸ਼ਨਸ ਜਿਹਦੀ ਸ਼ੁਰੂਆਤ ਨਿਊਯਾਰਕ ਤੋਂ ਹੋਈ, ਲੰਡਨ ਵੀ ਹੈ, ਪੈਰਿਸ ਵੀ ਹੈ, ਸਪੇਨ ਵੀ ਹੈ, ਕੈਨੇਡਾ ਵੀ ਹੈ ਔਰ ਹੁਣ ਫਰੈਂਕਫਰਟ ਜਰਮਨੀ ਹੈ। ਔਰ ਤੁਸੀਂ ਦੇਖੋ ਕਿ ਜੇ 50 ਤੋਂ ਜ਼ਿਆਦਾ ਡੈਲੀਗੇਟ, ਬਹੁਤ ਵਾਰ 100 ਤੱਕ ਵੀ ਉਹ ਨੰਬਰ ਚਲਾ ਜਾਂਦਾ ਹੈ, ਉਹ ਆਲ ਦਾ ਵੇ ਟਰੈਵਲ ਕਰਕੇ ਹਜ਼ਾਰਾਂ ਡਾਲਰ ਖਰਚ ਕੇ ਜਾਂਦੇ ਨੇ ਔਰ ਫਿਰ ਆਪਣੀ ਉਹ ਪ੍ਰੋਗਰੈਸ ਵੀ ਦੱਸਦੇ ਨੇ, ਕੁਛ ਤਾਂ ਹੋ ਰਿਹਾ ਨਹੀਂ। ਅਦਰਵਾਈਜ਼ ਜਿਹੜਾ ਹੈ ਇਹ ਸੌਖਾ ਨਹੀਂ ਹੈ ਕੰਮ। ਔਰ ਹਰ ਥਾਂ ਤੇ ਇਸ ਨੇ ਯੂਰਪ ਦੇ ਵਿੱਚ ਜਿਹੜੀਆਂ ਆਪਣੀਆਂ ਰੂਟਸ ਲਾ ਲਈਆਂ ਨੇ, ਨਾਰਥ ਅਮਰੀਕਾ ਚ, ਆਸਟ੍ਰੇਲੀਆ, ਬੇਸ਼ੱਕ ਇਸ ਵਾਰ ਦੀ ਕਨਵੈਨਸ਼ਨ ਪਹਿਲਾਂ ਜਦੋਂ ਟੋਰਾਂਟੋ ਦੇ ਵਿੱਚ ਹੋਇਆ ਤੇ ਆਸਟ੍ਰੇਲੀਆ ਦਾ ਸੀ, ਲੇਕਿਨ ਉੱਥੇ ਵੀ ਜਦੋਂ ਵੀ ਤੁਸੀਂ ਜਾਣਾ ਹੁੰਦਾ ਹੈ ਤੁਹਾਨੂੰ ਬੇਸਿਕਲੀ ਕੁਝ ਜਿਹੜਾ ਉਹ ਸਪੀਡ ਵਰਕ ਕਰਨਾ ਪੈਂਦਾ, ਉਹ ਬਹੁਤਾ ਨਹੀਂ ਹੋ ਸਕਿਆ ਔਰ ਫਿਰ ਜਰਮਨ ਵਾਲਿਆਂ ਨੇ ਵੈਲਕਮ ਕੀਤਾ ਕਿ ਭਾਈ ਸਾਡੇ ਤੁਸੀਂ ਕਰੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਵਰਲਡ ਸਿੱਖ ਪਾਰਲੀਮੈਂਟ ਹੀ ਇੱਕ ਐਸੀ ਬਾਡੀ ਹੋਏਗੀ, ਬੇਸ਼ੱਕ ਹੋਰ ਵੀ ਆਰਗੇਨਾਈਜੇਸ਼ਨਸ ਆਪਣੇ ਆਪ ਨੂੰ ਇੱਕ ਸਟਰਕਚਰਲ ਵੇ ਦੇ ਵਿੱਚ ਆਰਗੇਨਾਈਜ਼ ਕਰ ਰਹੀਆਂ ਨੇ। ਸਿੱਖ ਫੈਡਰੇਸ਼ਨ ਦਾ ਕਨਸੈਪਟ ਜਿਹੜਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਰੂਪ 'ਚ ਸਾਹਮਣੇ ਆਇਆ ਸੀ, ਉਹ ਵੀ ਜਿਹੜਾ ਉਹ ਕੋਆਪਰੇਟ ਕਰਕੇ ਇੱਕ ਦੂਜੇ ਦੇ ਨਾਲ ਇੱਕ ਸੈਟਅਪ ਬਣਾ ਰਹੇ ਨੇ। ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਦਲ ਖਾਲਸਾ ਹੋਏ ਜਾਂ ਸਿੱਖ ਸਿਆਸਤ ਨੈਟਵਰਕ ਜਿਹੜੇ ਵਿਚਾਰ ਗੋਸ਼ਟੀਆਂ ਰਾਹੀਂ ਕੰਸੈਂਸਸ ਬਿਲਡ ਕਰਨ। ਦੇਖੋ ਇੱਕ ਗੱਲ ਹਰ ਸਿੱਖ ਮਹਿਸੂਸ ਕਰਦਾ ਜਿੱਥੇ ਵੀ ਹੈ ਕਿ ਇਸ ਵੇਲੇ ਇੱਕ ਵੱਡਾ ਖਲਾ ਆਇਆ ਹੈ। ਇੱਕ ਪਾਸੇ ਰਿਪਰੈਸਿਵ ਰਜੀਮ ਹੈ ਦਿੱਲੀ ਦਾ, ਪੰਜਾਬ 'ਚ ਜਿਹੜਾ ਸਿੱਖ ਧਾਰਮਿਕ ਔਰ ਸਿਆਸੀ ਉਮੰਗਾਂ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ 1920 'ਚ ਹੋਂਦ 'ਚ ਆਈ, ਉਹਦਾ ਟੋਟਲ ਕਲੈਪਸ ਹੋ ਚੁੱਕਾ। ਉਹਨੂੰ ਤਾਂ ਜਿਵੇਂ ਬਾਦਲ ਕਿਹਾ ਨੇ ਸੁਪਾਰੀ ਲੈ ਕੇ ਉਹਦਾ ਭੋਗ ਪਾ ਦਿੱਤਾ। ਹੁਣ ਉਸ ਗੈਪ ਨੂੰ ਭਰਨ ਦੇ ਲਈ ਦੌੜ ਲੱਗੀ ਹੋਈ ਹੈ ਨਹੀਂ, ਔਰ ਹਰ ਕੋਈ ਸਮਝਦਾ ਹੈ ਕਿ ਭਾਈ ਉਹ ਆਪਣੇ, ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿੱਦਾਂ ਵੀ ਹਾਲਾਤਾਂ 'ਚ ਸਾਡੇ ਵੀਰ ਭੈਣਾਂ ਉੱਥੇ ਵਿਚਰ ਰਹੇ ਨੇ, ਉਹਨਾਂ ਨੇ ਕੀ ਕਰਨਾ ਹੈ। ਡਾਇਸਪੋਰਾ ਨੇ ਹਰ ਏਜੰਡਾ ਬੇਸਡ ਸਪੋਰਟ ਹੈ, ਇਸ ਲਈ ਵਰਲਡ ਸਿੱਖ ਪਾਰਲੀਮੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਪੋਲੀਟੀਕਲੀ ਸਪੋਰਟ ਦਿੱਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮੁੱਦੇ ਤੇ ਵੀ ਹੈ। ਜੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੰਮੇ ਸਮੇਂ ਤੋਂ ਲੱਗਾ ਹੋਇਆ ਹੈ, ਉਸ ਨੂੰ ਵੀ ਹੈ। ਸੋ ਕੱਲਾ ਇਹ ਨਹੀਂ ਹੈ ਵੀ ਇਹ ਇੱਕ ਮਹਿਜ਼ ਇੱਕ ਸਾਲ ਦੇ ਵਿੱਚ ਸੈਸ਼ਨ ਹੋਣ ਤੋਂ ਬਾਅਦ ਫਿਰ ਨਵੇਂ ਸੈਸ਼ਨ ਤੱਕ ਇੰਤਜ਼ਾਰ ਹੁੰਦੀ ਹੈ। ਬੜੇ ਟਾਇਰਲੈਸ ਸਾਡੇ ਵਰਕਰ ਨੇ ਜਿਨ੍ਹਾਂ ਨੇ ਥਾਂ ਥਾਈਂ ਆਪਣਾ ਰੋਲ ਨਿਭਾਇਆ ਪੋਲੀਟੀਕਲੀ ਵੀ। ਜੇ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਉਹ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੈ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਫਰੈਂਡਸ ਆਫ ਸਿੱਖ ਕਾਕਸ ਹੈ, ਜੇ ਅੱਜ ਬਾਹਰਲੇ ਗੁਰਦੁਆਰਿਆਂ ਦੇ ਵਿੱਚ ਇੰਡੀਅਨ ਡਿਪਲੋਮੈਟ ਔਰ ਦੂਜੇ ਤੀਜੇ ਉਹਨਾਂ ਦੇ ਵੜਨ ਤੇ ਹੀ ਪਾਬੰਦੀ ਹੈ, ਮੱਥਾ ਟੇਕ ਸਕਦੇ ਨੇ ਔਰ ਉਹ ਉਹਨਾਂ ਨੂੰ ਦੌੜਾਇਆ ਇੱਥੋਂ। ਆ ਤਰਨਜੀਤ ਸਿੰਘ ਸੰਧੂ ਕੱਲਾ ਇਹ ਨਹੀਂ ਹੈ ਕਿ ਬਈ ਉਹਨੂੰ ਇੱਥੋਂ ਦੌੜਨ ਤੋਂ ਮਜਬੂਰ ਕੀਤਾ ਗਿਆ ਕਿ ਭਾਈ ਇਹ ਗੁਰਦੁਆਰੇ ਇੰਡੀਅਨ ਏਜੰਸੀਆਂ ਦੇ ਲਈ ਨਹੀਂ ਨੇ,
ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਕਿ ਡਿਫੀਟ ਹੋਏ, ਬੁਰੀ ਤਰ੍ਹਾਂ ਡਿਫੀਟ ਹੋਇਆ ਨੰਬਰ 3 ਤੇ ਜਾ ਕੇ। ਸੋ ਮਤਲਬ ਇਹ ਹੈ ਵੀ ਕੁਝ ਮੁੱਦਿਆਂ ਦੇ ਉੱਤੇ ਤੁਸੀਂ ਉਹਨੂੰ ਜਿਹੜਾ ਹੈ ਉਹ ਹੌਲੀ ਹੌਲੀ ਐਕਟ ਕਰਦੇ ਹੋ, ਪਰ ਮੇਰਾ ਜਿਹੜਾ ਡ੍ਰੀਮ ਹੈ, ਔਰ ਜਿਵੇਂ ਟਾਇਰਲੈਸਲੀ ਭਾਈ ਹਿੰਮਤ ਸਿੰਘ ਇਹ ਦਿਨ ਰਾਤ ਇਸ ਦੇ ਲਈ ਜਿਹੜਾ ਉਹ ਪੂਰੀ ਤਰ੍ਹਾਂ ਸਮਰਪਿਤ ਨੇ। ਸੋ ਅਸੀਂ ਇਸ ਡ੍ਰੀਮ ਵੱਲ ਵੱਧ ਰਹੇ ਹਾਂ ਕਿ ਅਲਟੀਮੇਟਲੀ ਵਰਲਡ ਸਿੱਖ ਪਾਰਲੀਮੈਂਟ ਸਾਡਾ ਇੱਕੋ ਅੰਬਰੇਲਾ ਜਿਹਦੇ ਥੱਲੇ ਸਾਰੀਆਂ ਹੀ ਤਰ੍ਹਾਂ ਬੇਸ਼ੱਕ ਉਹ ਥੋੜੇ ਬਹੁਤ ਮੁੱਦਿਆਂ ਦੇ ਡਿਫਰ ਵੀ ਕਰਦੀਆਂ ਹੋਣ, ਉਹ ਇਸ ਨੂੰ ਓਨ ਕਰਨ। ਬਹੁਤ ਕੰਮ ਹੋਣ ਵਾਲਾ ਹੈ, ਇੰਨੇ ਫੀਲਡ 'ਚ ਕੰਮ ਹੋਣ ਵਾਲਾ ਹੈ। ਤੁਸੀਂ ਦੇਖੋ RSS ਦੀ ਅਸੀਂ ਗੱਲ ਕਰਦੇ ਹਾਂ, 1920 'ਚ RSS ਹੋਣ ਚਾਹੁੰਦਾ ਹੈ। ਹਜ਼ਾਰਾਂ RSS ਦੇ ਕੋਲ ਬੰਦੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਏ ਹੋਏ ਕਿ ਉਹ ਸਾਰੇ ਡੈਡੀਕੇਟਡ 100 ਸਾਲ ਜੋ ਉਹਦਾ ਰਾਜ ਸੱਤਾ ਤੱਕ ਪਹੁੰਚ ਗਏ ਜੀ ਜਿਸ ਲੈਵਲ ਤੇ ਜੇ ਅਸੀਂ ਸਮਝਦੇ ਹਾਂ ਵੀ ਅਸੀਂ ਜਿਸ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ ਇੰਡੀਅਨ ਏਜੰਸੀਆਂ ਨੇ, ਉੱਥੇ ਇੰਨੇ ਫੀਲਡ 'ਚ ਕੰਮ ਹੋਣ ਵਾਲਾ ਹੈ। ਔਰ ਇਹ ਉਹ ਵਕਤ ਆ ਗਿਆ ਕਿ ਅਸੀਂ ਇੱਕ ਦੂਜੇ ਦੇ ਕੰਮ ਨੂੰ ਕ੍ਰਿਟਿਸਾਈਜ਼ ਨਾ ਕਰੀਏ, ਕ੍ਰਾਸ ਪਰਪਸ ਦੇ ਕੰਮ ਰਿਪੀਟ ਨਾ ਕਰੀਏ। ਜੋ ਇੱਕ ਕਰ ਰਿਹਾ, ਜਿਹੜਾ ਕਰ ਰਿਹਾ ਉਹਨੂੰ ਥਾਪੜਾ ਦੇਈਏ ਕਿ ਭਾਈ ਬਹੁਤ ਵਧੀਆ ਗੱਲ ਹੈ, ਆ ਜਾਓ ਇਸ ਦਾ ਪੂਰਕ। ਜੇ ਕੋਈ ਧਾਰਮਿਕ ਖਿੱਤੇ 'ਚ ਕੋਈ ਗੁਰਮਤ ਵਿੱਦਿਆ ਦੇ ਰਿਹਾ ਹੈ, ਸਕੂਲਾਂ ਦੇ ਵਿੱਚ ਗੁਰਦੁਆਰਿਆਂ 'ਚ ਜਿਹੜੇ ਪੰਜਾਬੀ ਸਕੂਲ ਗੁਰਮਤ ਸਕੂਲ ਨੇ, ਕੋਈ ਸੌਖਾ ਕੰਮ ਨਹੀਂ ਹੈ। ਔਰ ਕੈਂਪ ਲੱਗ ਰਹੇ ਨੇ, ਕੋਈ ਮਾਰਸ਼ਲ ਆਰਟਸ ਗੱਤਕੇ ਦੇ ਨਾਲ ਜੁੜਿਆ ਹੋਇਆ ਹੈ ਜਾਂ ਉਹ ਸਾਰੇ ਨੂੰ, ਉਹ ਸਾਰੇ ਹੀ ਵਰਲਡ ਸਿੱਖ ਪਾਰਲੀਮੈਂਟ ਦੇ ਉਸ ਅੰਬਰੇਲਾ ਦੇ ਥੱਲੇ ਜਿਹੜਾ ਉਹ ਫਿੱਟ ਹੋ ਜਾਂਦੇ ਨੇ ਸੌਖੇ ਹੀ। ਪਰ ਅਲਟੀਮੇਟ ਜਿਹੜਾ ਸਾਡਾ ਗੋਲ ਹੈ ਉਹ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਸਾਡਾ ਪੋਲੀਟੀਕਲ ਖਾਲਿਸਤਾਨ ਦਾ ਗੋਲ ਹੈ, ਜਿਹਦੇ ਲਈ ਮੈਂ ਸਮਝਦਾ ਭਾਵੇਂ ਅਸੀਂ ਅਜੇ ਕ੍ਰੌਲ ਕਰ ਰਹੇ ਹਾਂ, ਅਜੇ ਰਿੜ ਰਹੇ ਹਾਂ, ਅਜੇ ਬੇਬੀ ਸਟੈਪ ਵੀ ਸ਼ਾਇਦ ਨਾ ਲੈਣੇ ਹੋਣ, ਲੇਕਿਨ ਅਸੀਂ ਵੱਧ ਉਸ ਪਾਸੇ ਹੀ ਰਹੇ ਹਾਂ। ਅੱਖਾਂ ਸਾਡੀਆਂ ਆਪਣੀ ਮੰਜ਼ਿਲ ਵੱਲ ਨੇ ਔਰ ਅਸੀਂ ਉਸੇ ਡਾਇਰੈਕਸ਼ਨ ਦੇ ਵੱਲ ਜਿਹੜਾ ਉਹ ਜਾ ਰਹੇ ਹਾਂ ਜੀ। ਹਿੰਮਤ ਸਿੰਘ ਜੀ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਇਵੈਂਚੁਅਲੀ ਜਿਹੜੀ ਇੱਕ ਗੋਲ ਦੀ ਗੱਲ ਹੈਗੀ ਹੈ ਜਾਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਅਸੀਂ ਹੁਣ ਲੰਘ ਰਹੇ ਹਾਂ, ਅਸੀਂ ਉਹ ਦੇਖ ਸਕਦੇ ਹਾਂ ਵੀ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਹੈ ਇਹ ਕਿਸ ਲੈਵਲ ਦੇ ਉੱਤੇ ਜਾ ਕੇ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ। ਸੋ ਇਹਦੇ ਨਾਲ ਇੱਕ ਰਿਲੇਸ਼ਨਸ਼ਿਪ ਵੀ ਡਿਫਾਈਨ ਹੁੰਦੀ ਹੈ ਤੁਹਾਡੀ, ਮਤਲਬ 84 ਦੇ ਵਿੱਚ ਹਮਲਾ ਹੁੰਦਾ, 84 ਤੋਂ ਬਾਅਦ ਕਿਵੇਂ ਨਸਲਕੁਸ਼ੀ ਕੀਤੀ ਜਾਂਦੀ ਹੈ ਸਿੱਖਾਂ ਦੀ, ਫਿਰ ਇੱਕ ਘਾਣ ਕੀਤਾ ਜਾਂਦਾ ਪੰਜਾਬ ਦੇ ਵਿੱਚ। ਸੋ ਉਹ ਤੋਂ ਬਾਅਦ ਜਿਹੜੇ ਉਤਾਰ ਚੜ੍ਹਾਅ ਆਉਂਦੇ ਆ, ਮਤਲਬ ਅੱਜ ਦੀ ਡੇਟ ਦੇ ਵਿੱਚ ਇੱਕ ਪੋਲੀਟੀਕਲ ਅਵੇਅਰਨੈਸ ਵੀ ਹੈ, ਭਾਵੇਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਹੋਵੇ ਜਾਂ ਪੰਜਾਬ ਦੇ ਵਿੱਚ ਹੋਵੇ, ਤੇ ਹਰ ਇੱਕ ਬੰਦਾ ਜਾਂ ਹਰ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ, ਭਾਵੇਂ ਆਪੋ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, ਪਰ ਹਰ ਇੱਕ ਫੀਲਡ ਦੇ ਵਿੱਚ ਕੰਮ ਹੋ ਰਿਹਾ ਹੈ। ਅਵੇਅਰਨੈਸ ਦੇ ਤੌਰ ਦੇ ਉੱਤੇ ਵੀ ਕੰਮ ਹੋ ਰਿਹਾ ਹੈ ਤੇ ਗਰਾਊਂਡ ਲੈਵਲ ਦੇ ਉੱਤੇ ਲੌਬਿੰਗ ਤੋਂ ਲੈ ਕੇ ਅਦਰਵਾਈਜ਼ ਵੀ ਕੰਮ ਹੋ ਰਿਹਾ ਹੈ। ਸੋ ਇਹ ਸਾਰੇ ਦੇ ਵਿੱਚ ਜਿਵੇਂ ਤੁਸੀਂ ਗੱਲ ਕਰਦਿਆਂ ਜ਼ਿਕਰ ਕੀਤਾ ਵੀ ਵਰਲਡ ਸਿੱਖ ਪਾਰਲੀਮੈਂਟ ਦੇ 150 ਮੈਂਬਰ ਹੈਗੇ ਆ ਜਿਹੜੇ ਡਾਇਸਪੋਰਾ ਦੇ ਵਿੱਚ ਹੈਗੇ ਆ। ਸੋ ਓਬਵੀਅਸਲੀ ਜਦੋਂ ਪੰਜਾਬ ਦੇ ਵਿੱਚ ਅਸੀਂ ਜਾ ਕੇ ਇਸ ਕਿਸਮ ਦੇ ਉਹਦੀ ਗੱਲ ਕਰਦੇ ਆ ਤੇ ਉੱਥੇ ਸਿਚੁਏਸ਼ਨ ਵੀ ਡਿਫਰੈਂਟ ਹੈਗੀ ਆ, ਤੇ ਉਸ ਆਜ਼ਾਦੀ ਦੇ ਨਾਲ ਉਵੇਂ ਕੰਮ ਕਰਨਾ ਜਾਂ ਉਸ ਸੈਟਅਪ ਨੂੰ ਤਿਆਰ ਕਰਨਾ ਉਵੇਂ ਫੀਜ਼ੀਬਲ ਜਾਂ ਪੋਸੀਬਲ ਵੀ ਨਹੀਂ ਬਹੁਤ ਵਾਰੀ ਉਹਨਾਂ ਸਿਚੁਏਸ਼ਨਸ ਦੇ ਵਿੱਚ ਹੁੰਦਾ ਹੈਗਾ। ਸੋ ਇੱਥੇ ਫਿਰ ਡਾਇਸਪੋਰਾ ਦਾ ਜਾਂ ਡਾਇਸਪੋਰਾ ਸਿੱਖਾਂ ਦਾ ਵੱਡਾ ਰੋਲ ਬਣ ਜਾਂਦਾ ਇਹ ਸਾਰੀ ਸਿਚੁਏਸ਼ਨ ਦੇ ਵਿੱਚ। ਸੋ ਸਿੱਖ ਡਾਇਸਪੋਰਾ ਦੇ ਹਵਾਲੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦੌਰ ਨੂੰ, ਤੇ ਇਹਦੇ ਵਿੱਚ ਫਿਰ ਇਵੈਂਚੁਅਲੀ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਰੋਲ ਹੈ, ਜਿਹੜਾ ਇੱਕ ਉਸ ਬਾਡੀ ਜਾਂ ਉਸ ਕੱਦ ਦੇ ਉੱਤੇ ਆ ਕੇ ਖਲੋਣ ਦੀ ਗੱਲ ਹੈਗੀ ਆ, ਉੱਥੇ ਕਿਵੇਂ ਮਾਪਦੇ ਹੋ? ਦੇਖੋ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੈ ਨਾ ਮਸਲਾ, ਇਹਦੇ ਉੱਤੇ ਤਾਂ ਕਲੈਰਿਟੀ ਜਿਹੜੀ ਆ ਹੁਣ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਆ, ਜਦੋਂ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੀਆਂ DC ਦੇ ਵਿੱਚ ਵੀ ਮੀਟਿੰਗਾਂ ਹੋਈਆਂ ਆ, ਰਾਈਟ ਜੀ, ਮੁੱਦਾ ਉਠਾਉਣ ਦੀ ਗੱਲ। ਸੋ ਸਾਡੇ ਜਿਹੜੇ ਪੰਜਾਬ ਵਸਦੇ ਭੈਣ ਭਰਾ ਆ, ਰਾਈਟ, ਉਹਨਾਂ ਦੇ ਉੱਤੇ ਤਾਂ ਜਿਹੜੀ ਸਰਕਾਰ ਜੇ ਡਾਇਸਪੋਰਾ ਦੇ ਵਿੱਚ ਆਣ ਕੇ ਸਾਡੇ ਖਾਲਿਸਤਾਨੀ ਸਿੱਖ ਲੀਡਰਾਂ ਦੀਆਂ ਕਿਲਿੰਗ ਦੀ ਪਲੈਨਿੰਗਾਂ ਕਰ ਸਕਦੀਆਂ, ਉਹਨਾਂ ਨੂੰ ਕਿਲ ਕੀਤਾ ਵੀ ਗਿਆ, ਭਾਈ ਹਰਦੀਪ ਸਿੰਘ ਨਿੱਜਰ, ਸੋ ਭਾਈ ਅਵਤਾਰ ਸਿੰਘ ਖੰਡਾ ਹੋ ਗਏ, ਭਾਈ ਪਰਮਜੀਤ ਸਿੰਘ ਪੰਜਵਾੜ। ਸੋ ਇਹ ਸਾਡੇ ਪੰਜਾਬ ਦੇ ਵਿੱਚ ਵੀ ਆਪਣੇ ਬਾਈ ਦੀਪ ਸਿੱਧੂ ਹੋ ਗਿਆ, ਸਿੱਧੂ ਮੂਸੇ ਵਾਲਾ ਵੀ ਮਤਲਬ
ਮੈਂ ਕਹਾਂਗਾ ਕਿ ਜੇ ਹੁਣ SYL ਦਾ ਜਿਹੜਾ ਗਾਣਾ ਆਉਂਦਾ ਆ ਕਿ ਕਿਵੇਂ ਬੱਬਰਾਂ ਨੇ ਜਿਹੜਾ ਬੰਨ ਮਾਰਿਆ, ਸੋ ਅੱਜ ਤੱਕ ਉਹਨੂੰ ਭਾਰਤੀ ਹਕੂਮਤ ਉਸ ਪਾਸੇ ਜਿਹੜੀ ਅੱਖ ਨਹੀਂ ਕਰ ਸਕੀ। ਸੋ ਸਾਡੇ ਪਾਣੀ ਲੁੱਟੇ ਜਾ ਰਹੇ ਹਨ। ਸੋ ਇਸ ਗੱਲ ਦੇ ਉੱਤੇ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਹੈਗਾ ਆ ਕਿ ਉਹ ਕੰਟਰੀਆਂ ਦੇ ਨਾਲ ਰਿਲੇਸ਼ਨ ਬਿਲਡ ਕਰਕੇ ਜਿਹੜੇ ਡਾਇਸਪੋਰਾ ਦੇ ਵਿੱਚ ਵੀ ਐਕਸਪੋਜ਼ ਕਰਨਾ ਇਹਨਾਂ ਦੀਆਂ ਜਿਹੜੇ ਏਜੰਟ ਆ ਉਹ ਭਾਵੇਂ ਵਿੰਗੇ ਤਰੀਕੇ ਨਾਲ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਨਿਗਾਹ ਰੱਖਦੇ ਆ ਜਾਂ ਉੱਥੇ ਸੈਟਲ ਹੋਣ ਦੀ ਜਿਹੜੀ ਉਹਨਾਂ ਦੀ ਵਿਉਂਤਬੰਦੀ ਹੈਗੀ ਆ ਜੀ। ਸੋ ਜਾਂ ਉੱਥੇ ਮਾਹੌਲ ਨੂੰ ਲੜਾਈ ਕਰਵਾਉਣ ਦੇ ਵਿੱਚ ਵੀ ਇਹਨਾਂ ਦੀਆਂ ਹੀ ਜਿਹੜੀਆਂ ਸਾਜ਼ਿਸ਼ਾਂ ਹੁੰਦੀਆਂ। ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੈਗੀਆਂ। ਸੋ ਪੰਜਾਬ ਦੇ ਵਿੱਚ ਵੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ, ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਵੀ 300 ਮੈਂਬਰ ਕੁੱਲ ਟੋਟਲ ਬਣਨਾ ਸੀ। ਸੋ ਸਾਨੂੰ ਜਿਹੜੀ ਹੁਣ ਤੱਕ ਇਸ਼ੂ ਉਹੀ ਪੈਦਾ ਹੋ ਜਾਂਦਾ ਆ ਪੰਜਾਬ ਦੀ ਧਰਤੀ ਤੇ ਵੀ ਜਾਣ ਲੱਗਿਆ ਕਿ ਉੱਥੇ ਇਹ ਮਤਲਬ ਉਹਨਾਂ ਨੂੰ ਜਿਹੜੀ ਮਾਹੌਲ ਇੱਦਾਂ ਦਾ ਪੈਦਾ ਕੀਤਾ ਹੋਇਆ ਪੰਜਾਬ ਦੀ ਧਰਤੀ ਤੇ ਝੂਠੇ ਕੇਸ, ਜਿਹੜੀ ਹੁਣ ਰੀਸੈਂਟਲੀ ਐਗਜ਼ਾਮਪਲ ਭਾਈ ਅਮਰਤਪਾਲ ਸਿੰਘ ਉਹਨਾਂ ਦੀ, ਯਾਰ ਹੋਰ ਕਿੰਨੇ ਹੀ ਸਿੰਘ ਜਿਹੜੇ ਆ ਕਿੱਥੇ ਅਸੀਂ ਸਾਡੇ ਜਿਹੜੇ 1984 ਜਾਂ 92-93 ਦੇ ਜਿਹੜੇ ਸਾਡੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਕਰਾਉਣ ਲਈ ਮੋਰਚੇ ਚੱਲ ਰਹੇ, ਕਿੱਥੇ ਤੁਹਾਡੇ ਹੋਰ ਨਵੇਂ ਜਿਹੜੇ NSA ਲਾ ਕੇ ਉਹਨਾਂ ਨੂੰ ਲੰਮਿਆਂ ਸਮਿਆਂ ਦੇ ਵਿੱਚ ਈਵਨ ਸਿੱਖ ਇਤਿਹਾਸ ਦੀਆਂ ਬੁੱਕਾਂ ਪੜ੍ਹਨ ਦੇ ਮਸਲਿਆਂ ਦੇ ਉੱਤੇ ਵੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਨੌਜਵਾਨਾਂ ਦੇ ਕੇਸ ਪਏ। ਸੋ ਇਸ ਤਰ੍ਹਾਂ ਦਾ ਇਹ ਸਮੇਂ-ਸਮੇਂ ਤੇ ਇਹਨਾਂ ਨੇ, ਪਰ ਜਿਹੜਾ ਸਾਡੇ ਕੋਲ ਇੱਕ ਅਪਰਚੁਨਿਟੀ ਆ ਇਹਨਾਂ ਕੰਟਰੀਆਂ ਦੇ ਵਿੱਚ ਜੀ, ਤੁਸੀਂ ਆਪਣੇ ਕੇਸ ਨੂੰ ਬਿਲਡ ਕਰਨ ਲਈ ਤੁਹਾਡੇ ਕੋਲ ਤਰੀਕੇਕਾਰ ਇਹਨਾਂ ਨੂੰ ਐਕਸਪੋਜ਼ ਕਰਨਾ ਬਈ, ਜਿਵੇਂ ਹੁਣ ਜਿਹੜੀ ਉਦਾਹਰਨ ਵਜੋਂ ਮੈਂ ਯੂਨਾਈਟਿਡ ਨੇਸ਼ਨ ਵਾਲੇ ਜਿਹੜੀ ਰਿਪੋਰਟ ਸਬਮਿਟ ਹੋਈ ਆ ਸੈਲਫ ਡਿਟਰਮੀਨੇਸ਼ਨ ਕੌਂਸਲ ਵੱਲੋਂ, ਸੋ ਇਹ ਤਰੀਕੇਕਾਰ ਹੈ। ਜਾਂ ਹੁਣ ਜਿਹੜਾ ਗੁਰਪ੍ਰੀਤ ਪੰਨੂ ਦਾ ਜਿਹੜਾ ਕੇਸ ਆ ਉਹਦੇ ਵਿੱਚ ਵੀ ਇੰਡੀਆ ਤੇ ਕੇਸ ਪਾਇਆ, ਸੋ ਉਹਦੇ ਵਿੱਚ ਵੀ ਇੰਡੀਆ ਨੂੰ ਜਿਹੜਾ ਜ਼ਿੰਮੇਵਾਰ ਬਣਾਇਆ ਗਿਆ ਕਿ ਭਾਈ ਤੁਸੀਂ ਜਵਾਬ ਦਿਓ ਇਹਦਾ, ਹਨਾ। ਸੋ ਉਹ ਵੀ ਇੱਕ ਕਾਰਨ ਆ ਕਿ ਇਹ ਤਰੀਕੇਕਾਰ ਆ ਬਈ ਤੁਸੀਂ ਇੰਡੀਆ ਦੇ ਉੱਤੇ ਜਿਹੜਾ ਇਹਨਾਂ ਕੰਟਰੀਆਂ ਦੇ ਜਿਹੜੇ ਕਾਨੂੰਨ ਕਾਇਦੇ ਆ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆ ਕੇ ਇਹਨਾਂ ਨੂੰ ਐਕਸਪੋਜ਼ ਕਿਵੇਂ ਕਰ ਸਕਦੇ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਚਾਲਬਾਜ਼ੀਆਂ, ਸਿਆਸਤ, ਜਿਹੜੀਆਂ ਬੇਈਮਾਨੀਆਂ ਉਹ ਭਾਰਤ ਵਿੱਚ ਤਾਂ ਚੱਲਦੀਆਂ ਹੀ ਆ, ਕਿਉਂਕਿ ਇਹਨਾਂ ਦੇ ਕੋਰਟ ਕਚਹਿਰੀਆਂ, ਵਕੀਲ ਵੀ ਇਹਨਾਂ ਦੀ, ਅਪੀਲ ਵੀ, ਦਲੀਲ ਵੀ ਇਹਨਾਂ ਦੀ। ਸੋ ਸਾਡੀ ਜਿਹੜੀ ਸਿੱਖਾਂ ਦੀ ਸੁਣਵਾਈ ਨਹੀਂ ਹੋਈ। ਸੋ ਉਹਦੇ ਉੱਤੇ ਸਾਡਾ ਬਿਲਕੁਲ ਸਪਸ਼ਟ ਆ ਵਰਲਡ ਸਿੱਖ ਪਾਰਲੀਮੈਂਟ ਦਾ ਵੀ ਕਿ ਇਸ ਕੇਸ ਦੇ ਉੱਤੇ ਜਿਹੜੇ ਸਾਡੇ ਵਕੀਲ ਵੀ ਹੈਗੇ 3-4 ਜਿਹੜੇ ਨੌਜਵਾਨ, ਸੋ ਜਾਂ ਰਣਜੀਤ ਸਿੰਘ ਸਰਾਏ ਹੋਣੀ, ਇਹਦੇ ਉੱਤੇ ਵਿਸ਼ੇਸ਼ ਤੌਰ ਤੇ ਇਹਦੇ 'ਤੇ ਡਿਸਕਸ਼ਨ ਵੀ ਹੋਏਗੀ। ਮੈਂ ਸਮਝਦਾ ਇਹ ਮੇਜਰ ਪੁਆਇੰਟ ਵੀ ਰਹਿਣਾ ਚਾਹੀਦਾ ਸਾਡਾ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਇਜਲਾਸ ਦਾ, ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਕਿਵੇਂ ਇਹਦੇ 'ਤੇ ਵਰਕਆਊਟ ਕੀਤਾ ਜਾ ਸਕੇ। ਸੋ ਨਾਲ ਮੈਂ ਇੱਕ ਗੱਲ ਇਹ ਵੀ ਹੋਰ ਐਡ ਕਰਨੀ ਚਾਹੁੰਦਾ ਹਾਂ, ਜਿਵੇਂ ਤੁਸੀਂ ਆਪਾਂ ਵਰਲਡ ਸਿੱਖ ਪਾਰਲੀਮੈਂਟ ਦੇ ਪੱਖ ਤੋਂ ਬਈ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਪ੍ਰਾਪਤੀਆਂ, ਜੋ ਵੀ ਕੰਮ ਹੁਣ ਤੱਕ ਹੋਇਆ 5 ਇਜਲਾਸਾਂ ਤੱਕ, ਸੋ ਮੈਂ ਸਮਝਦਾ ਵੀ ਇਹ ਸਾਰੇ ਕੰਮ ਕੀਤੇ ਹੋਏ ਉਦੋਂ ਤੱਕ ਅਧੂਰੇ ਆ ਜਦੋਂ ਤੱਕ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਨਿਸ਼ਾਨਾ ਆ ਉਹ ਸਿੱਖ ਹੋਮਲੈਂਡ ਨੂੰ ਆਜ਼ਾਦ ਕਰਾਉਣ ਦਾ ਆ। ਸੋ ਉਦੋਂ ਤੱਕ ਸਾਰੇ ਕੰਮ ਅਧੂਰੇ ਆ, ਭਾਵੇਂ ਅਸੀਂ ਉਹ ਛੱਡਣੇ ਨਹੀਂ, ਉਹ ਕਰਦੇ ਰਹਿਣਾ ਆ। ਇਨ ਬਿਟਵੀਨ ਆਪਣੀ ਕੌਮ ਕਮਿਊਨਿਟੀ ਦੇ ਵਿੱਚ ਲੋਕਾਂ ਤੱਕ ਆਪਣੀ ਗੱਲ ਲਿਜਾਣ ਲਈ, ਦੂਜੀਆਂ ਕੰਟਰੀਆਂ ਤੱਕ, ਹਨਾ ਜੀ, ਇਹਨਾਂ ਨੂੰ ਐਕਸਪੋਜ਼ ਕਰਨ ਲਈ, ਇਹਨਾਂ ਨੂੰ ਨੰਗੇ ਕਰਨ ਲਈ। ਸੋ ਪਰ ਮੈਂ ਸਮਝਦਾ ਉਦੋਂ ਤੱਕ ਸਾਡਾ ਜਿਹੜਾ ਆ ਉਹ ਕੰਮ ਕੀਤੇ ਹੋਏ ਅਧੂਰੇ ਆ ਜਦੋਂ ਤੱਕ ਸਾਡੀ ਹੋਮਲੈਂਡ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਕੌਮੀ ਘਰ ਦੀ। ਸੋ ਇਹਦੇ ਵਿੱਚ ਨਾਲ ਮੈਂ ਇੱਕ ਕਹੂੰਗਾ ਵੀ ਜਦੋਂ ਹੁਣ ਜਿੱਥੇ ਜਨੇਵਾ ਦੇ ਮੈਂ ਸੈਸ਼ਨ ਦੀ ਗੱਲ ਕੀਤੀ, ਮੈਂ ਥੋੜਾ ਜਿਹਾ ਇਹ ਦੱਸਣਾ ਚਾਹੁੰਦਾ, ਜਿਹੜਾ ਸਾਡੇ ਸੇਵਿੰਗ ਪੰਜਾਬ ਸੰਸਥਾ ਉਹ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਅੰਡਰ ਹੀ ਭਾਈ ਗੁਰਪ੍ਰੀਤ ਸਿੰਘ ਹੋਣੀ। ਸੋ ਪਿਛਲੇ ਸਮੇਂ ਦੇ ਵਿੱਚ ਸਾਲ ਕੀ ਹੋਇਆ, ਨਿਊਯਾਰਕ ਦੇ ਵਿੱਚ ਜਿਹੜੀ ਆ ਉਹ ਪਾਣੀਆਂ ਦੇ ਉੱਤੇ ਕਨਵੈਨਸ਼ਨ ਹੋਈ ਆ, ਹੈੱਡਕੁਆਟਰ ਜਿਹੜਾ UN ਦਾ ਆ। ਸੋ ਉਹਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਪੰਜਾਬ ਦਾ ਵੀ ਕੋਈ ਨੁਮਾਇੰਦਾ ਆਉਂਦਾ, ਕਿਉਂਕਿ ਜਦੋਂ ਅੱਜ ਪਾਣੀਆਂ ਦੀ ਗੱਲ ਹੁੰਦੀ ਆ ਤਾਂ ਪੰਜਾਬ ਨੂੰ ਦਿਖਾਇਆ ਜਾਂਦਾ ਹੈ ਕਿ ਉੱਥੇ ਸਭ ਤੋਂ ਪਹਿਲਾਂ ਹੁਣ ਜਿਹੜਾ ਖਤਰਾ ਮੰਡਰਾ ਰਿਹਾ, ਪਾਣੀ ਜਿਹੜੇ ਗਧਲੇ ਵੀ ਹੋ ਗਏ, ਕੈਂਸਰ ਵੀ ਆ ਗਿਆ, ਹੋਰ ਡਰੱਗ ਦੀਆਂ ਇਹ ਪ੍ਰੋਬਲਮਾਂ ਜਿਹੜੀਆਂ। ਸੋ ਉਹਦੇ ਉੱਤੇ ਬੋਲਣ ਲਈ ਕੋਈ ਪੰਜਾਬ ਸਰਕਾਰ ਆਪਣਾ ਨੁਮਾਇੰਦਾ ਭੇਜਦੀ,
ਜਾਂ ਭਾਰਤ ਵੱਲੋਂ ਕੋਈ ਜਿਹੜੀ ਆ ਇੰਡੀਅਨ ਹਕੂਮਤ ਬੇਈਮਾਨ ਹਕੂਮਤ ਉਹ ਭੇਜਦੀ, ਕਿਸੇ ਨੇ ਨਹੀਂ ਭੇਜਣਾ ਸੀ। ਸੋ ਉਹਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਦਾ ਐਫਰਟ ਸੀ, ਜਿਹੜਾ ਬਘੇਲ ਸਿੰਘ ਹੋਣੀ ਆ ਉਹ ਪਾਣੀਆਂ ਦੇ ਉੱਤੇ ਬੋਲ ਕੇ ਗਏ ਆ। ਸੋ ਉਹਨਾਂ ਨੇ ਆਪਣਾ ਜਿਹੜਾ ਪੰਜਾਬ ਦਾ ਕੇਸ ਬਿਲਡ ਕੀਤਾ ਆ। ਸੋ ਵਰਲਡ ਸਿੱਖ ਪਾਰਲੀਮੈਂਟ ਦੀ ਮੈਂ ਇਹ ਵੀ ਕੁਝ ਜਿਹੜੀਆਂ ਆਪਾਂ ਪਹਿਲਾਂ ਗਣਾਈਆਂ ਆ, ਉਹਨਾਂ ਦੇ ਵਿੱਚੋਂ ਇਹ ਵੀ ਇੱਕ ਮੈਂ ਸਮਝਦਾ ਵੀ ਇਹ ਚੰਗਾ ਉਪਰਾਲਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੰਟੀਨਿਊ ਰੱਖਿਆ ਜਾਏਗਾ। ਹੁਣ ਸੇਵਿੰਗ ਪੰਜਾਬ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਅੰਡਰ, ਹੁਣ ਉਹ ਪੰਜਾਬ ਦੇ ਵਿੱਚ ਜਿਹੜੇ ਡਰੱਗਸ ਦੇ ਕੇਸ ਆ ਉਹਨਾਂ ਦੀ ਇਨਵੈਸਟੀਗੇਸ਼ਨ ਆ, ਉਹਨਾਂ ਦੀਆਂ ਆਪਣੀਆਂ ਟੀਮਾਂ ਆ। ਸੋ ਪਾਣੀਆਂ ਦੀ ਹਰ ਇੱਕ ਪਿੰਡ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਹੋ ਰਿਹਾ, ਕਿੰਨਾ ਪਾਣੀ ਡੀਪ ਚਲ ਗਿਆ, ਯੂਰੇਨੀਅਮ ਜਿਹੜਾ ਉਹ ਕਿੰਨਾ ਜ਼ਿਆਦਾ ਮਾਤਰਾ ਦੇ ਵਿੱਚ, ਉਹਦੇ ਕਾਰਨ ਕੀ ਆ, ਉਹ ਸਾਰਾ ਅਵੇਅਰਨੈਸ ਪੈਦਾ ਕਰਨੀ ਪੰਜਾਬ ਦੇ ਲੋਕਾਂ ਦੇ ਵਿੱਚ, ਉਹ ਵੀ ਇੱਕ ਸਾਡਾ ਵਰਲਡ ਸਿੱਖ ਪਾਰਲੀਮੈਂਟ ਦਾ ਪ੍ਰੋਜੈਕਟ ਆ। ਸੋ ਮੈਂ ਐਸੇ ਤਰੀਕੇ ਨਾਲ ਹੋਰ ਕਈ ਵਿਸ਼ਿਆਂ ਦੇ ਉੱਤੇ ਹੈਗਾ ਆ। ਸੋ ਅਸੀਂ ਕੰਟੀਨਿਊਟੀ ਇਹਨਾਂ ਦੇ ਉੱਤੇ ਕੰਮ ਕਰਦੇ ਆ। ਸੋ ਹਰ ਇੱਕ ਕੰਮ ਕੀਤਾ ਹੋਇਆ ਉਹ ਅਧੂਰਾ ਆ ਜਦੋਂ ਤੱਕ ਸਾਡਾ ਕੌਮੀ ਘਰ ਖਾਲਿਸਤਾਨ ਨਹੀਂ ਬਣਦਾ। ਸੋ ਅਸੀਂ ਲਗਾਤਾਰਤਾ ਦੇ ਨਾਲ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਾਡੀਆਂ ਡਾਇਸਪੋਰਾ ਦੇ ਵਿੱਚ ਆ, ਪੰਜਾਬ ਦੇ ਵਿੱਚ ਆ, ਉਹ ਬਹੁਤ ਵਧੀਆ ਕੰਮ ਕੀਤਾ ਆ ਔਰ ਕਰ ਵੀ ਰਹੀਆਂ ਆ ਜੀ। ਸੋ ਵਰਲਡ ਸਿੱਖ ਪਾਰਲੀਮੈਂਟ ਇੱਕ ਅਮਰੀਲਾ ਆ ਪੰਥ ਦੀ, ਇਹ ਇੱਕ ਆਮ ਜਥੇਬੰਦੀਆਂ ਵਾਂਗੂ ਨਹੀਂ। ਇਹਦੇ ਵਿੱਚ ਸਾਰਿਆਂ ਨੂੰ ਅਸੀਂ ਕਿਸੇ ਦਾ ਸਹਿਯੋਗ ਜਥੇਬੰਦੀ ਦਾ ਲੈਂਦੇ ਆ, ਕਿਸੇ ਨੂੰ ਅਸੀਂ ਸਹਿਯੋਗ ਦਿੰਦੇ ਆ। ਵੀ ਹੋ ਸਕਦਾ ਕੋਈ ਸੰਸਥਾ ਕੋਈ ਵਧੀਆ ਕੰਮ ਕਰਦੀ ਆ ਜਿਹੜਾ ਕਿ ਪਾਰਲੀਮੈਂਟ ਦੇ ਕੌਂਸਲਾਂ ਵੱਲੋਂ ਹਲੇ ਨਹੀਂ ਹੋ ਰਿਹਾ, ਤਾਂ ਅਸੀਂ ਉਹਨਾਂ ਦਾ ਸਪੋਰਟ ਕਰਨ ਦੇ ਵਿੱਚ ਉਹਨਾਂ ਨੂੰ ਗਾਈਡ ਕਰ ਵੀ ਸਕਦੇ, ਉਹਨਾਂ ਤੋਂ ਲੈ ਵੀ ਸਕਦੇ, ਇਨਫੋਰਮੇਸ਼ਨ ਉਹਨਾਂ ਨੂੰ ਦੇ ਵੀ ਸਕਦੇ ਆ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਬਹੁਤ ਵਧੀਆ ਕਰ ਰਹੀਆਂ ਅਲੱਗ-ਅਲੱਗ ਫੀਲਡ ਦੇ ਵਿੱਚ, ਕਿਸੇ ਨਾਲ ਕੋਈ ਟਕਰਾਅ ਨਹੀਂ ਆ। ਮੈਂ ਤਾਂ ਇਹ ਅੱਜ TV 84 ਦੇ ਅੱਜ ਮੰਚ ਤੇ ਬੈਠੇ ਆ, ਮੈਂ ਜਿਹੜੀ ਅਪੀਲ ਬੇਨਤੀ ਵੀ ਕਰਦਾ ਸਾਰੀਆਂ ਸੰਸਥਾਵਾਂ ਨੂੰ ਵੀ ਭਾਵੇਂ ਤੁਸੀਂ ਆਪਣੇ 2-2 4-4 ਬੰਦੇ ਜਿਹੜੇ ਆ ਡੈਲੀਗੇਸ਼ਨ ਤੌਰ ਤੇ ਭੇਜੋ, ਅਜਲਾਸ ਦੇ ਵਿੱਚ ਆਉਣੇ ਚਾਹੀਦੇ ਆ। ਤੁਸੀਂ ਤੁਹਾਡਾ ਕੋਈ ਸੁਝਾਅ ਸਾਨੂੰ ਕੋਈ ਤਰੀਕਾਕਾਰ ਜਿਹੜਾ ਤੁਹਾਡਾ ਚੱਲਣ ਦਾ ਆ ਜਾਂ ਸਾਡੇ ਤਰੀਕੇਕਾਰ ਦੇ ਨਾਲ ਤੁਸੀਂ ਸਹਿਮਤ ਨਹੀਂ ਆ, ਆਪਾਂ ਆਪਸ ਵਿੱਚ ਜਿਹੜੇ ਵਿਚਾਰ ਆ ਆਪਣੇ ਆਦਾਨ ਪ੍ਰਦਾਨ ਕਰੀਏ ਇੱਕ ਦੂਜੇ ਨਾਲ। ਸੋ ਅਸੀਂ ਸਾਰੇ ਜਿਹੜੇ ਅੱਜ ਸੰਸਥਾਵਾਂ ਆ ਉਹ ਪੰਥ ਵਾਸਤੇ ਕੰਮ ਕਰਦੀਆਂ। ਸੋ ਵਰਲਡ ਸਿੱਖ ਪਾਰਲੀਮੈਂਟ ਦਾ ਕਿਸੇ ਨਾਲ ਕੋਈ ਟਕਰਾਅ ਨਹੀਂ ਹੈਗਾ, ਨਾ ਹਲੇ ਤੱਕ ਹੋਇਆ ਨਾ ਅੱਗੇ ਹੋਣਾ ਆ। ਸੋ ਅਸੀਂ ਜਿਹੜਾ ਆ ਇਹ ਪੰਥ ਨੂੰ ਆਪ ਸਮਝਣਾ ਪਊਗਾ, ਇਹ ਕਿਸੇ ਇੱਕ ਇਨਸਾਨ ਦੀ ਸੰਸਥਾ ਨਹੀਂ ਹੈਗੀ। ਅਸੀਂ ਬੈਠੇ ਆ ਇੱਕ ਸੇਵਕ, ਅਸੀਂ ਇੱਕ ਵਰਕਰ ਬਣ ਕੇ ਬੈਠੇ ਆ ਤੇ ਅਸੀਂ ਚਾਹੁੰਦੇ ਆ ਵੀ ਸਾਰਾ ਪੰਥ ਜਿਹੜਾ ਆ ਇਹਨੂੰ ਅਡਾਪਟ ਕਰੇ, ਇਹਨੂੰ ਸਮਝੇ, ਇਹਦੀ ਲੋੜ ਆ ਪੰਥ ਨੂੰ। ਜਦੋਂ ਇਹਦਾ ਮਤਾ ਵੀ ਪਾਇਆ ਗਿਆ ਸੀ, ਇਹ ਕਿਉਂ ਪਾਇਆ ਗਿਆ ਸੀ? ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਆ, ਜਿਹੜੇ ਅੱਜ ਵੀ ਬਣੇ ਹੋਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਬਣ ਗਿਆ ਬਾਅਦ ਵਿੱਚ, ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਪਛਾਣੀਆਂ, ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਆ। ਸੋ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਹੁਰਮਤੀ ਦਾ ਸਭ ਤੋਂ ਵੱਡਾ ਜਿਹੜਾ ਸੀ, ਜਾਂ ਹੁਣ ਜਦੋਂ ਇਨਵੈਸਟੀਗੇਸ਼ਨ ਚੱਲਦੀ ਸੀ ਬਰਗਾੜੀ ਦੀ, ਉਹਦੇ ਵਿੱਚ ਵੀ ਮਤਲਬ ਤੁਸੀਂ ਅਲਝਾ ਕੇ ਉਹਨੂੰ ਰੱਖ ਦਿੱਤਾ ਤਾਣੀ ਨੂੰ ਸਾਰੀ ਨੂੰ ਕਿ ਉਹਦੇ ਤੇ ਕੋਈ ਇਨਸਾਫ ਹੀ ਨਾ ਹੋ ਸਕੇ। ਸੋ ਉੱਥੇ ਫਿਰ ਲੋੜ ਪਈ ਪੰਥ ਨੂੰ ਵੀ ਵਰਲਡ ਸਿੱਖ ਪਾਰਲੀਮੈਂਟ, ਹੁਣ ਜਿੱਥੇ ਪੰਜਾਬ ਦੀਆਂ ਇਸ਼ੂਜ਼ ਹੈਗੀਆਂ ਉੱਥੇ ਗਲੋਬਲੀ ਵੀ ਹੈਗੀਆਂ, ਉਹਦੇ ਉੱਤੇ ਕੋਈ ਐਸੀ ਸੰਸਥਾ ਹੋਵੇ ਪੰਥ ਨੂੰ ਚਲਾਵੇ। ਸੋ ਪੰਥ ਦੀ ਨੌਜਵਾਨੀ ਉਹਦੇ ਵਿੱਚ ਆਵੇ। ਸੋ ਅਲੱਗ-ਅਲੱਗ ਕੌਂਸਲਾਂ ਆਪਾਂ ਦੱਸੀਆਂ, ਸੋ ਉੱਥੇ ਜ਼ਿਆਦਾ ਡਿਟੇਲ ਦੇ ਨਾਲ ਇਜਲਾਸ ਦੇ ਵਿੱਚ ਗੱਲ ਹੋਏਗੀ। ਸੋ ਮੈਂ ਨੰਬਰ ਬੋਲ ਦਿੰਦਾ, ਜੇ ਕਿਸੇ ਭੈਣ ਭਰਾ ਨੇ ਕਿਸੇ ਵੀ ਕੰਟਰੀ ਦੇ ਵਿੱਚੋਂ ਆਉਣਾ ਚਾਹੁੰਦੇ ਆ, ਸੋ ਸਾਡੇ ਕੋਲੋਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ, ਤੁਸੀਂ ਆਓ, ਮੋਸਟ ਵੈਲਕਮ ਆ। ਨੰਬਰ ਮੇਰਾ 6463587745 ਨਿਊਯਾਰਕ ਦਾ ਨੰਬਰ ਹੈ ਜੀ। ਤੁਸੀਂ WhatsApp ਦੇ ਉੱਤੇ 801-800-800 ਤੇ 1883, ਸੋ ਇਹ WhatsApp ਨੰਬਰ ਆਉਣ ਲਈ ਤੁਸੀਂ ਮੋਸਟ ਵੈਲਕਮ ਆ ਜੀ। ਇਹ ਤਾਂ ਪੰਥ ਦੀ ਸੰਸਥਾ ਪੰਥ ਨੇ ਚਲਾਉਣੀ ਆ। ਸੋ ਅਸੀਂ ਹੋਕਾ ਦੇ ਰਹੇ ਹਾਂ ਇੱਕ ਗੁਰੂ ਦੇ ਕੂਕਰ ਬਣ ਕੇ ਵੀ ਭਾਈ ਆਓ, ਆਪਾਂ ਪੰਥ ਦੀ ਇਸ ਵੇਲੇ ਜੋ ਭਾਰੀ ਮੁਸ਼ਕਲਾਂ ਬਣੀਆਂ ਹੋਈਆਂ ਪੰਥ ਤੇ ਭਾਰੀ ਬਣੀ ਹੋਈ ਆ, ਜੋ ਕੁਝ ਚੱਲ ਰਿਹਾ ਉਹ ਹਰ ਇੱਕ ਜਥੇਬੰਦੀ ਨੂੰ ਪਤਾ, ਜਿਹੜੇ ਸੂਝਵਾਨ ਗੁਰਸਿੱਖ ਆ ਪੰਥ ਦੀ ਖੈਰ ਖਵਾਹ ਮੰਗਣ ਵਾਲੇ ਆ, ਉਹ ਸਾਰੇ ਜਾਣਦੇ ਵੀ ਅੱਜ ਸਿੱਖਾਂ ਨਾਲ ਦੇਸ਼ ਵਿਦੇਸ਼ ਤੋਂ ਲੈ ਕੇ ਭਾਰਤ ਪੰਜਾਬ ਤੱਕ, ਸਾਡੇ ਦੇਸ਼ ਤੱਕ ਕੀ ਕੁਝ ਹੋ ਰਿਹਾ।
ਡਾਇਸਪੋਰਾ ਦੇ ਵਿੱਚ ਵੀ ਬੜੀਆਂ ਮੁਸ਼ਕਲਾਂ, ਕਿਉਂਕਿ ਬ੍ਰਾਹਮਣੀ ਹਕੂਮਤ ਬੜੀ ਪਾਵਰਫੁਲ ਹਕੂਮਤ ਆ। ਇਹਨਾਂ ਦੇ ਕੋਲ ਪੈਸਾ ਵੀ ਆ, ਸਾਰਾ ਕੁਝ ਆ। ਇਹਨਾਂ ਨੇ ਜਾਲ ਜਿਹੜਾ ਆਪਣਾ ਤੰਦੂਆ ਜਾਲ ਆ ਉਹ ਡਾਇਸਪੋਰਾ ਦੇ ਵਿੱਚ ਵੀ ਫੈਲਾਇਆ ਹੋਇਆ ਆ। ਇਹਨਾਂ ਦਾ ਏਜੰਡਾ ਜਿਹੜਾ RSS ਆ ਉਹ ਹੋਰ ਜਥੇਬੰਦੀ ਨਾਵਾਂ ਦੇ ਥੱਲੇ ਰਜਿਸਟਰ ਹੋਈਆਂ ਡਾਇਸਪੋਰਾ ਦੇ ਵਿੱਚ। ਜੇ ਡਾਇਸਪੋਰਾ ਤੱਕ ਹੁਣ ਵਿਦੇਸ਼ਾਂ ਤੱਕ ਪਹੁੰਚ ਗਏ ਸਾਡੇ ਖਾਲਿਸਤਾਨੀ ਸਿੱਖ ਲੀਡਰਾਂ ਦੀਆਂ ਜਿਹੜੀਆਂ ਕਿਲਿੰਗ ਵਾਸਤੇ, ਤਾਂ ਫਿਰ ਤੁਸੀਂ ਇਮੇਜਿਨ ਕਰੋ ਸਾਨੂੰ ਉੱਠਣਾ ਪਏਗਾ, ਕੌਮ ਨੂੰ ਉੱਠਣਾ ਪਏਗਾ ਜੀ। ਸੋ ਸੱਦਾ ਪੱਤਰ ਆ ਜੀ ਸਾਰਿਆਂ ਵਾਸਤੇ ਜੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਹਦੇ 'ਚ ਐਡ ਕਰਨਾ ਚਾਹੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ, ਉਹਦੇ 'ਚ ਡਾਇਸਪੋਰਾ ਦੇ ਜਿਹੜਾ ਡਾਇਸਪੋਰਾ ਦੇ ਸਿਰ ਜਿਹੜੀ ਜ਼ਿੰਮੇਵਾਰੀ ਹੈ ਸਿੱਖ ਡਾਇਸਪੋਰਾ ਦੇ ਸਿਰ ਤੇ, ਉਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਦਾ ਰੋਲ ਕਿੱਥੇ ਖੜਾ ਦੇਖਦੇ ਹੋ ਜਾਂ ਕਿਵੇਂ ਮੁਲਾਂਕਣ ਕਰਦੇ ਹੋ? ਦੇਖੋ, ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਔਰ ਸਾਡੀ ਮਿਸ਼ਨ ਸਟੇਟਮੈਂਟ ਵੀ ਵਰਲਡ ਸਿੱਖ ਪਾਰਲੀਮੈਂਟ ਦੀ ਬੜੀ ਕਲੀਅਰ ਹੈ। ਉਹ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਦੇ ਲਈ ਜਿਹੜਾ ਯਤਨਸ਼ੀਲ ਹੋਣਾ, ਇਹ ਸਾਡਾ ਕਰਕਸ ਹੈ ਇਸ ਸਾਰੇ ਦਾ ਜੀ। ਜੇ ਅਸੀਂ ਦੁਨੀਆ ਦੇ ਵਿੱਚ ਮੈਪ ਮੇਕਿੰਗ ਦੇਖੀਏ, ਜਦੋਂ ਨਵੇਂ ਨਕਸ਼ੇ ਬਣਦੇ ਨੇ ਜਾਂ ਨਵੇਂ ਮੁਲਕ ਹੋਣ ਚਾਹੁੰਦੇ ਨੇ, ਉਹ ਵਾਰ ਲਾਈਕ ਸਿਚੁਏਸ਼ਨ ਚੋਂ ਨਿਕਲਦੇ ਨੇ ਜਾਂ ਵਾਰਸ ਚੋਂ ਨਿਕਲਦੇ ਨੇ। ਫਸਟ ਵਰਲਡ ਵਾਰ ਤੋਂ ਬਾਅਦ ਆਟੋਮੈਨ ਅੰਪਾਇਰ ਜਿਹੜਾ 650-700 ਸਾਲ ਤੋਂ ਮਿਡਲ ਈਸਟ ਦੇ ਵਿੱਚ ਸੀ, ਉਹਨਾਂ ਦਾ ਕੰਟਰੋਲ ਖਤਮ ਹੋਇਆ ਤੇ ਕਿੰਨੇ ਮੁਲਕ ਜਿਹੜੇ ਨੇ ਵਿਦ ਦਾ ਨੌਚ ਆਫ ਦਾ ਪੈਨ ਜਿਹੜੇ ਉਹ ਕ੍ਰੀਏਟ ਹੋਏ। ਸਾਊਦੀ ਅਰੇਬੀਆ, ਇਰਾਕ, ਕੁਵੈਤ, ਸੀਰੀਆ, ਲੈਬਨਾਨ, ਇਹ ਸਾਰੇ ਜਿਹੜੀਆਂ ਉਹਨਾਂ ਨੇ ਕਾਲੋਨੀਜ਼ ਬਣਾਈਆਂ ਹੋਈਆਂ ਸੀ ਜੀ। ਇਸੇ ਤਰ੍ਹਾਂ ਸੈਕੰਡ ਵਰਲਡ ਵਾਰ 'ਚ ਬੇਸ਼ੱਕ ਬ੍ਰਿਟਿਸ਼ ਔਰ ਐਲਾਈਜ਼ ਜੇਤੂ ਰਹੇ, ਪਰ ਇਹ ਇੰਨੇ ਕਰਜ਼ਾਈ ਹੋ ਗਏ ਸੀ ਕਿ ਵੀ ਇਹ ਜਿਹੜਾ ਉਹਨਾਂ ਨੂੰ ਅੱਗੋਂ ਜਿਹਨਾਂ ਨੂੰ ਇਹਨਾਂ ਨੇ ਬਸਤੀਆਂ ਬਣਾਇਆ ਹੋਇਆ ਸੀ ਉਹਨਾਂ ਤੇ ਕਾਬੂ ਨਹੀਂ ਸੀ ਰੱਖ ਸਕਦੇ। ਤੇ ਅਗਲੇ 10-15 ਸਾਲਾਂ 'ਚ ਅਸੀਂ ਦੇਖ ਰਹੇ ਹਾਂ ਕਿ 60 ਤੋਂ ਜ਼ਿਆਦਾ ਮੁਲਕ ਉਹ ਨੇ ਜਿਹੜੇ ਬ੍ਰਿਟਿਸ਼ ਕੰਟਰੋਲ 'ਚੋਂ ਆਜ਼ਾਦ ਹੋਏ। ਇਹੀ ਕਾਰਨ ਹੈ ਕਿ ਜਦੋਂ 10 ਦਸੰਬਰ 1948 ਨੂੰ ਯੂਨਾਈਟਿਡ ਨੇਸ਼ਨਸ ਚਾਰਟਰ ਆਫ ਹਿਊਮਨ ਰਾਈਟਸ ਐਲਾਨਦੀ ਸੀ ਜਾਂ ਐਲਾਨਿਆ ਗਿਆ ਸੀ, ਉਦੋਂ 50 ਮੁਲਕ ਸੀ ਯੂਨਾਈਟਿਡ ਨੇਸ਼ਨਸ ਦੇ ਮੈਂਬਰ। ਅੱਜ 193 ਮੁਲਕ ਨੇ ਜਿਨ੍ਹਾਂ ਦੇ ਝੰਡੇ ਇੱਥੇ ਝੂਲਦੇ ਨੇ। ਜਿਸ ਸਿਚੁਏਸ਼ਨ 'ਚੋਂ ਅਸੀਂ ਹੁਣ ਗੁਜ਼ਰ ਰਹੇ ਹਾਂ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਪਿਛਲੇ ਕੱਲ੍ਹ ਤੋਂ ਅਸੀਂ ਦੇਖਿਆ ਕਿ ਈਰਾਨ ਨੇ ਬੈਰਾਜ ਆਫ ਮਿਸਲਸ, ਉਹਨੂੰ ਸੈਂਕੜਿਆਂ ਵਿੱਚ ਕਿਹਾ ਜਾ ਰਿਹਾ, ਇਜ਼ਰਾਈਲ ਤੇ ਦਾਗੇ ਨੇ। ਉਸ ਤੋਂ ਪਹਿਲਾਂ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਕੀ ਕੀਤਾ, ਪੇਜਰ ਬੌਮਸ, ਵਾਕੀ ਟਾਕੀ। ਦੂਸਰਾ, ਹੁਣ ਸਿਚੁਏਸ਼ਨ ਕਿੱਧਰ ਨੂੰ ਜਾਏਗੀ, ਇਸ ਵੇਲੇ ਇੰਨੀ ਸੈਂਸਿਟਿਵ ਸਿਚੁਏਸ਼ਨ ਬਣੀ ਹੋਈ ਹੈ। ਔਰ ਇਸੇ ਤਰ੍ਹਾਂ ਨਾਲ ਦੀ ਨਾਲ ਅਸੀਂ ਇਹ ਵੀ ਅੱਜ ਪਿਛਲੇ ਕੱਲ੍ਹ ਦੀ ਖਬਰ ਸੀ ਕਿ ਚਾਈਨਾ ਨੇ ਬਿਲਕੁਲ ਉਸ ਕੋਰਾਕਰਮ ਰੋਡ ਦੇ ਉੱਤੇ ਆ ਕੇ, ਜਿੱਥੇ ਇੰਡੀਆ ਦੀ 50-60 ਹਜ਼ਾਰ ਫੌਜ ਹੈ, ਔਰ ਜਿਹੜਾ ਡੋਕਲਾਮ ਤਾਂ 2017 'ਚ ਹੋਇਆ, ਡੈਪਸੋਂਗ ਔਰ ਡੈਪਚੌਕ, ਜਿਹੜੇ ਕਨਫਲਿਕਟਿੰਗ ਏਰੀਆ ਨੇ, ਉੱਥੇ ਉਹਨਾਂ ਨੇ ਜਿਹੜੀਆਂ ਨੇ ਬੈਲਿਸਟਿਕ ਕਰੂਜ਼ ਮਿਸਲ ਟੈਸਟ ਕੀਤੀ ਹੈ ਚਾਈਨਾ ਨੇ, ਜਿਹਨੂੰ ਉਹਨਾਂ ਦੇ ਐਕਸਪਰਟਸ ਨੇ ਕਿਹਾ ਕਿ ਇੰਡੀਆ ਨੂੰ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਬਹੁਤੇ ਚਾਂਬੜੋ ਨਾ, ਕਿਉਂਕਿ ਜਿਸ ਕਿਸਮ ਦੇ ਨਾਲ ਇੰਡੀਆ ਦੀ ਰਾਹ ਔਰ ਇਜ਼ਰਾਈਲ ਦੀ ਮੌਸਾਦ ਜਿਹੜੀ ਹੈ ਰਲ ਕੇ ਕੰਮ ਕਰ ਰਹੀ ਹੈ, ਈਵਨ ਜਿਹੜੇ ਪੇਜਰ ਬੰਬ ਆਏ ਉਹਨਾਂ 'ਚ ਵੀ ਇੰਡੀਅਨ ਇਨਵੋਲਵ ਹੈ। ਸੋ ਸਾਡਾ ਖਿੱਤਾ ਜਿਹੜਾ ਹੈ ਉਸ ਪਾਸੇ ਵੱਲ ਇਸ ਵੇਲੇ ਉਹ ਮਿਡਲ ਈਸਟ, ਭਾਵੇਂ ਈਰਾਨ ਇਜ਼ਰਾਈਲ ਕਨਫਲਿਕਟ ਦਾ ਸਪਰੈਡ ਆਊਟ ਹੋਣਾ ਹੋਏ, ਉਹ ਚਾਈਨਾ ਦੇ ਨਾਲ ਤਕਰਾਰ ਹੋਏ, ਪੈਸੀਫਿਕ ਓਸ਼ਨ ਦੇ ਵਿੱਚ ਤਬਦੀਲੀਆਂ ਹੋਣ, ਮਨੀਪੁਰ ਵਾਲਿਆਂ ਦੀ ਸਟਰਗਲ ਇਸ ਲੈਵਲ ਤੇ ਪਹੁੰਚ ਗਈ ਹੈ ਕਿ ਉਹ ਡਰੋਨ ਅਟੈਕ ਕਰ ਰਹੇ ਨੇ ਇੰਡੀਅਨ ਆਰਮੀ ਤੇ। ਸੋ ਇਹਨਾਂ ਹਾਲਾਤਾਂ 'ਚ ਸਾਡੀ ਜਿਹੜੀ ਪੋਲੀਟੀਕਲ ਪਾਵਰ ਦਾ ਗਰੋ ਹੋਣਾ, ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦਾ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਡਟ ਕੇ ਖਲੋ ਜਾਣਾ, 18 ਸਤੰਬਰ ਨੂੰ ਪਾਰਲੀਮੈਂਟ 'ਚ ਖਲੋ ਕੇ ਇੰਡੀਆ ਨੂੰ ਬਲੇਮ ਕਰਨਾ ਸਿੱਧੇ ਤੌਰ ਤੇ, ਔਰ ਅੱਜ ਤੱਕ ਉਹਨਾਂ ਨੇ ਉਹ ਆਪਣੀ ਪੋਜੀਸ਼ਨ ਰਿਸੈਂਡ ਨਹੀਂ ਕੀਤੀ ਹੈ, ਰਾਦਰ ਫੋਰਸਫੁਲੀ ਉਸ ਦੀ ਉਹ ਐਡਵੋਕੇਸੀ ਕਰਦੇ ਨੇ। ਇਹ ਤੁਹਾਡਾ ਪੋਲੀਟੀਕਲ ਮਸਲ ਵੀ ਹੈ। 15-16 MP ਨੇ ਉੱਥੇ। UK 'ਚ ਭਾਵੇਂ ਰਿਸ਼ੀ ਸੁਨਕ ਔਰ ਪ੍ਰੀਤੀ ਪਟੇਲ ਔਰ ਉਹ ਦੂਜਾ ਸਾਰਾ ਹਿੰਦੂ ਤੋਂ ਵੀ ਲਾਣਾ RSS ਦੇ ਪੋਸਟਰ ਬॉयਜ਼ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਸਿੱਖਾਂ ਨੂੰ ਹਰਾਸ ਕੀਤਾ। ਕੱਲਾ ਇਹੀ ਨਹੀਂ ਕਿ ਮਾਰਗਰੇਟ ਥੈਚਰ ਨੇ 1984 'ਚ ਕੀ ਕੀਤਾ ਸੀ, ਇਹਨਾਂ ਨੇ ਈਵਨ 1 ਲੱਖ ਪਾਉਂਡ ਰੱਖਿਆ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਸ਼ਨਾਖਤ ਕਰਨ ਦੇ ਲਈ, ਲੇਕਿਨ ਉਹਦਾ ਨਤੀਜਾ ਸਿੱਖਾਂ ਨੂੰ ਜਬੈ ਬਾਣ ਲੱਗ ਗਿਓ, ਤਬੈ ਰੋਸ ਜਾਗਿਓ। ਪਹਿਲੀ ਵਾਰ ਹੋਇਆ UK 'ਚ ਕਿ ਜਿੱਥੇ ਸਿਰਫ 2 MP ਤਰਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਸਨ, ਇਸ ਵੇਲੇ 12 MP ਸਿੱਖ ਓਰੀਜਨ ਦੇ, ਜਿਨ੍ਹਾਂ 'ਚ 5-6 ਬੀਬੀਆਂ ਨੇ, ਉਹ UK ਦੀ ਪਾਰਲੀਮੈਂਟ 'ਚ ਆਈਆਂ ਔਰ
ਬੀਤੇ ਕੱਲ੍ਹ ਹੀ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਇੱਕ ਮੈਸੇਜ ਹੈ ਪੂਰਾ 1.5-2 ਮਿੰਟ ਦਾ, ਜਿਹਦੇ 'ਚ ਉਹਨਾਂ ਨੇ ਜਿਹੜੀ ਸਿੱਖ ਨੌਜਵਾਨਾਂ ਦਾ ਜਿਹੜੀ ਹੈ ਡਿਸਕਸ਼ਨ ਉਹਨਾਂ ਦੇ ਫਿਊਚਰ ਨੂੰ ਲੈ ਕੇ ਇਸ ਫਰੈਂਕਫਰਟ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਹੋਣ ਜਾ ਰਹੀ ਹੈ, ਉਹਨਾਂ ਨੇ ਮੁਬਾਰਕਬਾਦ ਵੀ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਮੈਂ ਖੁਦ ਜਿਹੜਾ ਹੈ ਉਹ ਸ਼ਾਮਲ ਹੋਣਾ ਸੀ, ਪਰ ਉਹਨਾਂ ਦੀ ਕੋਈ ਇੰਪੋਰਟੈਂਟ ਕਮੇਟੀ ਮੀਟਿੰਗ ਆਈ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟ, ਔਰ ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ 50 ਤੋਂ ਜ਼ਿਆਦਾ ਉਹਨਾਂ ਦੇ ਮੈਂਬਰ ਨੇ, ਬਰੀਫਿੰਗਸ ਹੋਈਆਂ, ਔਰ ਇਹ ਸਿੱਖ ਪਾਵਰ ਦਾ ਮੈਂ ਸਮਝਦਾ ਵੀ ਜਲਵਾ ਹੈ ਕਿ ਮੋਦੀ ਦੀ ਵਿਜ਼ਿਟ ਤੋਂ ਠੀਕ 2 ਦਿਨ ਪਹਿਲਾਂ ਵਾਈਟ ਹਾਊਸ ਵੱਲੋਂ ਸਿੱਖ ਨੁਮਾਇੰਦਿਆਂ ਨੂੰ ਸੱਦ ਕੇ ਅਸ਼ੋਰ ਕੀਤਾ ਜਾਂਦਾ ਕਿ ਤੁਸੀਂ ਜਿਹੜਾ ਹੈ ਉਹ ਬਿਲਕੁਲ ਸਿਕਿਉਰ ਹੋ, ਔਰ ਅਮਰੀਕਾ ਹਰ ਯਤਨ ਕਰੇਗਾ ਤੁਹਾਨੂੰ ਸੇਫ ਔਰ ਸਿਕਿਉਰ ਕਰਨ ਦੀ, ਜਿਹਨੂੰ ਇੰਡੀਅਨ ਮੀਡੀਆ ਸਣੇ PTI ਔਰ ਉਹਨਾਂ ਨੇ ਪ੍ਰੋ ਖਾਲਿਸਤਾਨ ਲੌਬੀ ਔਰ ਅਮਰੀਕਾ ਨੇ ਮੈਸੇਜ ਦਿੱਤਾ। ਔਰ ਦੂਜਾ, ਸੋ ਇਹ ਸਾਡੀ ਸਟਰੈਂਥ ਹੈ। ਔਰ ਇਹਦੇ ਨਾਲ ਨਾਲ ਮੈਂ ਸਮਝਦਾ ਹਾਂ ਵੀ ਖਾਲਿਸਤਾਨ ਰੈਫਰੈਂਡਮ ਮੁਹਿੰਮ ਜਿਹੜੀ ਪਿਛਲੇ ਲਗਭਗ 2.5 ਸਾਲ ਤੋਂ ਗਲੋਬਲੀ ਲੰਡਨ ਤੋਂ ਸ਼ੁਰੂਆਤ ਜਿਹਦੀ ਹੋਈ, ਲੇਟੈਸਟ ਫੇਜ਼ ਉਹਦੇ ਅਸੀਂ ਅਮਰੀਕਾ 'ਚ ਵੀ ਸੈਨ ਫਰਾਂਸਿਸਕੋ, ਸੈਕਰਾਮੈਂਟੋ ਜਾਂ ਬਾਅਦ ਦੇ ਵਿੱਚ ਸਰੀ, ਹੁਣ ਨਵੰਬਰ 'ਚੋਂ ਨਿਊਜ਼ੀਲੈਂਡ 'ਚ ਹੋ ਰਿਹਾ। ਸੋ ਜਿਵੇਂ ਲੱਖਾਂ ਸਿੱਖਾਂ ਨੇ ਖਾਲਿਸਤਾਨ ਦੇ ਲਈ ਆ ਕੇ ਆਪਣੇ ਆਪ ਨੂੰ ਜਿਹੜਾ ਓਪਨ ਦੇ ਵਿੱਚ ਲਿਆਂਦਾ, ਉਹਨੇ ਇੰਡੀਅਨ ਗਵਰਨਮੈਂਟ ਦਾ ਇਹ ਮਿਥ ਵੀ ਤੋੜ ਦਿੱਤਾ ਗਿਆ। ਐਵੇਂ 2.5 ਟੋਟਰੂ ਨੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ। ਸੋ ਇਸ ਵੇਲੇ ਜਿਹੜੀ ਸਿੱਖਾਂ ਦੀ ਆਵਾਜ਼ ਹੈ, ਔਰ ਇਹ ਇੰਡੀਆ ਦਾ ਐਕਸਪੋਜ਼ ਹੋਣਾ ਐਜ਼ ਏ ਰੋਗ ਸਟੇਟ। ਹੁਣ ਜੇ ਮੋਦੀ ਇੱਥੇ 3 ਦਿਨ ਆਇਆ, ਫਰਾਈਡੇ, ਸੈਟਰਡੇ, ਸੰਡੇ, ਕਿਵੇਂ ਉਹਨੂੰ ਚੇਜ਼ ਕੀਤਾ ਹੈ ਡੈਲਾਵੇਅਰ 'ਚ ਵੀ, ਇੱਥੇ ਨਾਸਾ ਕਾਉਂਟੀ 'ਚ ਵੀ, ਔਰ ਇਵੈਂਚੁਅਲੀ UN ਦੇ ਬਾਹਰ ਵੀ। ਸੋ ਇਹ ਸਾਰੀਆਂ ਸਾਡੀਆਂ ਪੋਜ਼ਿਟਿਵ ਅਚੀਵਮੈਂਟਸ ਨੇ। ਇਹਨਾਂ ਨੂੰ ਠੀਕ ਹੈ ਕਿ ਗੁਰੂ ਨੇ ਜਿਹਨੂੰ ਸਮਰੱਥਾ ਦਿੱਤੀ ਹੈ, ਕਿਸੇ ਪਾਰਟ ਨੂੰ ਕੋਈ ਲੀਡ ਕਰਦਾ ਹੈ, ਕਿਸੇ ਨੂੰ ਕੋਈ ਲੀਡ ਕਰਦਾ ਹੈ, ਪਰ ਇਹ ਟੁਗੈਦਰ ਪੰਥ ਦੀ ਪਾਵਰ ਹੈ। ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਸਾਡੇ ਸਾਹਮਣੇ ਅਨੰਦਪੁਰ ਸਾਹਿਬ ਦਾ ਮਾਡਲ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ। ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਕਲਮ ਦੇ ਨਾਲ, ਇੰਟੈਲੈਕਟ ਦੇ ਨਾਲ, ਬੌਧਿਕਤਾ ਦੇ ਨਾਲ, ਗੁਰੂ ਜਸ ਦੇ ਨਾਲ ਉਹ ਇੱਕ ਨੈਰੇਟਿਵ ਸਿਰਜ ਰਹੇ ਨੇ ਕਿ ਭਾਈ ਅਲਟੀਮੇਟਲੀ ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪਿਆ ਹੋਇਆ। ਔਰ ਇਹ ਜਦੋਂ ਅਸੀਂ ਰਹਿਤਨਾਮਾ ਭਾਈ ਨੰਦ ਲਾਲ ਦੇਖਦੇ ਹਾਂ, ਉਹਦੇ 'ਚੋਂ ਸ਼ਬਦ ਨੇ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ। ਭਾਵੇਂ ਉਹਨਾਂ ਕੋਲ ਕਲਮ ਹੈ, ਪਰ ਉਹਨਾਂ ਨੂੰ ਪਤਾ ਹੈ ਵੀ ਕਾਨਸੈਪਟ ਅਲਟੀਮੇਟਲੀ ਰਾਜ ਕਰੇਗਾ ਖਾਲਸਾ। ਇਸੇ ਤਰ੍ਹਾਂ ਭਾਈ ਕਨਈਆ ਨੇ, ਉਹ ਸੱਜਣ ਔਰ ਦੁਸ਼ਮਣ ਜੰਗ ਦੇ ਮੈਦਾਨ 'ਚ ਅਸੀਂ ਇਸ ਸਾਕੀ ਤੋਂ ਵਾਕਿਫ ਹੈ। ਹੁਣ ਮੈਸੇਜ ਕੀ ਹੈ ਉਹਨਾਂ ਦੇ ਸਾਹਮਣੇ ਵੀ ਉਹ ਗੁਰੂ ਪਿਆਰ 'ਚ ਰੱਤੇ ਨੇ। ਜੇ ਸ਼ਿਕਾਇਤ ਵੀ ਹੁੰਦੀ ਹੈ ਤੇ ਉਹ ਜਿਵੇਂ ਭਾਈ ਵੀਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਕਿ ਗੁਰੂ ਕਲਗੀਧਰ ਬਾਬਾ ਜਿੱਧਰ ਨਜ਼ਰ ਮਾਰਦਾ ਤੁਸੀਂ ਹੋ। ਪਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਵਰਚਾ ਇੱਕ ਪਾਸੇ, ਕਿਉਂਕਿ ਹਕੂਮਤਾਂ ਦੇ ਨਾਲ ਟੱਕਰ ਲੈਣਾ, ਹਕੂਮਤਾਂ ਦੇ ਜ਼ਾਲਮ ਹਾਕਮਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੰਗਾਰਨਾ, ਇਹ ਸਭ ਤੋਂ ਔਖਾ ਕੰਮ ਹੈ। ਉਹਦੇ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਮਸੰਦ ਦੁਨੀ ਚੰਦ ਵੀ ਹੈ ਜਿਹੜਾ ਉਹਨੂੰ ਫੇਸ ਨਹੀਂ ਕਰਦਾ, ਪਰ ਗੁਰੂ ਕਲਗੀਧਰ ਦੇ ਥਾਪੜੇ ਵਾਲਾ ਭਾਈ ਬਚਿੱਤਰ ਸਿੰਘ ਦਾ ਨਾਗਣੀ ਵਰਛਾ ਉਹਨਾਂ ਹੰਕਾਰੀਆਂ ਦੇ ਉਸ ਸਾਰੇ ਰਾਊਟ ਨੂੰ ਬਦਲ ਕੇ ਰੱਖ ਦਿੰਦਾ ਹੈ। ਔਰ ਅਲਟੀਮੇਟਲੀ ਇਹ ਸਾਰੇ ਹੀ ਭਾਈ ਨੰਦ ਲਾਲ ਜੀ ਵੀ, ਭਾਈ ਕਨਈਆ ਜੀ ਵੀ, ਭਾਈ ਬਚਿੱਤਰ ਸਿੰਘ ਵੀ, ਔਰ ਹਜ਼ਾਰਾਂ ਗੁਰੂ ਕੇ ਲਾਡਲੇ ਸਿੰਘ ਸਿੰਘਣੀ ਹੈ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਡਿਫੈਂਡ ਕਰਨ ਲਈ 9 ਮਹੀਨੇ ਆਪਣਾ ਖੂਨ ਬਹਾਇਆ, ਉਹ ਆਪਣੇ ਪ੍ਰੀਤਮ ਨੂੰ ਰਿਜਾ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅੱਜ ਵੀ ਅਸੀਂ ਉਸ ਮੁਕਾਮ ਤੇ ਪਹੁੰਚ ਗਏ ਹਾਂ ਜਿਸ ਨੂੰ ਇਸ ਵੇਲੇ ਸਾਡੇ ਸਾਹਮਣੇ ਉਹੀ ਮੈਸੇਜ ਹੋਣਾ ਚਾਹੀਦਾ ਜਿਹੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਜਦੋਂ ਮਿਸਲਦਾਰ ਸਰਦਾਰਾਂ ਨੇ ਪੁੱਛਿਆ ਸੀ ਕਿ ਜੰਗੀ ਵਿਉਂਤਬੰਦੀ ਕਿਵੇਂ ਹੋਏ ਮਿਸਲਾਂ ਦੇ ਝੰਡਿਆਂ ਥੱਲੇ ਲੜੀਏ, ਕਿਵੇਂ ਉਹਨੂੰ ਜਿਹੜਾ ਸਟ੍ਰੈਟੇਜਾਈਜ਼ ਕਰੀਏ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਪੰਥ ਬਚਾਓ। ਚੈਲੰਜ ਇਹ ਹੈ। ਸੋ ਅਸੀਂ ਸਮਝਦੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਨੇ ਬੜੇ ਸ਼ਾਰਟ ਟਾਈਮ ਦੇ ਵਿੱਚ ਜਿਹੜੀ ਹੈ ਉਹ ਆਪਣੀ ਹੋਂਦ ਨੂੰ ਅੱਗੇ ਤੋਰਿਆ। ਅਜੇ ਡਿਵੈਲਪਿੰਗ ਸਟੇਜ ਹੈ, ਓਪਨ ਫੋਰਮ ਹੈ, ਹਰ ਇੱਕ ਦੇ ਲਈ ਹੈ। ਜੇ ਕਿਸੇ ਦੇ ਕੋਈ ਗਿਲੇ ਨੇ, ਕਿਸੇ ਦੇ ਕੋਈ ਸਵਾਲ ਨੇ, ਕਿਸੇ ਦੇ ਕੋਈ ਓਬਜੈਕਸ਼ਨਸ ਨੇ, ਕੁਝ ਵੀ ਹੈ, ਉਹਦੇ ਲਈ ਅਸੀਂ ਓਪਨ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਵਰਲਡ ਸਿੱਖ ਪਾਰਲੀਮੈਂਟ ਨੂੰ ਮਜ਼ਬੂਤ ਕਰਨਾ, ਸਿੱਖ ਕੌਮ ਦੇ ਵਿੱਚ ਜਿਹੜਾ ਇੱਕ ਗੈਪ ਹੈ, ਜਿਹੜਾ ਇੱਕ ਵੈਕਿਊਮ ਹੈ ਲੀਡਰਸ਼ਿਪ ਕ੍ਰਾਈਸਿਸ ਦਾ, ਉਸ ਗੈਪ ਨੂੰ ਵੀ ਇਹ ਭਰਦਾ ਹੈ।
ਔਰ ਇਹ ਜਿਵੇਂ ਮੈਂ ਕਿਹਾ ਕਿ ਵੀ ਇਹ ਇੱਕ ਗਰਾਊਂਡ ਨਹੀਂ ਹੈ ਜਿਹਦੇ 'ਚ ਇੱਕ ਕਿਸਮ ਦੇ ਖਿਡਾਰੀ ਖੇਡ ਰਹੇ ਨੇ, ਇਹ ਉਵੇਂ ਹੀ ਹੈ ਜਿਵੇਂ ਕਿ ਇੱਕ ਵੱਡੀ ਖੁੱਲੀ ਥਾਂ ਤੇ ਹਰ ਇੱਕ ਦੀਆਂ ਰੁਚੀਆਂ ਨੇ। ਜਿਹੜਾ ਧਾਰਮਿਕ ਫੀਲਡ 'ਚ ਕੰਮ ਕਰਨਾ ਚਾਹੁੰਦਾ ਹੈ ਉਹਦੇ ਲਈ ਵੀ ਸਪੇਸ ਹੈ, ਜਿਹੜਾ ਆਰਥਿਕ 'ਚ ਕਰਨਾ ਚਾਹੁੰਦਾ ਹੈ, ਐਕੈਡੈਮਿਕ 'ਚ ਕਰਨਾ ਚਾਹੁੰਦਾ ਹੈ, ਕੋਈ ਹੋਰ, ਕਿਉਂਕਿ ਅਲਟੀਮੇਟਲੀ ਜਿਹੜੀਆਂ ਕੌਮਾਂ ਦੀ ਭਵਿੱਖ ਦੀ ਗੱਲ ਹੁੰਦੀ ਹੈ ਉਹਦੇ 'ਚ ਸਾਰੇ ਹੀ ਸ਼ੋਬੇ ਜੁੜੇ ਹੁੰਦੇ ਨੇ। ਅੱਜ ਅਸੀਂ ਪੰਜਾਬ ਦੇ ਕ੍ਰਾਈਸਿਸ ਦੇ ਵਿੱਚ ਉਹ ਤੁਹਾਡਾ ਐਨਵਾਇਰਨਮੈਂਟਲ ਕ੍ਰਾਈਸਿਸ ਹੈ, ਗਰਾਊਂਡ ਵਾਟਰ, 에ਅਰ ਪੋਲਿਊਸ਼ਨ, ਅਨਇੰਪਲੋਇਮੈਂਟ, ਡਰੱਗਸ, ਕਿੰਨੇ ਸਫੀਅਰ ਨੇ ਜਿਨ੍ਹਾਂ ਦੇ ਵਿੱਚ ਜੇ ਕੋਈ ਇੱਕ ਬੰਦਾ ਵੀ ਕਹਿ ਕੇ ਜੀ ਮੈਂ ਇਸ ਪਾਸੇ ਤੁਰਨਾ ਤੇ ਉਹ ਆਪਣੀਆਂ ਟੀਮਸ ਬਣਾ ਕੇ ਇਸ ਪਾਸੇ ਕੰਮ ਕਰ ਸਕਦਾ। ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਹਾਲਾਂ ਅਲਟੀਮੇਟਲੀ ਜਿਹੜਾ ਉਹ ਜਦੋਂ ਫਰੈਂਕਫਰਟ ਦੇ ਵਿੱਚ ਸੈਸ਼ਨ, ਕਿਉਂਕਿ ਜੇ ਫਰਾਈਡੇ ਦਾ ਦਿਨ ਤਾਂ ਇੰਟਰਨਲ ਹੈ ਜਿਹਦੇ 'ਚ ਕਿ ਇੱਕ ਸਾਲ ਦੇ ਵਿੱਚ ਜਿਹੜੀਆਂ ਅੱਡ-ਅੱਡ ਕਾਉਂਸਲਸ ਨੇ ਆਪਣੀ ਕਾਰਗੁਜ਼ਾਰੀ ਕੀਤੀ ਹੈ ਉਸ ਦਾ ਵੇਰਵਾ ਦਿੱਤਾ ਜਾਏਗਾ। ਸੈਚਰਡੇ ਦਾ ਸੈਸ਼ਨ ਮਾਰਨਿੰਗ ਵੀ ਔਰ ਸ਼ਾਮ ਦਾ ਜਿਹੜਾ ਯੂਥ ਫੋਕਸਡ ਹੈ ਉਸ ਨੂੰ ਏਅਰ ਵੀ ਕੀਤਾ ਜਾਏਗਾ। ਸਾਡੀ ਕੋਸ਼ਿਸ਼ ਹੋਏਗੀ ਕਿ ਟੀਵੀ 84 ਦੇ ਮਾਧਿਅਮ ਰਾਹੀਂ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। ਔਰ ਐਤਵਾਰ ਨੂੰ ਇਹ ਓਪਨ ਪੰਥਕ ਕਨਵੈਨਸ਼ਨ ਫਰੈਂਕਫਰਟ ਦੇ ਮੁੱਖ ਗੁਰਦੁਆਰਾ ਸਾਹਿਬ 'ਚ ਹੋਏਗਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇੱਕ ਪਾਸੇ ਯੂਕੇ ਹੈ ਇੱਕ ਪਾਸੇ ਯੂਰਪ ਹੈ, ਜੇ ਯੂਕੇ ਦੇ ਵਿੱਚ 1 ਮਿਲੀਅਨ ਦੇ ਲਗਭਗ ਸਿੱਖ ਨੇ, ਇਸ ਵੇਲੇ ਯੂਰਪ ਦੇ ਵਿੱਚ ਵੀ ਆਲਮੋਸਟ ਕਲੋਜ਼ ਟੂ 1 ਮਿਲੀਅਨ, 2-2.5 ਲੱਖ ਸਿੱਖ ਤਾਂ ਮੇਰਾ ਖਿਆਲ ਹੈ ਕੱਲਾ ਇਟਲੀ 'ਚ ਹੋਏਗਾ ਜਿੱਥੇ 200-300 ਦੇ ਕਰੀਬ ਗੁਰਦੁਆਰੇ ਨੇ। ਜਰਮਨੀ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਨੇ। ਔਰ ਇਹ ਕਿਉਂਕਿ ਯੂਰਪ ਦੇ ਵਿੱਚ ਤੁਹਾਡੇ ਲਈ ਖੁੱਲ੍ਹਾ ਆਣਾ ਜਾਣਾ ਅਸੀਂ ਐਕਸਪੈਕਟ ਕਰਦੇ ਹਾਂ ਵੀ ਫਰੈਂਕਫਰਟ 'ਚ ਸਾਰੇ ਪਾਸਿਓਂ, ਸਪੇਨ ਤੋਂ ਲੈ ਕੇ ਪੁਰਤਗਾਲ, ਬੈਲਜੀਅਮ, ਨਾਰਵੇ, ਡੈਨਮਾਰਕ, ਸਾਰੇ ਪਾਸਿਓਂ ਜਿਹੜੀਆਂ ਸਿੱਖ ਸੰਗਤਾਂ ਉੱਥੇ ਪਹੁੰਚਣਗੀਆਂ। ਉਹ ਖੁੱਲ੍ਹਾ ਸੰਡੇ ਦਾ ਦੀਵਾਨ ਪੰਥਕ ਕਨਵੈਨਸ਼ਨ ਦੇ ਰੂਪ ਦੇ ਵਿੱਚ ਹੋਏਗਾ ਔਰ ਵੱਡੀ ਗਿਣਤੀ ਦੇ ਵਿੱਚ ਡੈਲੀਗੇਟ ਆਲਰੇਡੀ ਜਿਹੜੇ ਨੇ ਉਹ ਆਪਣਾ ਸਮਾਨ ਬੰਨ੍ਹ ਰਹੇ ਨੇ। ਔਰ ਜਦੋਂ ਤੱਕ ਇਹ ਸਾਡਾ ਪ੍ਰੋਗਰਾਮ ਰਿਲੀਜ਼ ਹੋਏਗਾ ਕੁਝ ਔਨ ਦਾ ਵੇ ਹੋਣਗੇ, ਕੁਝ ਫਰਾਈਡੇ ਮਾਰਨਿੰਗ ਪਹੁੰਚਣਗੇ ਔਰ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਚਰਡੇ ਔਰ ਸੰਡੇ ਦਾ ਜਿਹੜੀ ਕਾਰਵਾਈ ਹੈ ਉਹ ਲਾਈਵ ਵੀ ਟੀਵੀ 84 ਦੇ ਮਾਧਿਅਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਜੀ ਬਿਲਕੁਲ। ਸੋ ਹਿੰਮਤ ਸਿੰਘ ਜੀ, ਮੈਂ ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਥੋੜਾ ਜਿਹਾ ਮਿਡਲ ਈਸਟ ਕ੍ਰਾਈਸਿਸ ਦਾ, ਇਸ ਵਕਤ ਜਿਹੜਾ ਉੱਥੇ ਹਾਲਾਤ ਬਣੇ ਹੋਏ ਨੇ, ਹੁਣ ਨੋ ਡਾਊਟ ਅਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਇਸ ਪਾਰਟ ਨੂੰ ਵੀ ਅਸੀਂ ਕੰਡੈਮ ਕਰਦੇ ਹਾਂ ਕਿ ਭਾਈ ਜਿਹੜਾ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਫਲਸਤੀਨੀਆਂ ਦਾ, ਅਦਰਵਾਈਜ਼ ਹੁਣ ਇਹਦੇ ਹੋਰ ਵੱਡੇ ਫੈਲਾਅ ਦਾ ਜਿਹੜਾ ਉਹ ਹੈ ਉਹ ਨਜ਼ਰ ਆ ਰਿਹਾ ਵੀ ਭਾਈ ਇਹ ਗੱਲ ਹੁਣ ਹੱਥੋਂ ਨਿਕਲਦੀ ਜਾ ਰਹੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੰਟਰਨੈਸ਼ਨਲੀ ਜਦੋਂ ਅਸੀਂ ਜੀਓਪੋਲਿਟਿਕਸ ਨੂੰ ਦੇਖਦੇ ਹਾਂ ਇਹਦੇ ਵਿੱਚ ਇੱਕ ਵੱਡਾ ਫੈਕਟਰ ਇੱਥੇ ਇਹ ਹੈ ਕਿ ਭਾਰਤ ਦੀ ਇਜ਼ਰਾਈਲ ਦੇ ਨਾਲ ਬੜੀ ਡੀਪਰ ਲੈਵਲ ਦੇ ਉੱਤੇ ਸਾਂਝ ਹੈਗੀ ਹੈ। ਉੱਥੇ ਆ ਕੇ ਫਿਰ ਅਮਰੀਕਾ ਦੀ ਜਿਸ ਕਿਸਮ ਦੀ ਸਾਂਝ ਇਜ਼ਰਾਈਲ ਦੇ ਨਾਲ ਹੈਗੀ ਹੈ, ਇਹ ਸਾਰੀ ਜਿਹੜੀ ਕੜੀ ਹੈ ਉਹ ਜੁੜ ਜਾਂਦੀ ਹੈ। ਸੋ ਉੱਥੇ ਆ ਕੇ ਭਾਵੇਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰੀਏ ਜਾਂ ਅਸੀਂ ਅਦਰਵਾਈਜ਼ ਦੇਖੀਏ, ਕਿਸੇ ਵੀ ਤਰੀਕੇ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਬੈਠਿਆਂ ਵੀ ਗੱਲ ਕਰਨ ਤੋਂ, ਫਰੀडम ਆਫ ਐਕਸਪ੍ਰੈਸ਼ਨ ਤੋਂ ਤੇ ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਉਹਨੂੰ ਕਿਸੇ ਨਤੀਜੇ ਤੱਕ ਪਹੁੰਚਾਉਣ ਦੇ ਲਈ ਜਿਹੜੇ ਔਕੜਾਂ ਹੁੰਦੀਆਂ ਨੇ ਉਹ ਬੜੇ ਵੱਡੇ ਲੈਵਲ ਤੇ ਸਾਹਮਣੇ ਆ ਜਾਂਦੀਆਂ ਨੇ। ਸੋ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਤੁਸੀਂ ਕੀ ਦੇਖਦੇ ਹੋ ਵੀ ਇਹ ਜਿਹੜੀਆਂ ਔਕੜਾਂ ਹੈਗੀਆਂ ਨੇ ਇਹ ਸਾਡੇ ਲਈ ਕਿਸ ਕਿਸਮ ਦਾ ਚੈਲੰਜ ਬਣ ਕੇ ਖਲੋਤੀਆਂ ਨੇ ਅੱਗੇ? ਦੇਖੋ, ਇਹਦੇ ਵਿੱਚ ਜ਼ਿਆਦਾ ਤਾਂ ਡਾਕਟਰ ਸਾਹਿਬ ਉਹਨਾਂ ਦੀ ਅੱਜ ਵੀ ਅਸੀਂ ਡਿਸਕਸ਼ਨ ਕਰਦੇ ਸੀ ਸ਼ੋਅ ਤੋਂ ਪਹਿਲਾਂ ਕਿ ਜਿਵੇਂ ਅੱਜ ਦਾ ਅਟੈਕ ਜਿਹੜਾ ਆ ਕੀਤਾ ਗਿਆ ਆ ਇਜ਼ਰਾਈਲ ਵੱਲੋਂ, ਰਾਈਟ, ਸੋ ਇਰਾਨ ਵੱਲੋਂ, ਸੋ ਕਿੰਨੀਆਂ ਮਿਸਾਈਲਾਂ ਜਿਹੜੀਆਂ ਦਾਗੀਆਂ ਗਈਆਂ ਆ। ਸੋ ਅਸੀਂ ਉਹ ਲੋਕ ਆ ਜਿਨ੍ਹਾਂ ਦੀ 1984 ਦੇ ਵਿੱਚ ਜੈਨੋਸਾਈਡ ਹੋਈ ਆ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ। ਸੋ ਜੇ ਹੁਣ ਆਪਾਂ ਗਾਜ਼ਾ ਦੇ ਵਿੱਚ ਦੇਖੀਏ, ਇਜ਼ਰਾਈਲ ਨੇ ਜਿਵੇਂ, ਉਹ ਤਾਂ ਜੈਨੋਸਾਈਡ ਤੋਂ ਵੀ ਹੱਦਾਂ ਬਹੁਤ ਉੱਤੇ ਟੱਪ ਗਿਆ। ਕਿੰਨੇ 75% ਜਿਹੜੇ ਬੱਚੇ ਤੇ ਬਜ਼ੁਰਗ ਔਰਤਾਂ, ਸੋ ਉਹਨਾਂ ਦੀ, ਇਹ ਤਾਂ ਜੈਨੋਸਾਈਡ ਤੋਂ ਵੀ ਉੱਤੇ ਦੀ ਗੱਲ ਹੋ ਗਈ। ਇਹ ਮਨੁੱਖਤਾ ਦਾ ਘਾਣ ਆ। ਸੋ ਇਹਦੇ ਤੇ ਅਸੀਂ ਇਹ ਸਮਝਦੇ ਹਾਂ ਵੀ ਦੇਖੋ ਜਿਹੜਾ ਅਮਰੀਕਾ ਆ, ਕੰਟਰੀਆਂ ਦੇ ਜਿਹੜੇ ਬਿਜ਼ਨਸ ਕੰਸਰਨ ਹੁੰਦੇ ਆ, ਲੈਣ ਦੇਣ ਦੇ, ਇਹਨਾਂ ਦੇ ਜਿਹੜੇ ਸਮਝੌਤੇ ਹੋਏ ਹੁੰਦੇ, ਉਹ ਇਹਨਾਂ ਗੱਲਾਂ ਦੇ ਵਿੱਚ ਆੜੇ ਆਉਂਦੇ ਆ।
ਜੀਓ ਪੋਲਿਟਿਕਸ ਦੇ ਵਿੱਚ ਹੁਣ ਜਿਵੇਂ ਜਿਹੜੀਆਂ ਕੰਟਰੀਆਂ ਦੀਆਂ ਬਣੀਆਂ ਹੋਈਆਂ ਆ ਜਿਹੜਾ ਸਿਖਰ ਸੰਮੇਲਨ ਹੋਇਆ ਸੀ ਜੀ ਇੰਡੀਆ ਦੇ ਵਿੱਚ ਆ, ਉੱਥੇ ਫਿਰ ਜਾਂ ਹੁਣ ਇੱਥੇ ਵੀ ਕੁਆਡ ਦੀ ਮੀਟਿੰਗ ਆਪਾਂ ਨੇ ਵਿਰੋਧ ਵੀ ਕੀਤਾ ਮੋਦੀ ਦਾ। ਸੋ ਇਹ ਪਲੈਨਿੰਗਾਂ ਇੱਦਾਂ ਦੀਆਂ ਘੜਨ ਦੀਆਂ ਸਾਜ਼ਿਸ਼ਾਂ ਹੁੰਦੀਆਂ। ਇਹਦੇ ਵਿੱਚ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੇ ਇਜ਼ਰਾਈਲ ਉੱਥੇ ਇੰਨੀ ਵੱਡੀ ਤਾਦਾਦ ਦੇ ਵਿੱਚ ਘਾਣ ਕਰ ਸਕਦਾ ਮਨੁੱਖਤਾ ਦਾ, ਤੇ ਫਿਰ ਸਾਡੇ ਕੋਲ ਅਸੀਂ ਸਿੱਖ ਕਿਸ ਗੱਲ ਲਈ ਵੇਸਲੇ ਹਾਂ, ਤੇ ਸਾਨੂੰ ਆਪਣੀ ਤਿਆਰੀ ਆਪ ਜਿਹੜੀ ਸੋਚਣ ਦੀ ਲੋੜ ਹੈ। ਅਸੀਂ ਕੰਡੈਮ ਤਾਂ ਕਰਦੇ ਹਾਂ, ਤੇ ਇਹ ਡਿਸਕਸ਼ਨ ਦਾ ਪਾਰਟ ਵੀ ਹੈਗਾ ਆ। ਇਹਦੇ ਉੱਤੇ ਜਿਹੜੀ ਪਾਰਲੀਮੈਂਟ ਵੱਲੋਂ ਸਾਂਝੇ ਤੌਰ ਤੇ ਜਿਹੜੇ ਸੈਂਟਰ ਬਾਡੀ ਬੈਠੇਗੀ, ਉਹਦੇ ਉੱਤੇ ਕੋਈ ਸਟੇਟਮੈਂਟ ਦੇਣ ਦੀ ਗੱਲ ਹੋਏਗੀ। ਸੋ ਡੈਫੀਨੇਟਲੀ ਆਪਾਂ ਉਹਦੇ ਉੱਤੇ ਸਾਰਾ ਜਿਹੜੀ ਗਲੋਬਲੀ ਜਿਹੜੀ ਜੀਓ ਪੋਲਿਟਿਕਸ ਹੈ ਇਹਦੇ ਉੱਤੇ ਬਾਅਦ 'ਚ ਰੱਖਦੇ ਆ ਸਾਡੇ ਜਿਹੜੇ ਸੈਲਫ ਡਿਟਰਮੀਨੇਸ਼ਨ ਕਾਉਂਸਲ ਵਾਲੇ ਵੀ ਸਿੰਘ। ਸੋ ਡੈਫੀਨੇਟਲੀ ਕੋਈ ਨਾ ਕੋਈ ਸਟੇਟਮੈਂਟ ਵੀ ਹੋਏਗੀ, ਤੇ ਅਸੀਂ ਇਸ ਤਰ੍ਹਾਂ ਦੀਆਂ ਜਿਹੜੀ ਜੈਨੋਸਾਈਡ ਆ ਉਹਨੂੰ ਕੰਡੈਮ ਕਰਦੇ ਹੋਏ ਕੋਈ ਵੀ ਕੌਮ ਹੋਵੇ, ਕੋਈ ਵੀ ਕੰਟਰੀ ਹੋਵੇ, ਜਾਂ ਇਸ ਕਦਰ ਇਸ ਲੈਵਲ 'ਤੇ ਜਾ ਕੇ ਮਨੁੱਖਤਾ ਦਾ ਘਾਣ, ਬੱਚਿਆਂ ਦਾ ਘਾਣ ਤੇ ਆਪਾਂ ਸਾਰਾ ਦੇਖਿਆ ਆ। ਸੋ ਉਹਦੇ ਉੱਤੇ ਗੱਲਬਾਤ ਉੱਥੇ ਹੋਏਗੀ। ਸੋ ਅਖੀਰ ਦੇ ਵਿੱਚ ਮੈਂ ਬੇਨਤੀ ਅਗੇਨ ਕਰਦਾ ਜੀ ਵੀ ਜੋ ਇਹ ਅਜਲਾਸ ਫਰੈਂਕਫੋਰਟ ਜਰਮਨੀ ਦੇ ਵਿੱਚ ਹੋ ਰਿਹਾ ਆ ਫਰਾਈਡੇ, ਸੈਚਰਡੇ, ਸੰਡੇ, ਸੋ 4, 5, 6 ਤਰੀਕ ਬਣਦੀ ਹੈ ਅਕਤੂਬਰ ਦੀ। ਸੋ ਜ਼ਰੂਰ ਜਿਹੜੀਆਂ ਉਸ ਨੇਬਰ ਕੰਟਰੀਆਂ ਜਿੰਨੀਆਂ ਵੀ ਹੈਗੀਆਂ ਜਿਹੜੇ ਵਿਜ਼ਿਟ ਕਰ ਸਕਦੇ ਆ, ਜਥੇਬੰਦੀਆਂ ਸਾਨੂੰ ਰਾਬਤਾ ਕਰ ਲਿਓ। ਲੋਕਲ ਜਿਹੜੇ ਸਾਡੇ ਸਿੰਘ ਲੱਗੇ ਹੋਏ ਆ UK ਤੋਂ ਭਾਈ ਮਨਪ੍ਰੀਤ ਸਿੰਘ ਹੋਣੀ, ਤੁਸੀਂ ਕਰ ਸਕਦੇ ਹੋ। ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹਾਂਗਾ ਵੀ ਸਾਡੀ ਕੌਮ ਦਾ ਜਿਹੜੇ ਨੌਜਵਾਨੀ ਆ ਜੀ, ਉਹਨਾਂ ਦੇ ਕੋਲ ਹੁਨਰ ਆ, ਕਿਸੇ ਨਾ ਕਿਸੇ ਫੀਲਡ ਦੇ ਵਿੱਚ ਕਾਬਲੀਅਤ ਰੱਖਦੇ ਆ ਉਹ ਕੰਮਕਾਜ ਦੇ ਵਿੱਚ। ਸੋ ਵਰਲਡ ਸਿੱਖ ਪਾਰਲੀਮੈਂਟ ਐਸਾ ਇੱਕ ਪਲੇਟਫਾਰਮ ਆ ਤੁਹਾਡੇ ਵਾਸਤੇ ਵੀ ਤੁਹਾਡੇ ਹੁਨਰ ਨੂੰ, ਤੁਹਾਡੀ ਕਾਬਲੀਅਤ ਨੂੰ ਉਹ ਅਸੀਂ ਡਾਇਸਪੋਰਾ ਦੀਆਂ ਅਲੱਗ-ਅਲੱਗੀਆਂ ਵਰਲਡ ਲੈਵਲ ਤੇ ਲਿਜਾ ਸਕਦੇ ਹਾਂ। ਕਿਉਂਕਿ ਸਾਡੇ ਕੋਲ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਜਿਹੜੇ ਮੈਂਬਰ ਸਾਹਿਬਾਨ ਆ ਉਹ ਹਰ ਇੱਕ ਕੰਟਰੀ ਦੇ ਸਾਡੇ ਮੈਂਬਰ ਆ, ਡੈਲੀਗੇਸ਼ਨ ਜਿਹੜੇ ਆਉਣੇ ਵੀ ਆ। ਸੋ ਅਸੀਂ ਤੁਹਾਡੇ ਪ੍ਰੋਜੈਕਟ ਨੂੰ, ਜਿਹੜਾ ਵੀ ਤੁਹਾਡੇ ਕੋਲ ਹੁਨਰ ਕਾਬਲੀਅਤ ਰੱਖਦੇ ਹੋ ਕਿਸੇ ਵੀ ਪ੍ਰੋਜੈਕਟ 'ਚ, ਉਹ ਕੌਮ ਦੇ ਹੱਕ ਦੇ ਵਿੱਚ ਹੋਵੇ, ਕੌਮ ਲਈ ਲਾਹੇਵੰਦ ਹੋਵੇ, ਉਸ ਪ੍ਰੋਜੈਕਟ ਨੂੰ ਅਸੀਂ ਵਿਚਾਰ ਕੇ ਸਾਡੀਆਂ ਕੌਂਸਲਾਂ ਦੇ ਥਰੂ ਉਹ ਦੁਨੀਆ ਲੈਵਲ ਤੱਕ ਅਸੀਂ ਲਿਜਾ ਸਕਦੇ। ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਐਸਾ ਪਲੇਟਫਾਰਮ ਹੈ। ਸੋ ਤੁਹਾਨੂੰ ਅਸੀਂ ਅਪੀਲ ਕਰਦੇ ਹਾਂ, ਆਓ ਮੈਂਬਰ ਬਣੋ, ਜੁੜੋ ਨਾਲ, ਅੱਗੇ ਲੱਗ ਕੇ ਤੁਰੋ। ਪ੍ਰੋਜੈਕਟ ਤੁਹਾਡਿਆਂ ਨੂੰ ਸਾਨੂੰ ਦੱਸੋ, ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਆਲਰੇਡੀ ਪ੍ਰੋਜੈਕਟ ਚੱਲ ਰਹੇ ਆ ਉਹਨਾਂ ਨੂੰ ਸਮਝੋ, ਉਹਨਾਂ ਦੇ ਉੱਤੇ ਕੰਮ ਕਰਨ ਦੀ ਅਸੀਂ ਹਰ ਇੱਕ ਕੰਟਰੀ ਦੇ ਵਿੱਚ ਇਹ ਤਾਂ ਸਾਡਾ ਵਨਸ ਈਅਰ ਅਜਲਾਸ ਹੁੰਦਾ ਆ। ਉਸ ਤੋਂ ਉਪਰੰਤ ਅਸੀਂ ਆਪਣੀਆਂ ਕੰਟਰੀਆਂ ਦੇ ਵਿੱਚ ਜਾ ਕੇ ਹਰ ਇੱਕ ਕੰਟਰੀ ਦੇ ਵਿੱਚ, ਅਮਰੀਕਾ ਦੇ ਵਿੱਚ ਕਿੰਨੀਆਂ ਸਟੇਟਸ ਹੈਗੀਆਂ ਆ ਜਿੱਥੇ ਸਿੱਖਾਂ ਦੀ ਪਾਪੂਲੇਸ਼ਨ ਜਿਹੜੀ ਆ ਭਾਵੇਂ ਸ਼ੈਟਲ ਹੋਵੇ, ਕੈਲੀਫੋਰਨੀਆ, ਮਿਡ ਵੈਸਟ, ਈਸਟ ਕੋਸਟ, ਵੈਸਟ ਕੋਸਟ ਦੇ ਵਿੱਚ। ਸੋ ਸਾਡਾ ਸਾਰਿਆਂ ਦਾ ਫਰਜ਼ ਹੁੰਦਾ ਆ ਸਾਰੀਆਂ ਕੰਟਰੀਆਂ ਦੇ ਵਿੱਚ, ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾ ਕੇ ਆਪਣੀ ਕੰਟਰੀ ਦੇ ਵਿੱਚ ਅਸੀਂ ਫਿਰ ਕਨਵੈਨਸ਼ਨਾਂ, ਅਜਲਾਸ ਜਿਹੜੀਆਂ ਉਹ ਰੀਜਨ ਵਾਈਜ਼ ਰੱਖਦੇ ਹਾਂ, ਤਾਂ ਕਿ ਜਿੱਥੇ ਸਾਡੀ ਕੌਮ ਵੱਡੀ ਤਾਦਾਦ ਵਿੱਚ ਰਹਿੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਇਹ ਵਰਲਡ ਸਿੱਖ ਪਾਰਲੀਮੈਂਟ ਦਾ ਸਾਰਾ ਹੀ ਢਾਂਚਾ, ਸਟਰਕਚਰ ਸਮਝਾਇਆ ਜਾ ਸਕੇ, ਇਹਦੀਆਂ ਕੌਂਸਲਾਂ ਬਾਰੇ। ਉੱਥੇ ਜਿਹੜੇ ਨੌਜਵਾਨੀ ਆ ਉਹਨਾਂ ਨੂੰ ਨਾਲ ਜੋੜਿਆ ਜਾਵੇ, ਦੱਸਿਆ ਜਾਵੇ ਭਾਈ ਇਹ ਕੀ ਕਨਸੈਪਟ ਆ, ਇਹਦੇ ਉੱਤੇ ਕਿਉਂ ਤੁਰਨ ਦੀ ਲੋੜ ਆ। ਸੋ ਅੱਜ ਦੇ ਯੁੱਗ ਦੇ ਵਿੱਚ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਗਲੋਬਲ ਪੋਲਿਟਿਕਸ, ਸੋ ਉਹਦੇ ਵਿੱਚ ਤੇ ਆਪਾਂ ਨੂੰ ਆਪਣੇ ਆਪ ਹੀ ਜਿਹੜਾ ਆ ਉਹ ਆਪਣੀ ਕੌਮ ਦੀ ਬਾਂਹ ਫੜਨੀ, ਆਪ ਖੜੇ ਹੋਣਾ ਪੈਣਾ, ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰੀ ਵਾਲੀ ਗੱਲ ਆ। ਸੋ ਸਾਨੂੰ ਆਪ ਜਿਹੜੇ ਕੰਮ ਕਰਨੇ, ਅਸੀਂ ਕਿਸੇ ਵੱਲ ਨੂੰ ਨਹੀਂ ਦੇਖ ਸਕਦੇ। ਜੋ ਪਿਛਲੇ ਸਮੇਂ ਦੇ ਵਿੱਚ ਇਰਾਨ ਦੇ ਵਿੱਚ ਡਾਕਟਰ ਸਾਹਿਬ ਮੇਰੇ ਖਿਆਲ 'ਚ ਜਿਹੜੇ ਮਹਾਰਾਜ ਦੇ ਸਰੂਪ ਜੇਲ੍ਹ ਦੇ ਵਿੱਚ ਰੱਖੇ ਗਏ ਸੀ 2, ਸੋ ਉੱਥੇ ਤੁਹਾਡੀ ਗੱਲ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਕੁਵੈਤ ਦੇ ਵਿੱਚ ਜਿਹੜੇ 2 ਸਰੂਪ ਆ ਜੀ, ਤੇ ਅਸੀਂ ਜਿਹੜਾ ਉਸ ਕੰਟਰੀ ਦਾ ਐਂਬੈਸਡਰ DC ਉਹਨਾਂ ਨੂੰ ਈਮੇਲ ਕੀਤੀ ਤੇ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਕੀ ਆ, ਤੇ ਤਾਂ ਪੂਰੀ ਮਨੁੱਖਤਾ ਦੀ ਅਗਵਾਈ ਕਰਦੇ ਆ।
ਸੋ ਸਾਡੇ ਗੁਰੂ ਸਾਹਿਬਾਨ ਇਹ ਅਕਾਲ ਪੁਰਖ ਦੀ ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ, ਇਹ ਸਾਨੂੰ ਆਪਣੇ ਹੱਥੀ ਦੇ ਕੇ ਗਏ ਆ। ਸੋ ਇਹ ਗੱਲ ਤੁਹਾਨੂੰ ਸਿੱਖਾਂ ਨੂੰ, ਤੁਹਾਡੀਆਂ ਸੰਸਥਾਵਾਂ ਨੂੰ ਆਪ ਕਰਨੀ ਪੈਣੀ ਹੈ, ਤੁਸੀਂ ਆਪ ਕਰਨੇ ਆ। ਤੇ ਭਾਵੇਂ ਉਹ ਜਿਹਨੂੰ ਤੁਸੀਂ ਆਪਣਾ ਕੰਟਰੀ ਸਮਝਦੇ ਭਾਰਤ, ਉਹ ਤੁਹਾਡਾ ਕੰਟਰੀ ਨਹੀਂ ਹੈਗਾ। ਸਾਡਾ ਕੰਟਰੀ ਦੇਸ਼ ਪੰਜਾਬ ਆ, ਜਿਹਦੇ ਉੱਤੇ ਲਕੀਰਾਂ ਖਿੱਚੀਆਂ ਗਈਆਂ ਸਨ 47 ਦੇ ਵਿੱਚ। ਸੋ ਆਪਣੀ ਗੱਲ ਆਪ ਕਰਨ ਵਾਸਤੇ ਹੀ ਸਾਨੂੰ ਇਹ ਵਰਲਡ ਸਿੱਖ ਪਾਰਲੀਮੈਂਟ ਦੀ ਲੋੜ ਆ। ਇਹਦੇ ਨਾਲ ਜੁੜੀਏ, ਇਹਦੇ ਲਈ ਕੰਮ ਕਰੀਏ ਜੀ। ਸੋ ਧੰਨਵਾਦ ਹੈ ਤੁਹਾਡਾ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਅੰਤ ਦੇ ਵਿੱਚ ਇਸ ਹਵਾਲੇ ਨਾਲ ਜਿਹੜੀ ਇਹ ਇੰਟਰਨੈਸ਼ਨਲ ਜੀਓਪੋਲਿਟਿਕਸ ਇਸ ਵਕਤ ਚੱਲ ਰਹੀ ਹੈ, ਇਹਦੇ 'ਚ ਉਹ ਫਿਰ ਓਬਵੀਅਸ ਜੀ ਗੱਲ ਬਣ ਜਾਂਦੀ ਹੈ ਵੀ ਪੰਜਾਬ ਦੇ ਵਿੱਚ, ਕਿਉਂਕਿ ਉਹ ਗਲਬਾ ਉਸ ਕਿਸਮ ਦਾ ਕੰਟਰੋਲ ਮੀਡੀਆ ਦੇ ਉੱਤੇ, ਹਰ ਇੱਕ ਅਦਾਰੇ ਦੇ ਉੱਤੇ, ਸੋ ਤੁਸੀਂ ਉੱਥੋਂ ਉਸ ਕਿਸਮ ਦੀ ਐਕਸਪੈਕਟੇਸ਼ਨ ਨਹੀਂ ਰੱਖ ਸਕਦੇ। ਉਹ ਰੋਲ ਜਿਹੜਾ ਫਿਰ ਡਾਇਸਪੋਰਾ ਦੇ ਜ਼ਿੰਮੇ ਆ ਜਾਂਦਾ, ਤੇ ਉਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਉਸ ਕਿਸਮ ਦਾ ਵਿਜ਼ਨ ਹੈ। ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਉਹਨੂੰ ਦੇਖਦਿਆਂ ਹੋਏ ਇਸ ਵਕਤ ਜਿਹੜੇ ਹਾਲਾਤ ਨੇ, ਕਿਵੇਂ ਦੇਖਦੇ ਹੋ ਕਿ ਅੱਗੇ ਵਧਿਆ ਜਾ ਸਕਦਾ ਤੇ ਇਹ ਜੀਓਪੋਲਿਟੀਕਲ ਜਿਹੜੀ ਇਸ ਵਕਤ ਸਿਚੁਏਸ਼ਨ ਹੈਗੀ ਇਹਦੇ ਚੋਂ ਕੁਝ ਕੱਢਿਆ ਜਾ ਸਕੇ? ਦੇਖੋ, ਮੈਨੂੰ ਇਹਦੇ ਤੇ ਕੋਈ ਸ਼ੱਕ ਨਹੀਂ ਹੈ ਕਿ 1990 ਤੋਂ 1991 'ਚ ਜਦੋਂ ਨਰਸਿਮਹਾ ਰਾਓ ਦੀ ਹਕੂਮਤ ਵੇਲੇ ਪਹਿਲੀ ਵਾਰ ਇਜ਼ਰਾਈਲ ਨੂੰ ਡਿਪਲੋਮੈਟਿਕ ਰੈਕਗਨੀਸ਼ਨ ਦਿੱਤੀ ਗਈ, ਚਾਰਜ ਡੀ ਅਫੇਅਰਸ ਉਹਨਾਂ ਦਾ ਲਿਆ ਗਿਆ। ਉਸ ਤੋਂ ਬਾਅਦ ਇਜ਼ਰਾਈਲ ਦੀ ਮੋਸਾਦ ਔਰ ਇੰਡੀਆ ਦੀ ਰॉ ਟੂਗੈਦਰ ਕੰਮ ਕਰਦੇ ਨੇ। ਮੋਦੀ ਦੇ ਆਉਣ ਤੋਂ ਬਾਅਦ, ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹੜਾ ਇਜ਼ਰਾਈਲ ਵੀ ਗਿਆ, ਔਰ ਜੋ ਨੀਤੀਆਂ ਉਹ ਪੰਜਾਬ ਦੇ ਹਵਾਲੇ ਨਾਲ, ਜਿਹਨੂੰ ਇੱਕ ਲੈਬੋਰਟਰੀ ਬਣਾ ਕੇ ਸਾਡੀ ਨਸਲਕੁਸ਼ੀ ਹੋਈ, ਜਾਂ ਅੱਜ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਜਾਂ ਜਿਸ ਲੈਵਲ ਦੇ ਉੱਤੇ ਇਹਨਾਂ ਦੀ ਹੈ, ਮੈਨੂੰ ਤਾਂ ਇਹ ਲੱਗਦਾ ਵੀ ਈਵਨ ਇਜ਼ਰਾਈਲ ਦੀ ਫੌਜ ਦੇ ਵਿੱਚ ਵੀ, ਜੇ ਹੁਣ 20,000 ਦੇ ਕਰੀਬ ਪਿੱਛੇ ਇਹਨਾਂ ਨੇ ਹਰਿਆਣਾ ਔਰ ਦੂਸਰੇ ਤੋਂ ਭਰਤੀ ਕੀਤੇ, ਜੇ ਯੂਕਰੇਨ ਦੇ ਵਿੱਚ ਜਾ ਕੇ ਰਸ਼ੀਅਨ ਆਰਮੀ 'ਚ ਸਾਡੇ ਜਿਹੜੇ ਬੱਚਿਆਂ ਨੂੰ ਲੜਨ ਤੇ ਮਜਬੂਰ ਕੀਤਾ ਗਿਆ, ਔਰ ਉਹਨਾਂ 'ਚੋਂ ਕੁਝ ਹੁਣ ਵਾਪਸ ਆਏ, ਕੁਝ ਮਰੇ ਵੀ ਨੇ। ਇਹੀ ਹਾਲ ਜਿਹੜਾ, ਕਿਉਂਕਿ ਜਦੋਂ ਫਲਸਤੀਨੀਆਂ ਨੇ ਉਹਨਾਂ ਨੇ ਉੱਥੋਂ ਗਜ਼ਾ ਤੋਂ ਕਿਹਾ ਕਿ ਵੀ ਉਹ ਜੌਬ ਤਾਂ ਉਹਨਾਂ ਨੇ ਕੀ ਦੇਣੇ ਸੀ, ਤੇ ਵੱਡੀ ਗਿਣਤੀ 'ਚ ਭਰਤੀ ਕਰਕੇ ਹਰਿਆਣੇ ਔਰ ਰਾਜਸਥਾਨ ਤੋਂ ਇਹਨਾਂ ਨੇ ਉੱਥੇ ਭੇਜੇ ਨੇ। ਸੋ ਇਹ ਬਿਲਕੁਲ ਕਲੋਜ਼ਲੀ ਕੰਮ ਕਰ ਰਹੇ ਨੇ। ਅਸੀਂ ਅਮਰੀਕਾ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਔਰ ਪਿਛਲੇ ਕੱਲ੍ਹ ਹੀ 6 ਵਾਰ ਜਸਟਿਸ ਨੇ ਵੀ ਜਿਹੜਾ ਉਹ ਮਿਸਟਰ ਐਂਟੋਨੀ ਨੂੰ ਇਹ ਚਿੱਠੀ ਲਿਖੀ ਸੀ, ਔਰ ਅਸੀਂ ਉਸ ਦੀ ਤਾਇਦ ਵੀ ਕੀਤੀ ਸੀ ਆਪਣੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ, ਕਿ ਭਾਈ ਅਮਰੀਕਾ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਵੀ ਉਹ ਟ੍ਰੇਡ ਔਰ ਬਿਜ਼ਨਸ ਐਂਗਲ ਦੇ ਥੱਲੇ ਇੰਡੀਆ ਦੇ ਨਾਲ ਕੁਆਇਟ ਡਿਪਲੋਮੈਸੀ ਦੇ ਥੱਲੇ ਐਸਾ ਮਾਹੌਲ ਨਾ ਕ੍ਰੀਏਟ ਕਰੇ ਕਿ ਇੰਡੀਆ ਨੂੰ ਇਹ ਲੱਗੇ ਕਿ ਇਟ ਕੈਨ ਗੈਟ ਅਵੇ ਵਿਦ ਵਟਐਵਰ ਇਟ ਇਜ਼ ਡੂਇੰਗ, ਜਿਹੜਾ ਇਸ ਵੇਲੇ ਇੱਕ ਪ੍ਰਭਾਵ ਜਾ ਰਿਹਾ। ਇਹੀ ਕਾਰਨ ਹੈ ਕਿ ਪਿਛਲੇ ਕੱਲ ਜਦੋਂ ਕਿ ਇਹ ਕਾਰਨੈਗੀ ਐਂਡੋਮੈਂਟ ਦੇ ਵਿੱਚ ਬੋਲਣ ਗਿਆ ਔਰ ਫਿਰ ਸਟੇਟ ਡਿਪਾਰਟਮੈਂਟ ਗਿਆ, ਭਾਵੇਂ ਲਿਮਟਿਡ ਟਾਈਮ ਦੇ ਵਿੱਚ ਇਹਨਾਂ ਦਾ ਪਤਾ ਲੱਗਾ, ਉੱਥੇ ਸਿੱਖ ਨੌਜਵਾਨਾਂ ਨੇ ਜਾ ਕੇ ਜ਼ੋਰਦਾਰ ਪ੍ਰੋਟੈਸਟ ਕੀਤਾ। ਸੋ ਅਸੀਂ ਹੋਪ ਕਰਦੇ ਹਾਂ, ਕਿਉਂਕਿ ਅਸੀਂ ਇਹ ਅਮਰੀਕਾ ਨੂੰ, ਸਾਡਾ ਮੁਲਕ ਹੈ, ਇਸ ਦੇ ਇੰਟਰਸਟ ਨਾਲ ਸਾਡਾ ਇੰਟਰਸਟ ਜੁੜੇ ਹੋਏ ਨੇ। ਅਸੀਂ ਸਮਝਦੇ ਹਾਂ ਕਿ ਵੀ ਇੱਕ ਹੋਪ ਹੈ ਹਿਊਮਨ ਰਾਈਟਸ ਦੇ ਨੁਕਤਾ ਨਿਗਾਹ ਤੋਂ ਵੀ, ਔਰ ਅਮਰੀਕਾ ਡਿਚ ਨਹੀਂ ਕਰੇਗਾ। ਠੀਕ ਹੈ, ਅਮਰੀਕਾ ਦੀ ਇਜ਼ਰਾਈਲ ਨਾਲ ਕੀ ਰਿਲੇਸ਼ਨਸ਼ਿਪ ਹੈ ਜਾਂ ਦੂਸਰਾ, ਲੇਕਿਨ ਇੰਡੀਆ ਜਿਹੜਾ ਕਿ ਰੋਗ ਸਟੇਟ ਹੈ, ਜਿਹਨੇ ਅਮਰੀਕਾ ਦੀ ਧਰਤੀ ਤੇ ਆ ਕੇ ਅਮਰੀਕਨ ਸੋਵਰਨਿਟੀ ਵੀ ਵਾਇਓਲੇਟ ਕੀਤੀ ਹੈ, ਇੰਟਰਨੈਸ਼ਨਲ ਲਾਅ ਵੀ ਵਾਇਓਲੇਟ ਕੀਤਾ ਹੈ, ਉਹਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਪਰ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ ਸਾਨੂੰ, ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਗੁਰਬਾਣੀ ਨੂੰ ਕੋਟ ਕੀਤਾ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਤੇ 10ਵੇਂ ਪਾਤਸ਼ਾਹ ਨੇ ਸਾਨੂੰ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਕੌਮ 35 ਮਿਲੀਅਨ ਅੱਜ ਅਸੀਂ ਦੁਨੀਆ ਭਰ 'ਚ ਹਾਂ, 150 ਤੋਂ ਜ਼ਿਆਦਾ ਮੁਲਕਾਂ 'ਚ 5 ਮਿਲੀਅਨ ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਪੂਰੀ ਮਾਈਟ ਦੇ ਨਾਲ ਉਹਨਾਂ ਨੇ ਆਪਣੀ ਹੋਂਦ ਜਤਾਈ ਹੈ। ਆਸਟ੍ਰੇਲੀਆ ਦੇ ਹਵਾਲੇ ਨਾਲ ਹੀ ਜੇ ਗੱਲ ਕਰੀਏ ਤੇ ਉਹ ਵਾਈਲਡ ਫਾਇਰਸ ਹੋਣ, ਕੋਵਿਡ ਹੋਏ, ਉੱਥੇ ਇੱਕ ਆਪਣੀ ਰੈਕਗਨੀਸ਼ਨ ਔਰ ਇੱਕ ਵੱਡਾ ਪੋਪੂਲੇਸ਼ਨ ਦਾ ਇੱਕ ਕੇਂਦਰ ਬਣਿਆ, ਕਲੋਜ਼ ਟੂ 500 ਮਿਲੀਅਨ ਉੱਥੇ ਵੀ ਪੋਪੂਲੇਸ਼ਨ ਸਿੱਖਾਂ ਦੀ ਹੋ ਗਈ ਆਲਮੋਸਟ। ਸੋ ਉਹਨਾਂ ਹਾਲਾਤਾਂ 'ਚ ਸਾਡੀ ਇੱਕ ਪਾਵਰ ਹੈ, ਧਰਤੀ ਸਾਡੀ ਗੁਰੂਆਂ ਦੀ, ਅਸੀਂ 175 ਸਾਲ ਪਹਿਲਾਂ ਅੱਜ ਦਾ ਜਿਹੜਾ ਯੂਕੇ ਹੈ ਉਹਦੇ ਨਾਲ ਉਹ ਦੁੱਗਣੀ ਟੈਰੀਟਰੀ ਦੇ ਉੱਤੇ 2 ਲੱਖ ਮਰਬਾ ਮੀਲ ਤੋਂ ਜ਼ਿਆਦਾ ਟੈਰੀਟਰੀ ਦੇ ਉੱਤੇ ਇੱਕ ਸੋਵਰਨਿਟੀ ਦੇ ਨਾਲ ਇੱਕ ਬਾਦਸ਼ਾਹਤ ਕੀਤੀ ਹੋਈ ਹੈ। ਸਾਡਾ ਹੱਕ ਬਣਦਾ ਹੈ, ਵੀ ਆਰ ਨਾਟ ਆਸਕਿੰਗ ਫॉर ਦਾ ਮੂਨ। ਲੇਕਿਨ ਕੌਮਾਂ ਨੂੰ ਇਹ ਠੀਕ ਹੈ, ਅਸੀਂ 47 ਦਾ ਮੌਕਾ ਗਵਾਇਆ, ਅੱਜ ਫੇਰ ਇੱਕ ਓਪਰਚੁਨਿਟੀ। ਬੇਸ਼ੱਕ ਇਸ ਵੇਲੇ ਹਾਲਾਤ ਬੜੇ ਨਾਜ਼ੁਕ ਨੇ, ਸਾਰੇ ਘਬਰਾਏ ਹੋਏ ਨੇ। ਇਹ ਮਿਡਲ ਈਸਟ ਜਿਹੜਾ ਹੈ, ਇਸ 'ਚ
ਬਾਕੀ ਪਾਵਰਸ ਜਿਹੜੀਆਂ ਹੈ ਉਹ ਵੀ ਇਹਦੇ 'ਚ ਜੇ ਵੜ ਗਈਆਂ ਤੇ ਇਹ ਸਾਰਾ ਹੀ ਕੁਝ ਜਿਹੜਾ ਹੈ ਉਹ ਬੜਾ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਨਵੀਆਂ ਕ੍ਰੀਏਸ਼ਨਸ ਵੀ ਟਕਰਾਅ ਦੇ ਮਾਹੌਲ 'ਚ ਹੀ ਹੁੰਦੀਆਂ ਨੇ। ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ, ਅਸੀਂ ਇੱਕ ਬਫਰ ਸਟੇਟ ਹੈ, 3 ਨਿਊਕਲੀਅਰ ਪਾਵਰ ਚਾਈਨਾ, ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਸਾਡਾ ਗਲੋਬਲ ਇਫੈਕਟ ਹੈ। ਔਰ ਇਸ ਸਾਰੇ ਦੇ ਚੱਲਦਿਆਂ ਸਾਨੂੰ ਸਿਰ ਜੋੜ ਕੇ ਬੈਠ ਕੇ ਇਸ ਗੱਲ ਦੇ ਉੱਤੇ ਜਿਹੜਾ ਹੈ ਉਹ ਫੋਕਸ ਕਰਨ ਦੀ ਲੋੜ ਹੋਏਗੀ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਬਿਲਕੁਲ ਡਾਕਟਰ ਸਾਹਿਬ, ਸੋ ਅੱਜ ਦੀ ਜਿਹੜੀ ਇਹ ਡਿਸਕਸ਼ਨ ਹੈਗੀ ਹੈ, ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਜਿਵੇਂ ਹਿੰਮਤ ਸਿੰਘ ਹੋਰਾਂ ਨੇ ਜਾਂ ਅਦਰਵਾਈਜ਼ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਰਹੀ ਹੈ, ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਇਜਲਾਸ ਹੈ, 5ਵਾਂ ਸਾਲਾਨਾ ਇਜਲਾਸ, ਉਹ ਫਰੈਂਕਫਰਟ ਜਰਮਨੀ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਉਸੇ ਦੇ ਸਬੰਧ ਦੇ ਵਿੱਚ ਅਸੀਂ ਅੱਜ ਦੀ ਇਹ ਜਿਹੜੀ ਡਿਸਕਸ਼ਨ ਹੈਗੀ ਆ ਉਹ ਰੱਖੀ ਹੈ। ਹਿੰਮਤ ਸਿੰਘ ਜੀ, ਅੰਤ ਦੇ ਵਿੱਚ ਕੋਈ ਸੁਨੇਹਾ ਸਾਡੇ ਸੰਗਤਾਂ ਰਾਹੀਂ ਜਾਂ TV 84 ਦੇ ਵਿਊਅਰਸ ਰਾਹੀਂ ਕੋਈ ਦੇਣਾ ਚਾਹੁੰਦੇ ਹੋਵੋ ਇਸ ਖਾਸ ਤੌਰ ਤੇ ਫਰੈਂਕਫਰਟ ਦੀ ਜਿਹੜੀ ਕਾਰਵਾਈ ਹੈਗੀ ਹੈ ਇਸ ਨੂੰ ਮੁੱਖ ਰੱਖਦਿਆਂ ਹੋਇਆਂ, ਜਾਂ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋਵੋ, ਉਹ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਸਾਡੇ ਆਮ ਤੌਰ ਤੇ ਜਿਹੜੇ ਫਰੈਂਕਫਰਟ ਜਰਮਨ ਦੇ ਵਿੱਚ ਸੰਗਤਾਂ ਭਾਈ ਗੁਰਚਰਨ ਸਿੰਘ ਉਹਨਾਂ ਦਾ ਨਾਮ ਜਾਣਦੀਆਂ ਹਨ। ਉੱਥੇ ਲੋਕਲ ਜਿਹੜੇ ਸਾਡੇ ਸਿੰਘ ਆ ਉਹ ਸਾਰੀਆਂ ਤਿਆਰੀਆਂ ਕਰ ਰਹੇ, ਉਹਨਾਂ ਦੀ ਟੀਮ। ਸਪੇਨ ਤੋਂ ਸਿੰਘ ਆ ਰਹੇ ਆ, UK ਤੋਂ ਭਾਈ ਮਨਪ੍ਰੀਤ ਸਿੰਘ ਹੋਣੀ। ਸੋ ਉਹਨਾਂ ਦੇ ਨਾਲ ਤੁਸੀਂ ਉਸ ਕੰਟਰੀ ਦੇ ਜਿਹੜੇ ਲੋਕਲ ਸਿੰਘ ਆ, ਯੂਰਪ ਵਾਲੇ ਸਾਰੇ, ਭਾਈ ਜੋਗਾ ਸਿੰਘ ਜੀ ਹੋਣੀ, ਉਹਨਾਂ ਨਾਲ ਤੁਹਾਨੂੰ ਕੋਈ ਕੰਸਰਨ ਹੈ ਕੋਈ ਆਉਣ ਦਾ, ਤੇ ਜ਼ਰੂਰ ਸਾਡੇ ਵੱਲੋਂ ਮੋਸਟ ਵੈਲਕਮ ਆ। ਕਿ ਇਹੀ ਬੇਨਤੀ ਹੈ ਜੀ। ਬਾਕੀ ਸਾਰੀ ਡਿਟੇਲ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਜੀ। ਫਰਾਈਡੇ, ਸੈਟਰਡੇ, ਸੰਡੇ ਨੰਬਰ ਇੱਕ ਵਾਰ, ਸੋ ਨੰਬਰ ਇੱਕ ਵਾਰੀ ਫੇਰ ਮੈਂ WhatsApp ਦਾ ਨੰਬਰ, ਕਿਉਂਕਿ ਜਿਹੜੀ ਇੰਟਰਨੈਸ਼ਨਲ ਕਾਲ ਵੀ ਉਹਦੇ ਤੇ ਆ ਜਾਂਦੀ ਆ ਜੀ, 8018001883। ਤੁਸੀਂ ਇਹਦੇ ਉੱਤੇ ਕਾਲ ਕਰ ਸਕਦੇ ਹੋ। ਅਸੀਂ ਤੁਹਾਡਾ ਜਿਹੜਾ ਰਾਬਤਾ ਉੱਥੇ ਦੇ ਲੋਕਲ ਸਿੱਖਾਂ ਨਾਲ ਕਰਾ ਦਾਂਗੇ, ਗੁਰਸਿੱਖ ਜਿਹੜੇ ਨੌਜਵਾਨ ਉਸ ਕੰਟਰੀ ਦੇ, ਤੇ ਜਿੰਨੇ ਵੀ ਕੋਈ ਸਾਡੇ ਬੱਚੇ ਜਿਹੜੇ ਯੂਰਪ ਦੇ ਵਿੱਚ ਕੋਈ ਡਾਕਟਰ ਲਾਈਨ ਦੇ ਵਿੱਚ ਇੰਜੀਨੀਅਰ ਕਰ ਰਹੇ ਆ ਜੀ, ਜਾਂ ਤੁਸੀਂ ਕੋਈ ਆਪਣੀ ਪ੍ਰੈਕਟਿਸ ਵਕੀਲ ਹੋ ਤੁਸੀਂ, ਸੋ ਵਿਸ਼ੇਸ਼ ਤੌਰ ਤੇ ਤੁਹਾਨੂੰ ਬੇਨਤੀ ਆ ਤੁਸੀਂ ਜ਼ਰੂਰ ਆਓ ਜੀ। ਸੋ ਮੈਂ ਇਹ ਜ਼ਰੂਰ ਦਾਅਵੇ ਨਾਲ ਕਹਿ ਸਕਦਾ, ਤੁਸੀਂ ਜਿਸ ਆਸ ਉਮੀਦ ਨਾਲ ਆਓਗੇ ਉਸ ਆਸ ਉਮੀਦ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਇਹ ਅਜਲਾਸ ਖਰਾ ਉਤਰੇਗਾ। ਕਿਉਂਕਿ ਕਾਫੀ ਨੌਜਵਾਨ ਬ੍ਰੇਨ ਜਿਹੜੇ ਆ ਉਹ ਅਲੱਗ-ਅਲੱਗ ਡਾਇਸਪੋਰਾ ਕੰਟਰੀ ਤੋਂ ਆ ਰਹੇ ਆ ਜਿਹੜੇ ਕਿ ਆਪਣੀ ਪੰਥ ਵਾਸਤੇ ਬੈਠ ਕੇ ਜਿਹੜੀਆਂ ਵਿਚਾਰ ਚਰਚਾ ਕਰਨਗੇ ਜੀ। ਸੋ ਪੰਥ ਵਾਸਤੇ ਜਿਹੜੀਆਂ ਦਰਪੇਸ਼ ਮੁਸ਼ਕਲਾਂ ਆ ਉਹਨਾਂ ਦਾ ਹੱਲ, ਉਹਨਾਂ ਦਾ ਨਿਚੋੜ ਕਿਵੇਂ ਅੱਗੇ ਤੁਰਨ ਦਾ ਜਿਹੜਾ ਰਾਹ ਦਸੇਰਾ, ਉਹ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਇਹ ਅਜਲਾਸ ਦੀ ਜਿਹੜੀ ਆ ਸ਼ੁਰੂਆਤ ਵੀ ਹੋਏਗੀ ਤੇ ਸਮਾਪਤੀ ਵੀ ਹੋਏਗੀ। ਸੋ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਪਹੁੰਚੋ ਜੀ। ਧੰਨਵਾਦ ਜੀ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਜਾਂਦੇ ਬੇਨਤੀ ਜ਼ਰੂਰ ਕਰਦੇ ਹਾਂ, TV 84 ਦੇ ਪਲੇਟਫਾਰਮ ਤੋਂ ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ, ਜਾਂ ਫਿਰ ਤੁਸੀਂ ਫੋਨ ਨੰਬਰ ਰਾਹੀਂ ਡਾਇਰੈਕਟ ਕਾਲ ਕਰਕੇ ਜਾਂ WhatsApp ਰਾਹੀਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਕਰ ਸਕਦੇ ਹੋ। ਸਕਰੀਨ ਦੇ ਉੱਤੇ ਤੁਸੀਂ ਇਨਫੋਰਮੇਸ਼ਨ ਦੇਖ ਸਕਦੇ ਹੋ। ਫੋਨ ਨੰਬਰ 5164060694, ਇਸ ਦੇ ਉੱਤੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੇ ਨਾਲ ਹੀ ਨਾਲ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ। ਇਨਫੋਰਮੇਸ਼ਨ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ। ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ, ਤੁਸੀਂ ਦੋਵਾਂ ਨੇ ਵਿਚਾਰ ਸਾਂਝੇ ਕੀਤੇ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।